ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਜੀ ਨੂੰ ਆਖਦੇ ਹਾਂ ਅੱਜ ਵੀਰਵਾਰ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਟਰੱਕਿੰਗ ਇੰਡਸਟਰੀ, ਨਾਰਥ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਅਗਸਤ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਸਪੈਸ਼ਲੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੁੰਦਾ, ਉਹ ਲੈ ਕੇ ਹਾਜ਼ਰ ਹੋਏ ਆ। ਆਪਣੇ ਨਾਲ ਜੁੜ ਚੁੱਕੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500, 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ, 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਜੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਬ੍ਰੇਕ ਪਾਰਟਸ, ਸਸਪੈਂਸ਼ਨ ਪਾਰਟਸ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹਰ ਤਰ੍ਹਾਂ ਦੇ ਪਾਰਟਸ ਜਿਹੜੇ ਆ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਹਾਈ ਕੁਆਲਿਟੀ ਪਾਰਟਸ ਖਰੀਦ ਸਕਦੇ ਹੋ। ਟਰਲਕ ਦੇ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਟਰੱਕਿੰਗ ਦੀਆਂ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਆ ਐਲਗਰੋਵ ਏਰੀਏ ਦੇ ਵਿੱਚ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ, ਜਿਹੜੇ ਫਾਰਮ ਵਰਕਰਸ ਪਿਛਲੇ 25 ਦਿਨਾਂ ਤੋਂ ਡਲੀਨੋ ਤੋਂ ਸੈਕਰਾਮੈਂਟੋ ਨੂੰ ਤੁਰੇ ਹੋਏ ਆ ਵਾਕ ਕਰਦੇ, ਤੇ ਉਹਨਾਂ ਦੇ ਉੱਥੇ ਉਹਨੀ ਚਾਹ ਪਾਣੀ ਦਾ ਹੋਰ ਕਾਫੀ ਰਿਫਰੈਸ਼ਮੈਂਟਸ ਦਿੱਤੀਆਂ। ਸੋ ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਆਪਣੇ ਜਿਹੜੇ ਟਰੱਕਰ ਵੀਰ ਆ, ਉਹਨਾਂ ਲਈ ਵੀ ਇਹ ਇੱਕ ਲੈਸਨ ਹੈਗਾ। ਤੁਸੀਂ ਦੇਖੋ ਵੀ 70 ਤੋਂ 75 ਦੇ ਕਰੀਬ ਇਹ ਫਾਰਮ ਵਰਕਰਸ ਆ ਜੋ ਡਲੀਨੋ ਤੋਂ ਤੁਰ ਕੇ ਚਲੇ ਹੋਏ ਆ। ਇਹਨਾਂ ਨੇ ਕੱਲ ਨੂੰ ਕੈਪੀਟਲ ਜੋ ਸੈਕਰਾਮੈਂਟੋ ਦੀ ਆ, ਆਪਣੀ ਉੱਥੇ ਕੈਪੀਟਲ ਦੇ ਗਵਰਨਰ ਕੋਲ ਜਾਣਾ ਆ, ਤੇ ਗਵਰਨਰ ਨੇ ਕੱਲ ਦਾ ਦਿਨ ਫਾਰਮ ਵਰਕਰਸ ਡੇ ਵੀ ਡਿਕਲੇਅਰ ਕੀਤਾ ਹੋਇਆ, ਤੇ ਨਾਲ ਉਸਨੇ AB 2183 ਬਿੱਲ ਜੋ ਆ ਉਹ ਸਾਈਨ ਕਰਨਾ, ਜਿਹਦੇ ਨਾਲ ਫਾਰਮ ਵਰਕਰਸ ਆ ਉਹਨਾਂ ਦੇ ਰਾਈਟਸ ਜ਼ਿਆਦਾ ਹੋਊਗੇ ਵੋਟਿੰਗ ਪਾਉਣ ਦੇ ਲਈ, ਇਹ ਸਾਰਾ ਕੁਝ। ਸੋ ਸਾਨੂੰ ਜਿਹੜੇ ਆਪਣੇ ਟਰੱਕਰਸ ਆ ਨਾ ਭੈਣ ਭਰਾ, ਉਹਨਾਂ ਨੂੰ ਵੀ ਇਹਨਾਂ ਤੋਂ ਲੈਸਨ ਲੈਣਾ ਚਾਹੀਦਾ। ਤੁਸੀਂ ਦੇਖੋ ਵੀ ਆਪਾਂ ਕਿੰਨੀ ਵਾਰੀ ਪ੍ਰੋਟੈਸਟ ਕਰਦੇ ਆ, ਉਹ ਫਿਰ 1-2 ਦਿਨ ਕਰਦੇ ਆ, ਇਕੱਠੇ ਨਹੀਂ ਹੁੰਦੇ, ਚਾਹੇ ਉਹ ELD ਨੂੰ ਲੈ ਕੇ ਆ, ਚਾਹੇ ਓਕਲੈਂਡ ਵਾਲਾ ਸੀ ਕੰਟੇਨਰਸ ਦੇ ਵੇਲੇ। ਤੇ ਤੁਸੀਂ ਦੇਖੋ ਵੀ ਥੋੜੇ ਜਿਹੇ ਬੰਦਿਆਂ ਨੇ ਕਿੱਡਾ ਵੱਡਾ ਜਿਹੜੀ ਆ ਇਹ ਮਾਰਕਾ ਮਾਰਿਆ ਹੈਗਾ। ਸਾਨੂੰ ਇਹਨਾਂ ਵੱਲ ਦੇਖਣਾ ਚਾਹੀਦਾ। ਜੀ ਬਿਲਕੁਲ, ਹੱਕਾਂ ਦੇ ਲਈ ਲੜਾਈ ਜਿਹੜੀ ਆ ਉਹ ਕਦੀ ਵੀ ਸੌਖੀ ਨਹੀਂ ਹੁੰਦੀ, ਤੇ ਇਹ ਕਰਨ ਦੇ ਲਈ ਹੁਣ ਪਿਛਲੇ 3 ਹਫ਼ਤਿਆਂ ਤੋਂ 350 ਮੀਲ ਦਾ ਪੈਂਡਾ ਪੈਦਲ ਤੈਅ ਕੀਤਾ ਹੈ ਅੱਤ ਦੀ ਗਰਮੀ 'ਚ, ਜਿੱਥੇ 100 ਡਿਗਰੀ ਤੋਂ ਘੱਟ ਤਾਪਮਾਨ ਜਿਹੜਾ ਉਹ ਨਹੀਂ ਰਿਹਾ। ਦਿਨ ਦਾ ਉਹ ਚਾਹੇ 30 ਮੀਲ ਕਰਨ, ਚਾਹੇ 40 ਮੀਲ ਕਰਨ, ਬੱਸ ਜਿਹੜੀ ਇਸ ਚੀਜ਼ ਦੇ ਵਿੱਚ ਹੋ ਜਾਂਦੀ ਆ। ਪਰ ਇਹ ਆ ਵੀ ਲੰਮਾ ਸਮਾਂ ਚੱਲਣ ਦੇ ਨਾਲ ਇਸ ਦੀ ਮੀਡੀਆ ਕਵਰੇਜ ਵੀ ਜਿਹੜੀ ਆ ਉਹ ਹੁੰਦੀ ਆ। ਜਿਹਨੂੰ ਨਹੀਂ ਪਤਾ ਉਸ ਨੂੰ ਵੀ ਉਹ ਮਸਲਿਆਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਹੁੰਦੀ ਆ। ਸੋ ਜਦੋਂ ਇੱਦਾਂ ਕਰਨਾ ਹੁੰਦਾ ਆ ਤਾਂ ਰੋਜੀ ਰੋਟੀ ਵੀ ਜਿਹੜੀ ਉਹ ਬੰਦੇ ਹੁੰਦੀ ਆ, ਤਾਂ ਬੜਾ ਕੁਛ ਨੰਗੇ ਧੜ ਜਿੱਦਾਂ ਕਹਿੰਦੇ ਆ ਨਾ, ਵੀ ਮੈਦਾਨ ਦੇ ਵਿੱਚ ਆਉਣਾ ਪੈਂਦਾ। ਸੋ ਜ਼ਰੂਰ ਇਹ ਸਾਰਿਆਂ ਦੇ ਲਈ ਇੱਕ ਵਧੀਆ ਸਬਕ ਆ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਇਹਨਾਂ ਦੇ ਹੱਕ ਕੱਲ੍ਹ ਨੂੰ ਉਸ ਚੀਜ਼ ਦੇ ਵਿੱਚ ਮਿਲਣ, ਪਰ ਇਹ ਆ ਵੀ ਲੜਾਈ ਇੱਦਾਂ ਜਿਹੜੀ ਆ ਉਹ ਜੋਖਮ ਭਰੀ ਤੇ ਔਖੀ ਹਮੇਸ਼ਾ ਹੱਕਾਂ ਦੇ ਲਈ ਰਹਿੰਦੀ ਆ। ਤੇ ਹੁਣ ਰਮਨ ਜੀ, ਆਪਾਂ ਟਰੱਕਿੰਗ ਦੇ ਬਾਰੇ ਹਰਜੋਤ ਜੀ ਜੇ ਗੱਲਾਂ ਬਾਤਾਂ ਦੀ ਸ਼ੁਰੂਆਤ
ਕਰਦੇ ਜਾਈਏ। ਇੱਕ ਤਾਂ ਚਲੋ ਗੱਲਬਾਤ ਪਹਿਲਾਂ ਹੀ ਕਰ ਲਈਏ, ਇੱਕ ਸਵਾਲ ਆ ਗਿਆ ਸਾਨੂੰ ਮੁੱਢ ਦੇ ਵਿੱਚ ਹੀ ਰਮਨ ਜੀ, ਡਰੱਗ ਟੈਸਟ, ਹੇਅਰ ਡਰੱਗ ਟੈਸਟ ਨੂੰ ਜਿਹੜਾ ਉਹ ਲੈ ਜੀ ਕੇ ਆ, ਸੋ ਕਹਿੰਦੇ ਵੀ ਕਿੱਦਾਂ ਇਸ ਦੇ ਇਫੈਕਟ ਜਿਹੜੇ ਉਹ ਹੋਣਗੇ। ਜੀ, ਕਿਉਂਕਿ FMCSA ਨੇ ਅਲਾਉ ਬਿਲਕੁਲ ਕਰਤਾ ਹੁਣ ਨਾ। ਬਿਲਕੁਲ, ਜਿਹੜਾ ਹੇਅਰ ਡਰੱਗ ਟੈਸਟ ਹੈਗਾ ਆ ਉਹਦੇ ਵਾਸਤੇ ਇਹ ਕਾਫੀ ਦੇਰ ਦਾ ਜਿਹੜਾ ਟਰੱਕਿੰਗ ਅਲਾਇੰਸ ਹੈਗੀ ਆ, ਜਿਹਦੇ ਵਿੱਚ ਕਿ JB ਹੰਟ ਵਰਗੀਆਂ ਕੰਪਨੀਆਂ, US ਐਕਸਪ੍ਰੈਸ, ਨਾਈਟ, ਸਵਿਫਟ, ਇਹ ਸਾਰੀਆਂ ਕੰਪਨੀਆਂ ਜਿਹੜੀਆਂ ਇਹ ਜ਼ੋਰ ਲਾ ਰਹੀਆਂ ਸੀਗੀਆਂ ਕਿ ਜਿਹੜਾ ਡਰੱਗ ਟੈਸਟ ਹੈਗਾ ਉਹ ਹੇਅਰ ਡਰੱਗ ਟੈਸਟ ਜਿਹੜਾ ਆ ਉਹ ਨੈਸੈਸਰੀਲੀ ਕੀਤਾ ਜਾਵੇ, ਕਲੀਅਰਿੰਗ ਹਾਊਸ ਦੇ ਵਿੱਚ ਉਹਦੀ ਜਿਹੜੀ ਆ ਉਹ ਐਡ ਕੀਤਾ ਜਾਵੇ। ਕਿਉਂਕਿ ਬਹੁਤ ਉਹਨਾਂ ਨੇ ਜਿਹੜੇ ਆ ਐਗਜ਼ਾਮਪਲਸ ਵੀ ਸੈੱਟ ਕੀਤੇ ਔਰ ਦੱਸੇ ਵੀ ਆ ਕਿ ਜਿਹਦੇ ਵਿੱਚ ਮੋਸਟਲੀ ਜਿਹੜੇ ਆ ਹੇਅਰ ਡਰੱਗ ਟੈਸਟ ਆ ਪੋਜ਼ੀਟਿਵ ਆ ਰਿਹਾ ਔਰ ਯੂਰਿਨ ਡਰੱਗ ਟੈਸਟ ਜਿਹੜਾ ਉਹ ਨੈਗੇਟਿਵ ਆ ਰਿਹਾ। ਸੋ ਇਹਨੂੰ ਦੇਖਦੇ ਹੋਏ ਕਾਫੀ ਜਿਹੜਾ ਜਦੋਂ ਜਦ ਚੱਲ ਰਹੀ ਸੀ 2020 ਨੂੰ ਇਹ ਇਸ਼ੂ ਕੀਤਾ ਗਿਆ ਸੀਗਾ, 2020 ਦੇ ਵਿੱਚ ਇਹ ਇਸ਼ੂ ਆਇਆ ਸੀਗਾ ਜਦੋਂ ਕਿ ਇਹਦੇ ਉੱਤੇ ਗੱਲਬਾਤ ਸ਼ੁਰੂ ਹੋਈ ਸੀਗੀ। ਸੋ ਡਰੱਗ ਟੈਸਟਿੰਗ ਐਡਵਾਈਜ਼ਰੀ ਬੋਰਡ ਜਿਹੜਾ ਹੈਗਾ ਉਹਦੇ ਵੱਲੋਂ ਜਿਹੜੀਆਂ ਗਾਈਡਲਾਈਨ ਸੀਗੀਆਂ ਉਹ ਸਤੰਬਰ 2020 ਚ ਰਿਲੀਜ਼ ਹੋਈਆਂ ਸੀਗੀਆਂ, ਪਰ ਉਹਦੇ ਉੱਤੇ ਕੋਈ ਗੱਲ ਨਹੀਂ ਸੀ ਹੋ ਸਕੀ। ਸੋ ਹੁਣ ਇਹਨੂੰ ਦੁਬਾਰਾ ਜਿਹੜੀਆਂ ਗਾਈਡਲਾਈਨਸ ਆ ਉਹ ਰਿਵਾਈਜ਼ਡ ਕੀਤੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਗਾਈਡਲਾਈਨਸ ਆ ਉਹ ਜਿਹੜੀਆਂ ਆ ਕਲੀਅਰ ਕੀਤੀਆਂ ਜਾਣਗੀਆਂ ਤੇ ਜਿਹੜਾ ਆਫਿਸ ਆਫ ਬਿਜ਼ਨਸ, ਆਫਿਸ ਆਫ ਮੈਨੇਜਮੈਂਟ ਐਂਡ ਬਜਟ ਆ ਉਹਦੇ ਵਿੱਚੋਂ ਨਿਕਲਣਗੀਆਂ ਤਾਂ ਜਾ ਕੇ ਤੇ ਜਿਹੜੀਆਂ ਇਹ ਗਾਈਡਲਾਈਨਸ ਆ ਸੈੱਟ ਹੋਣਗੀਆਂ। ਸੋ ਬੇਸਿਕਲੀ ਜਿਹੜੀ FMCSA ਹੈਗੀ ਆ ਉਹਦੇ ਵੱਲੋਂ, ਏਜੰਸੀ ਵੱਲੋਂ ਜਿਹੜਾ ਇਹ ਚੇਂਜ ਆਫ ਜਿਹੜੀ ਪਾਲਿਸੀ ਕੀਤੀ ਗਈ ਹੈ ਕਿ ਜਿਹੜੀ ਪਹਿਲਾਂ ਇਹਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਸੀਗੀ, ਪਰ ਹੁਣ ਉਹਨਾਂ ਨੇ ਉਸ ਕਰੰਟ ਜਿਹੜੀ ਐਗਜ਼ਾਮ ਹੈਗੀ ਆ ਉਹਨੂੰ ਉੱਤੇ ਗੱਲ ਕਰਨ ਦੀ ਗੱਲ ਜਿਹੜੀ ਆ ਸ਼ੁਰੂ ਕਰ ਲਈ ਆ। ਸੋ ਇਹ ਕੱਲ ਜਿਹੜਾ ਆ ਪਬਲਿਕ ਰਜਿਸਟਰ ਦੇ ਵਿੱਚ ਪਬਲਿਸ਼ ਹੋ ਚੁੱਕਾ ਹੈ ਫॉर ਪਬਲਿਕ ਕਮੈਂਟ ਲਈ, ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਕੁਐਸਟ ਦੇ ਉੱਤੇ FMCSA ਨੇ ਮਈ 2021 ਦੇ ਵਿੱਚ ਵੀ ਇਹ ਜਿਹੜੀ ਹੋਈ ਸੀ, ਪਰ ਸਟੈਚੂਟਰੀ ਅਥਾਰਟੀ ਦੇ ਲੈਕ ਹੋਣ ਕਰਕੇ ਨਹੀਂ ਸੀ ਗੱਲ ਅੱਗੇ ਵਧੀ। ਸੋ ਹੁਣ ਜਿਹੜੀ ਆ ਇਹ ਚੀਜ਼ ਜਿਹੜੀ ਇਹ ਆਲਰੇਡੀ ਪਬਲਿਸ਼ ਹੋ ਚੁੱਕੀ ਆ, ਸੋ ਇੱਥੇ ਜਿਹੜੇ ਕਮੈਂਟ ਹੈਗੇ ਆ ਉਹ ਸ਼ੁਰੂ ਹੋ ਚੁੱਕੇ ਆ। ਸੋ ਹੋਪਫੁਲੀ ਜਿਵੇਂ ਤੁਸੀਂ ਕਿ ਅੱਗੇ ਵੀ ਕਮੈਂਟ ਆਪਾਂ ਕਹਿੰਦੇ ਹੁੰਦੇ ਆ ਕਰਨ ਨੂੰ, ਸੋ ਹੁਣ ਵੀ ਜੇ ਤੁਸੀਂ ਇੱਥੇ ਉੱਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਮੈਂਟ ਕਰ ਸਕਦੇ ਹੋ, ਤੁਹਾਨੂੰ ਲੱਗਦਾ ਕਿ ਠੀਕ ਆ ਜਾਂ ਗਲਤ ਹੈ ਜਾਂ ਕਿਸ ਤਰ੍ਹਾਂ ਆ, ਤੁਸੀਂ ਉਹਦੇ ਉੱਤੇ ਕਮੈਂਟ ਜ਼ਰੂਰ ਕਰੋ। ਸੋ ਰਮਨ ਜੀ, ਇਹ ਮੇਨ ਜਿਹੜਾ ਹੇਅਰ ਟੈਸਟਿੰਗ ਹੈ ਇਹਦੇ ਜਿਹੜੀ ਹਾਰਡ ਡਰੱਗ ਲੈਂਦੇ, ਕੋਕੇਨ ਜਾਂ ਓਪੀਓਇਡਸ ਵਗੈਰਾ ਲੈਂਦੇ ਆ, ਸੋ ਇਹਦੇ ਵਿੱਚ ਬਹੁਤ ਸਾਰੇ ਆਪਣੇ ਡਰਾਈਵਰ ਅੰਮ੍ਰਿਤਧਾਰੀ ਆ, ਸਿੰਘ ਆ, ਬਾਲ ਨਹੀਂ ਕਟਾਉਂਦੇ, ਸਿੱਖ ਕੋਲੀਸ਼ਨ ਵਾਲੇ ਵੀ ਤੇ ਤੁਸੀਂ ਵੀ ਇਹਦੇ ਤੇ ਕੁਝ ਵਰਕਆਊਟ ਕਰਦੇ ਸੀ, ਉਹ ਕਿੱਦਾਂ ਫਿਰ ਵਰਕਆਊਟ ਹੋਊਗਾ? ਜੀ ਬਿਲਕੁਲ, ਹੁਣ ਕਿਉਂਕਿ ਇਹ ਉਦੋਂ ਦਾ ਬਿਲਕੁਲ ਇੱਕ ਹਿਸਾਬ ਦੇ ਨਾਲ ਬੈਕ ਐਂਡ ਤੇ ਬੈਕ ਬਰਨਰ ਤੇ ਪਿਆ ਸੀਗਾ ਇਹ ਟੌਪਿਕ ਜਿਹੜਾ, ਤੇ ਬੈਕ ਐਂਡ ਤੇ ਜਿਹੜੀ ਗੱਲਬਾਤ ਜਿਹੜੀ ਆ ਚੱਲ ਰਹੀ ਸੀਗੀ, ਪਰ ਹੁਣ ਕਿਉਂਕਿ ਇਹ ਇੱਕ ਕਾਈਂਡ ਆਫ ਲੱਗਦਾ ਕਿ ਫਾਸਟ ਫਾਰਵਰਡ ਹੋਣਾ ਸ਼ੁਰੂ ਹੋ ਗਿਆ, ਸੋ ਆਲਰੇਡੀ ਇਹ ਜਿਹੜਾ ਆ ਕਮੈਂਟਸ ਤੇ ਆ ਗਿਆ। ਸੋ ਹੁਣ ਇਸ ਕਰਕੇ ਇਹਦੇ ਉੱਤੇ ਜਿਹੜੀ ਐਗਜ਼ੈਂਪਸ਼ਨ ਹੈਗੀ ਆ, ਜਿਹੜੀ ਸਿੱਖ ਜਾਂ ਆਪਣੇ ਜਿਹੜੇ ਆ ਰਿਲੀਜਨ ਦੇ ਉੱਤੇ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਅੱਗੇ ਹੁਣ ਵਧਾਉਣੀ ਸ਼ੁਰੂ ਹੋ ਜਾਊਗੀ, ਜਿਹਦੇ ਵਿੱਚ ਕਿ ਜਿਹੜੇ ਇਹ ਆਪਣੇ ਅੰਮ੍ਰਿਤਧਾਰੀ ਸਿੱਖ ਆ ਉਹਨਾਂ ਦੇ ਲਈ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉੱਤੇ ਗੱਲਬਾਤ ਜਿਹੜੀ ਆ ਉਹ ਆਲਰੇਡੀ ਚੱਲ ਰਹੀ ਸੀ, ਪਰ ਲੇਕਿਨ ਠੰਡੀ ਪਈ ਸੀਗੀ, ਪਰ ਲੇਕਿਨ ਹੁਣ ਜਿਹੜੀ ਆ ਕਿਉਂਕਿ ਇਹ ਆਲਰੇਡੀ ਐਕਟਿਵ ਹੋ ਚੁੱਕਾ, ਸੋ ਇਸ ਕਰਕੇ ਇੱਥੇ ਫਿਰ ਦੁਬਾਰਾ ਜਿਹੜੀ ਗੱਲਬਾਤ ਉਹ ਸ਼ੁਰੂ ਹੋ ਜੀ। ਸੋ ਇਹਦੇ 'ਚ ਮੈਂ ਇੱਕ ਜਗ੍ਹਾ ਪੜ੍ਹਦਾ ਸੀ, ਉਹ ਕਹਿੰਦੇ ਸੀ ਵੀ ਜੇ ਹੇਅਰ ਟੈਸਟ ਨਹੀਂ ਹੁੰਦਾ ਤੇ ਉਹਨਾਂ ਦਾ ਜਿਹੜਾ ਯੂਰਿਨ ਟੈਸਟ ਉਹ ਕਿਸੇ ਵੇਲੇ ਵੀ ਰਿਕੁਆਇਰ ਕਰ ਸਕਦੇ ਆ, ਸ਼ਾਇਦ ਇਦਾਂ ਦੀ ਵੀ ਕੁਝ ਆਪਸ਼ਨ ਉਹਦੇ 'ਚ ਹੈਗੀ ਆ। ਹਾਂਜੀ, ਉਹ 'ਚ ਆਪਣਾ ਸੀਗਾ ਜੀ ਯੂਰਿਨ ਟੈਸਟ ਹੀ ਉਹਦਾ ਜਿਹੜਾ ਸੈਕਿੰਡ ਆਪਸ਼ਨ ਹੈਗੀ ਆ, ਜਾਂ ਯੂਰਿਨ ਆਪਸ਼ਨ ਤੋਂ ਬਿਨਾਂ ਜਿਹੜਾ ਨੇਲਸ ਹੈਗੇ ਆ ਤੁਹਾਡੇ ਨਹੁੰ ਕੱਟ ਕੇ ਉਹ ਵੀ ਲੈ ਸਕਦੇ ਹੈਗੇ, ਉਹਦੇ 'ਚ ਵੀ ਟੈਸਟ ਹੋ ਸਕਦਾ ਹੈਗਾ। ਸੋ ਆਪਸ਼ਨ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਕਿ ਉਹਦੇ ਵਿੱਚ ਕਿਹੜੀ ਕਿਹੜੀ ਆਪਸ਼ਨ ਹੈਗੀ ਆ। ਪਹਿਲਾਂ ਜਿਹੜੀ ਆਪਸ਼ਨ ਉਹਨਾਂ ਦੇ ਯੂਰਿਨ ਦੀ ਕੀਤੀ ਸੀਗੀ ਉਹਦੇ ਵਿੱਚ ਕਾਫੀ ਮਤਲਬ ਕਿ ਜ਼ਿਆਦਾ ਵਰੀ ਸੀਗਾ, ਉਹ ਮਤਲਬ ਕਿ ਟਾਈਮ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀਗਾ ਕਿ ਮਹੀਨੇ 'ਚ ਇੱਕ ਵਾਰੀ ਜਾਂ 2 ਮਹੀਨੇ 'ਚ ਇੱਕ ਵਾਰੀ ਇੱਦਾਂ ਸੀਗਾ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਟਰਾਈ ਕੀਤੀ ਜਾ ਰਹੀ ਕਿ ਉਹਨੂੰ ਜਿਹੜਾ ਥੋੜਾ ਲੀਨੀਅੰਸੀ ਜਿਹੜੀ ਉੱਥੇ ਕੀਤੀ ਜਾਵੇ, ਜਾਂ ਲੌਂਗ ਰਨ ਦੇ ਵਿੱਚ ਕੀਤਾ ਜਾਵੇ, ਸਾਲ ਦੇ ਵਿੱਚ ਇੱਕ ਵਾਰੀ ਕੀਤਾ ਜਾਵੇ। ਸੋ ਇਸ ਕਰਕੇ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਬਾਕੀ ਜਿਹੜਾ ਹੈਗਾ ਹੇਅਰ ਡਰੱਗ ਟੈਸਟ ਹੈਗਾ ਆ, ਹੁਣ ਬਹੁਤ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਹੇਅਰ ਡਰੱਗ ਟੈਸਟ ਜਿਹੜਾ ਰਿਕੁਆਇਰਡ ਕਰ ਰਹੀਆਂ ਹੈਗੀਆਂ ਇੰਸ਼ੋਰੈਂਸ ਵਾਸਤੇ,
ਜੇ ਤੁਸੀਂ ਇੰਸ਼ੋਰੈਂਸ ਲੈਣੀ ਆ ਤਾਂ ਤੁਹਾਨੂੰ ਹੇਅਰ ਡਰਗ ਟੈਸਟ ਰਿਕੁਆਇਰਡ ਆ। ਇੱਥੇ ਮੈਂ ਰਾਜਨ ਨੇ ਇਹ ਵੀ ਗੱਲ ਦੱਸ ਰਿਹਾ ਹਰਜੋਤ ਭਾਜੀ ਕਿ ਜਿਹੜਾ ਹੇਅਰ ਡਰਗ ਟੈਸਟ ਇੰਸ਼ੋਰੈਂਸ ਕੰਪਨੀ ਕਰਦੀ ਆ ਉਹ ਤੁਹਾਡਾ ਡਰਗ ਐਂਡ ਅਲਕੋਹਲ ਦਾ ਜਿਹੜਾ ਰਿਕੁਆਇਰਮੈਂਟ ਹੈਗੀ FMCSA ਉਹਨੂੰ ਪੂਰੀ ਨਹੀਂ ਕਰਦਾ। ਸੋ ਜੇ ਤੁਸੀਂ ਇੰਸ਼ੋਰੈਂਸ ਕੰਪਨੀ ਵੱਲੋਂ ਹੇਅਰ ਡਰਗ ਟੈਸਟ ਕਰਵਾਇਆ ਹੈਗਾ ਟੂ ਗੈਟ ਇੰਸ਼ੋਰੈਂਸ, ਉਹ ਤੁਹਾਡੀ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ। ਤੁਹਾਨੂੰ ਆਪਣਾ ਡਰਗ ਐਂਡ ਅਲਕੋਹਲ ਦਾ ਅਕਾਊਂਟ ਰੈਂਡਮ ਤੇ ਉਹ ਆਪਣਾ ਪ੍ਰੀ ਇੰਪਲੋਇਮੈਂਟ ਡਰਗ ਟੈਸਟ ਉਹ ਸੈਪਰੇਟਲੀ ਕਰਾਉਣਾ ਪੈਣਾ ਆ। ਸੋ ਬਹੁਤ ਇਹਦੀਆਂ ਵੀ ਪਿਛਲੇ ਵੀਕ ਦੇ ਵਿੱਚ ਕਾਲਸ ਆਈਆਂ ਹੈਗੀਆਂ ਔਰ ਕਾਫੀ ਲੋਕਾਂ ਦੇ ਆਡਿਟ ਆਏ ਆ ਤੇ ਉਹਨਾਂ ਨੇ ਇਹੋ ਹੀ ਸਮਝ ਕੇ ਬੈਠ ਗਏ ਕਿ ਉਹ ਹੇਅਰ ਡਰਗ ਟੈਸਟ ਹੀ ਸਾਰਾ ਕੁਝ ਸੀਗਾ। ਉਹ ਸਿਰਫ ਤੇ ਸਿਰਫ ਇੰਸ਼ੋਰੈਂਸ ਕੰਪਨੀ ਲਈ ਹੈਗਾ। ਉਹ ਤੁਹਾਡਾ ਜਿਹੜਾ ਰੈਗੂਲਰ FMCSA DOT ਰਿਕੁਆਇਰਡ ਡਰਗ ਟੈਸਟ ਹੈਗਾ ਉਹਦੇ ਲਈ ਉਹ ਐਪਲੀਕੇਬਲ ਨਹੀਂ ਹੈਗਾ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ ਹੁਣ ਸਾਰੇ ਕਮੈਂਟ ਵਗੈਰਾ ਕਰ ਲਿਓ, ਮੁੜ ਕੇ ਇਹ ਨਾ ਹੋਵੇ ਵੀ ਉਹ ਐਗਜ਼ੈਂਪਸ਼ਨ ਨਾ ਮਿਲੇ ਤੇ ਫਿਰ ਸਾਰੇ ਆਪਾਂ ਰੌਲਾ ਪਾਈਏ ਵੀ ਦੇਖੋ ਯਾਰ ਹੁਣ ਤਾਂ ਵਾਲ ਕੱਟ ਕੇ ਦੇਣੇ ਪੈਣੇ ਆ। ਸੋ ਆਪਾਂ ਇਨਫੋਰਮ ਜ਼ਰੂਰ ਕਰ ਰਹੇ ਹਾਂ। ਇਹਦੇ ਨਾਲ ਕਾਫੀ ਲੰਬੇ ਸਮੇਂ ਤੋਂ ਸਿੱਖ ਕੋਲੀਸ਼ਨ ਵਾਲੇ ਜਿਹੜੀ ਹੈਗੀ ਆਰਗੇਨਾਈਜੇਸ਼ਨ ਤੇ ਨਾਪਟਾ ਵਾਲੇ ਰਲ ਕੇ ਕੰਮ ਵੀ ਕਰ ਰਹੇ ਹੈਗੇ ਆ ਤਾਂ ਕਿ ਪੂਰੀ ਜੋ ਆਪਾਂ ਸਿੰਘ ਹੈਗੇ ਆ ਉਹਨਾਂ ਨੂੰ ਵਾਲ ਵਾਲੀ ਜਿਹੜੀ ਗੱਲ ਆ ਉਹਦੇ ਤੋਂ ਐਗਜ਼ੈਂਪਸ਼ਨ ਹੋਵੇ। ਬਾਕੀ ਯੂਰਿਨ ਟੈਸਟ ਵਗੈਰਾ ਤਾਂ ਕੋਈ ਪ੍ਰੋਬਲਮ ਨਹੀਂ ਹੈ ਬਾਕੀ, ਜਾਂ ਈਵਨ ਨੇਲ ਦੀ ਵੀ। ਜੀ ਬਿਲਕੁਲ। ਸੋ ਇਹ ਆਪਾਂ ਵੈਸੇ ਚਿਰ ਤੋਂ ਹੀ ਚਰਚਾ ਜਿਹੜੀ ਚੱਲ ਰਹੀ ਸੀ, ਮੈਨੂੰ ਲੱਗਦਾ ਸਾਲ ਤੋਂ ਵੱਧ ਹੋ ਗਿਆ ਇਸ ਚਰਚਾ ਜਿਹੜੀ ਉਹ ਸ਼ੁਰੂ ਹੋਇਆ ਨੂੰ ਵੀ ਇਸ ਪਾਸੇ ਵੱਲ ਕੰਮ ਸ਼ੁਰੂ ਹੋਈ ਸੀ ਰਾਜਰ ਜੀ 2020 ਦੇ ਵਿੱਚ। ਹੁਣ ਤੁਸੀਂ ਦੇਖੋ ਸੋ ਚਿਰ ਦੀ ਚੱਲ ਰਹੀ ਹੈ। ਬਾਕੀ ਸਰੋਤੇ ਜੇ ਤੁਹਾਡਾ ਵੀ ਕੋਈ ਟਰੈਕਿੰਗ ਬਾਰੇ ਕੋਈ ਸਵਾਲ ਵੀ ਹੈਗਾ ਆ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ। ਅਗਲੀ ਆਪਾਂ ਥੋੜੀ ਜਿਹੀ ਖਬਰ ਸਾਂਝੀ ਕਰੀਏ AV5 ਨੂੰ ਲੈ ਕੇ। ਫਿਰ ਹੁਣ ਇਹ ਹੈਡਲਾਈਨਸ ਬਣੀਆਂ ਹੋਈਆਂ ਸਾਰੇ ਪਾਸੇ ਵੀ ਇਹ ਜਿਹੜੇ ਕੈਲੀਫੋਰਨੀਆ ਦੇ ਗਿਗ ਵਰਕਰ ਲਾ ਹੈਗਾ ਆ ਇਹ ਖਾਸ ਕਰਕੇ ਟਰੱਕਿੰਗ ਵਾਲਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਡੇਕ ਬਣਿਆ ਹੋਇਆ ਆ। ਕਹਿੰਦੇ ਵੀ ਲੋਟ ਆਫ ਹੈਡ ਸਕ੍ਰੈਚਿੰਗ ਆ ਉਹਨਾਂ ਦੇ ਲਈ। ਸੋ ਉਹਦੇ ਬਾਰੇ ਕੋਈ ਅਪਡੇਟ? ਬਿਲਕੁਲ ਉਹਦੇ ਬਾਰੇ ਤਾਂ ਸੇਮ ਆਲ ਹੀ ਹੈਗਾ ਆ ਜੇ ਫॉर ਦੀ ਟਾਈਮ ਬੀਇੰਗ ਜਿਹੜਾ ਇਹ ਸੇਮ ਚੀਜ਼ ਹੈਗੀ ਆ। ਜਿਵੇਂ ਕਿ ਬਹੁਤ ਕੰਪਨੀਜ਼ ਵੱਲੋਂ ਜਾਂ ਬਹੁਤ ਜਣਿਆਂ ਵੱਲੋਂ ਕਾਲਸ ਜਾਂ ਪਰਸਨਲੀ ਮਿਲਦੇ ਹੈਗੇ ਆ ਤਾਂ ਉਹਨਾਂ ਦੇ ਵੱਲੋਂ ਇਹ ਕੀਤਾ ਜਾਂਦਾ ਕਿ ਸਾਨੂੰ ਕੋਈ ਫਰਕ ਤਾਂ ਲੱਗ ਨਹੀਂ ਰਿਹਾ ਹੈਗਾ ਜਾਂ ਕੁਝ ਹੋਇਆ ਤਾਂ ਹੈ ਨਹੀਂ ਹੈਗਾ। ਬਈ ਇਹ ਜਿਹੜੀ ਚੀਜ਼ ਹੈਗੀ ਆ ਇਹ ਡੈਫੀਨੇਟਲੀ ਬਿਹਾਈਂਡ ਦਾ ਸੀਨ ਜਿਹੜੇ ਕੰਮ ਚੱਲਦੇ ਰਹਿੰਦੇ ਆ। ਬਿਹਾਈਂਡ ਦਾ ਸੀਨ ਸਾਰਾ ਕੁਝ ਹੋ ਰਿਹਾ ਜਿਹਦੇ ਵਿੱਚ ਕਿ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਆਡਿਟ ਹੋ ਰਹੀਆਂ ਹੈਗੀਆਂ ਵਰਕਰਸ ਕਾਂਪ ਵੱਲੋਂ ਜਾਂ EDD ਵੱਲੋਂ ਜਾਂ ਹੋਰ ਡਿਪਾਰਟਮੈਂਟਸ ਵੱਲੋਂ ਉਹਨਾਂ ਨੂੰ ਜ਼ਿਆਦਾ ਇਹਦੇ ਬਾਰੇ ਦੇ ਵਿੱਚ ਜਿਹੜੀ ਗੱਲਬਾਤ ਕਲੈਰਿਟੀ ਹੋਊਗੀ। ਔਰ ਬਹੁਤ ਜ਼ਿਆਦਾ ਵਾਰੀ ਇਹ ਹੁੰਦਾ ਕਿ ਬਹੁਤ ਘੱਟ ਕੰਪਨੀਆਂ ਆ ਜਿਹੜੀਆਂ ਕਿ ਸਾਡੇ ਕੋਲ ਡਿਸਕਲੋਜ਼ ਕਰਦੀਆਂ ਆਣ ਕੇ ਵੀ ਮਤਲਬ ਸਾਡੇ ਨਾਲ ਆਹ ਚੀਜ਼ ਹੋ ਰਹੀ ਹੈਗੀ ਆ ਸੋ ਕਿੱਦਾਂ ਵਰਕਆਊਟ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ। ਬਹੁਤ ਘੱਟ ਮਾਤਰਾ ਦੇ ਵਿੱਚ ਕੰਪਨੀਆਂ ਹੈਗੀਆਂ ਜਿਹੜੀਆਂ ਇੱਦਾਂ ਕਰਦੀਆਂ ਹੈਗੀਆਂ। ਪਰ ਜੇ ਤੁਹਾਡੇ ਨਾਲ ਕੋਈ ਐਸੀ ਚੀਜ਼ ਹੋ ਰਹੀ ਹੈਗੀ ਹੈ ਜਾਂ ਤੁਸੀਂ ਐਸੀ ਚੀਜ਼ ਦੇ ਗੋ ਥਰੂ ਹੋ ਰਹੇ ਹੈਗੇ ਆ ਪਲੀਜ਼ ਸਾਨੂੰ ਕਾਲ ਕਰਕੇ ਜ਼ਰੂਰ ਅਪਡੇਟ ਕਰ ਦਿਆ ਕਰੋ ਕਿਉਂਕਿ ਉਹਦੇ ਨਾਲ ਇਹ ਹੈ ਕਿ ਅਸੀਂ ਬਾਕੀ ਸਾਰਿਆਂ ਨੂੰ ਵੀ ਦੱਸ ਸਕਦੇ ਹਾਂ ਕਿ ਕੀ ਚੱਲ ਰਿਹਾ ਹੈਗਾ ਬਿਹਾਈਂਡ ਦਾ ਸੀਨ। ਡੈਫੀਨੇਟਲੀ ਅਸੀਂ ਨਾਂ ਨਹੀਂ ਕਿਸੇ ਦਾ ਦੱਸਦੇ ਹੈਗੇ ਜਾਂ ਨਾ ਹੀ ਕਿਸੇ ਕੋਲ ਪਰਸਨਲੀ ਨਾਂ ਲੈਂਦੇ ਹੈਗੇ ਪਰ ਇਹ ਚੀਜ਼ ਜ਼ਰੂਰ ਦੱਸੀ ਦੀ ਆ ਕਿ ਆਹ ਚੀਜ਼ ਵਾਪਰ ਰਹੀ ਹੈਗੀ, ਆਹ ਚੀਜ਼ ਹੋ ਰਹੀ ਆ। ਡਿਪਾਰਟਮੈਂਟ ਦੇ ਨਾਲ ਜਿਹੜਾ ਕਨੈਕਸ਼ਨ ਹੈਗਾ ਲਿੰਕ ਬਣਾਈ ਰੱਖੀ ਦਾ ਉਹਨਾਂ ਦੇ ਕੋਲੋਂ ਵੀ ਟਾਈਮ ਟੂ ਟਾਈਮ ਅਪਡੇਟਸ ਜਿਹੜੇ ਆ ਉਹ ਲੈਂਦੇ ਰਹੀਦਾ। ਪਰ ਡੈਫੀਨੇਟਲੀ ਜੇ ਕਹੀਏ ਨਾ ਕਿ ਸਾਹਮਣੇ ਜਿੱਦਾਂ ਹੁਣ ਹਰ ਇੱਕ ਬੰਦਾ ਇਹ ਸੋਚਦਾ ਵੀ ਲਾਅ ਲਾਗੂ ਹੋ ਗਿਆ ਸ਼ਾਇਦ ਸੜਕ ਤੇ ਤੁਰੇ ਜਾਂਦੇ ਨੂੰ ਕਿਸੇ ਨੇ ਫੜ ਕੇ ਬਿਠਾ ਲੈਣਾ ਵੀ ਇਹ ਲਾਅ ਲਾਗੂ ਹੋ ਗਿਆ। ਇੱਦਾਂ ਦੀ ਕੋਈ ਗੱਲ ਨਹੀਂ ਗੀ, ਇੱਦਾਂ ਕੁਛ ਨਹੀਂ ਹੋਣਾ। ਬਿਜ਼ਨਸ ਐਜ਼ ਯੂਜੂਅਲ ਚੱਲਣਾ ਆ। ਉਹ ਜਿਹੜਾ ਬੰਦਾ ਜਿੱਥੇ ਭੱਜਿਆ ਜਾਂਦਾ ਫੜਿਆ ਗਿਆ ਉਹਦੇ ਤੇ ਅਸਰ ਹੋਊਗਾ ਤੇ ਬਾਕੀ ਤਾਂ ਜਿਹੜਾ ਅਜੇ ਸਿੰਪਲੀ ਇਹਦੀਆਂ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ ਕਿਉਂਕਿ ਕਾਫੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਜੋੜ ਤੋੜ ਲਾ ਰਹੇ ਹੈਗੇ ਕਿ ਇੱਦਾਂ ਕਰ ਲਈਏ ਇੱਦਾਂ ਕਰ ਲਈਏ ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਕਰ ਸਕਦੇ ਆਹ ਕਰ ਸਕਦੇ ਉਹ ਕਰ ਸਕਦੇ। ਉਹਦਾ ਸਿੰਪਲ ਜਵਾਬ ਹੈਗਾ ਕਿ ਸਾਰਾ ਕੁਝ ਪਿੱਛੇ ਰੱਖ ਕੇ ਜਦੋਂ ਤੁਸੀਂ ਕਿਸੇ ਨੂੰ ਹਾਇਰ ਕਰਨਾ ਆ ਉਹਦੇ ਤੇ ABC ਟੈਸਟ ਕੰਪਨੀ ਨੂੰ ਯੂਜ਼ ਕਰਨਾ ਪੈਣਾ ਟੂ ਮੇਕ ਸ਼ੋਰ ਕਿ ਉਹ ਤਿੰਨੇ ਆਪਸ਼ਨਾਂ ਉਹਨਾਂ ਤਿੰਨਾਂ ਚੋਂ ਕੋਈ ਆਪਸ਼ਨ ਤੁਹਾਡੇ ਤੇ ਲਾਗੂ ਤਾਂ ਨਹੀਂ ਹੁੰਦੀ। ਜੇ ਉਹਨਾਂ ਤਿੰਨਾਂ ABC ਦੇ ਵਿੱਚੋਂ ਕੋਈ ਵੀ ਤੁਹਾਡੇ ਤੇ ਲਾਗੂ ਹੁੰਦੀ ਆ ਤੇ ਦੈਟ ਪਰਸਨ ਇਜ਼ ਯੋਰ EMPLOYEE। ਉਹ ਤੋਂ ਬਾਅਦ ਜਿਹਨੂੰ ਪੇ ਕਿੱਦਾਂ ਕਰਨਾ ਨਹੀਂ ਕਰਨਾ ਉਹ ਬਾਅਦ ਦੀਆਂ ਗੱਲਾਂ ਆ। ਸਾਰੇ ਜਾਣੇ ਇੱਕੋ ਗੱਲ ਕਹਿ ਦਿੰਦੇ ਆ ਜੀ ਭਾਜੀ ਕਾਰਪੋਰੇਸ਼ਨ ਤੋਂ ਕਾਰਪੋਰੇਸ਼ਨ ਤਾਂ 1099 ਦੀ ਲੋੜ ਨਹੀਂ। ਉਹ ਬਾਅਦ ਦੀਆਂ ਗੱਲਾਂ
ਪਹਿਲਾਂ ਤਾਂ ਜਿੱਦਣ ਤੁਸੀਂ ਉਹਨੂੰ ਬਿਜ਼ਨਸ ਫੜਾਇਆ ਰਾਈਟ, ਜਿੱਦਣ ਤੁਸੀਂ ਉਹਨੂੰ ਕੰਮ ਦਿੱਤਾ ਉਦਣ ਤੁਹਾਨੂੰ ABC ਟੈਸਟ ਲਾਗੂ ਕਰਨਾ ਪੈਣਾ। ਜੇ ਉਹ ABC ਟੈਸਟ ਦੇ ਵਿੱਚੋਂ ਕੁਝ ਵੀ ਤੁਹਾਡੇ ਲਾਗੂ ਹੁੰਦਾ that is it। ਉਸ ਤੋਂ ਬਾਅਦ ਕੀ ਤੁਸੀਂ ਹੁਣ ਜਿਹੜਾ ਵਿਸਕਾਂਸਨ ਵਾਲਾ ਕੇਸ ਹੈਗਾ ਹਰਜੋਤ ਜੀ। ਭਾਜੀ, ਉਹ ਵੀ ਬਾਹਰਲੀ ਸਟੇਟ ਹੈਗੀ ਆ, ਉਹਦੇ ਵਿੱਚ ਵੀ ਕੰਪਨੀ ਜਿਹੜੀ ਸ਼ਨਾਈਡਰ ਸੀਗੀ ਉਹਨੇ ਪੂਰਾ ਆਪਣਾ ਕੰਟਰੈਕਟ ਲਿਖਿਆ ਸੀਗਾ, ਸਾਰਾ ਕੁਝ ਲਿਖਿਆ ਸੀਗਾ, ਪਰ ਕੰਟਰੈਕਟ ਉਹਦਾ ਲੋਅਰ ਕੋਰਟ ਨੇ ਮੰਨਿਆ ਸੀ ਪਰ ਹਾਇਰ ਕੋਰਟ ਨੇ ਕੰਟਰੈਕਟ ਨਹੀਂ ਮੰਨਿਆ। ਸੇਮ ਚੀਜ਼ ਹੁਣ ਇਲੀਨੋਇਸ 'ਚ ਦੂਜਾ ਕੇਸ ਆ ਗਿਆ, ਉਹਦੇ ਵਿੱਚ ਵੀ ਸੇਮ ਚੀਜ਼ ਆ, ਲੋਅਰ ਕੋਰਟ ਨੇ ਉਸ ਕੰਪਨੀ ਦਾ ਕੰਟਰੈਕਟ ਮੰਨਿਆ, ਹਾਇਰ ਕੋਰਟ ਨੇ ਨਹੀਂ ਮੰਨਿਆ। ਹਾਇਰ ਕੋਰਟ ਨੇ ਵਾਪਸ ਭੇਜਤਾ ਕੇਸ ਵੀ ਨਹੀਂ, ਇਹ ਮਤਲਬ ਕਿ EMPLOYEE ਦੇ ਹੱਕ ਦੇ ਵਿੱਚ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਉੱਭਰ ਕੇ ਆ ਰਹੀਆਂ ਸਾਹਮਣੇ। ਪਰ ਡੈਫੀਨੇਟਲੀ ਜਿਹੜਾ ਹਰਜੋਤ ਭਾਈ ਤੁਸੀਂ ਗੱਲ ਕੀਤੀ ਆ, ਉਹਦੇ ਲਈ ਆਪਾਂ ਇਹੋ ਕਹਾਂਗੇ ਵੀ ਆਉਣ ਵਾਲੇ ਸਮੇਂ 'ਚ ਜਦੋਂ ਇੱਦਾਂ ਦੇ ਜਿਹੜੇ ਕੇਸਿਸ ਆਉਂਦੇ ਬਾਹਰ ਆਉਂਦੇ ਆ ਜਾਂ ਪਬਲਿਕ ਆਈਜ਼ ਦੇ ਵਿੱਚ ਆਉਂਦੇ ਆ, ਉਦੋਂ ਪਤਾ ਲੱਗਦਾ ਕੇਸ ਲਾਅ ਦਾ ਜਿਹੜਾ ਆ ਉਹ ਕਿਹੜੇ ਪਾਸੇ ਨੂੰ ਜਿਹੜਾ ਰੁਝਾਨ ਚੱਲ ਰਿਹਾ ਹੈ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀਆਂ ਕੈਲੀਫੋਰਨੀਆ ਦੀਆਂ ਏਜੰਸੀਜ਼ ਆ ਜਿਨ੍ਹਾਂ ਨੇ ਐਨਫੋਰਸ ਕਰਨਾ ਹੈਗਾ, ਉਹਨਾਂ ਨੇ ਹਜੇ ਤੱਕ ਕਲੈਰੀਫਾਈ ਨਹੀਂ ਕੀਤਾ ਵੀ ਉਹ ਐਨਫੋਰਸਮੈਂਟ ਕਿਸ ਤਰ੍ਹਾਂ ਕਰਨਗੇ। ਗਵਰਨਰ ਦੇ ਆਫਿਸ ਨੂੰ ਵੱਖ-ਵੱਖ ਨਿਊਜ਼ ਆਊਟਲੈਟਸ ਕੰਟੈਕਟ ਕਰ ਰਹੇ ਆ ਤੇ ਉਹ ਸਿਰਫ ਇੰਨਾ ਕਿ ਜਵਾਬ ਦਿੰਦੇ ਆ ਵੀ ਅਸੀਂ ਟਰੱਕਰਸ ਦਾ ਜੋ ਕੰਸਰਨ ਆ ਉਹਦੇ ਵੱਲ ਦੇਖ ਰਹੇ ਆ, ਪਰ ਹੋਰ ਕੋਈ ਉਹਦੇ ਬਾਰੇ ਡਿਟੇਲ ਨਹੀਂ ਦੇ ਰਹੇ ਹੈਗੇ। ਸੋ ਜ਼ਰੂਰ ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ, ਜੇ ਹੋਰ ਕਿਸੇ ਆਪਣੇ ਭੈਣ ਭਰਾ ਦੇ ਉੱਤੇ ਕਿਸੇ ਨੂੰ ਆਡਿਟ ਆਇਆ ਜਾਂ ਕਿਸੇ ਨੂੰ ਕੋਈ ਇੱਦਾਂ ਦਾ ਇਸ਼ੂ ਆਇਆ, ਕਿਸੇ ਜਿਹੜੀ ਐਨਫੋਰਸਮੈਂਟ ਏਜੰਸੀ ਵੱਲੋਂ ਕਾਲ ਆਈ ਆ, ਜ਼ਰੂਰੀ ਨਹੀਂ ਤੁਸੀਂ ਆਪਣੀ ਕੰਪਨੀ ਦਾ ਨਾਮ ਦੱਸਣਾ, ਜ਼ਰੂਰ ਦੱਸ ਦਿਓ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਭਈ ਇਸ ਇਸ਼ੂ ਦੇ ਉੱਤੇ ਗੱਲਬਾਤ ਹੋ ਰਹੀ ਹੈਗੀ ਆ। ਬਿਲਕੁਲ ਹਰਜੋਤ ਭਾਜੀ, ਆਪਣਾ ਜਿਹੜਾ ਜਦੋਂ ਈਵਨ ਓਕਲੈਂਡ ਵਾਲਾ ਪ੍ਰੋਟੈਸਟ ਸੀਗਾ, ਜਿੱਦਣ ਥਰਸਡੇ ਨੂੰ ਆਣ ਕੇ ਗਵਰਨਰ ਦੀ ਉੱਥੇ ਚਿੱਠੀ ਮਿਲੀ ਸੀਗੀ, ਉਹਦੇ 'ਚ ਉਹਨਾਂ ਨੇ ਗਵਰਨਰ ਵੱਲੋਂ ਇੱਕ ਲੈਟਰ ਇਸ਼ੂ ਕੀਤਾ ਸੀਗਾ ਕਿ ਗਵਰਨਰ ਆਫਿਸ ਵੱਲੋਂ ਜਿਹੜੇ ਆ ਅਸਿਸਟੈਂਸ ਦਿੱਤੀ ਜਾ ਰਹੀ ਆ ਟੂ ਗੈਟ ਕੰਪਲਾਇੰਟ ਵਿਦ ਦਿਸ ਲਾ। ਸੋ ਗਵਰਨਰ ਦੇ ਆਫਿਸ ਵੱਲੋਂ ਉਹ ਇੱਕ ਜਿਹੜੀ ਚੀਜ਼ ਆ ਉਹੀ ਆ ਰਹੀ ਹੈਗੀ। ਅਜੇ ਤੱਕ ਜੇ ਆਪਾਂ ਕਹੀਏ ਬਈ ਹੋਰ ਕੋਈ ਅਪਡੇਟ ਮਿਲ ਰਿਹਾ ਹੈਗਾ ਨਹੀਂ। ਹਾਂ, ਡੈਫੀਨੇਟਲੀ ਜਿਹੜੀ ਗਵਰਨਮੈਂਟ ਹੈਗੀ ਆ ਇਸ ਵੇਲੇ ਉਹ ਜਿਹੜੀ ਆ ਇਸ ਚੀਜ਼ ਦੇ ਉੱਤੇ ਜ਼ਰੂਰ ਚੱਲ ਰਹੀ ਹੈਗੀ ਆ ਕਿ ਮਾਰਕੀਟ ਕਰ ਰਹੇ ਆ, ਐਡਵਰਟਾਈਜ਼ ਕਰ ਰਹੇ ਆ ਫॉर ਦਾ EMPLOYEES ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਮਿਸਕਲਾਸੀਫਾਈਡ ਕੀਤਾ ਗਿਆ ਜਾਂ ਕਿਸੇ ਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਚੀਜ਼ ਇਸ ਤਰ੍ਹਾਂ ਦੀ ਮਹਿਸੂਸ ਹੋ ਰਹੀ ਆ ਜਾਂ ਵੇਜਸ ਨਹੀਂ ਪੇ ਹੋ ਰਹੀਆਂ ਜਾਂ ਕੁਛ ਇੱਦਾਂ ਦਾ ਲੱਗ ਰਿਹਾ, ਤੇ ਉਹ ਜਿਹੜਾ ਆ ਉਹ ਜ਼ਰੂਰ ਉਹਨਾਂ ਦੇ ਨਾਲ ਮਤਲਬ ਕਿ ਕੰਟੈਕਟ ਕਰਨ, ਉਹਨਾਂ ਦੇ ਨਾਲ ਕੇਸ ਫਾਈਲ ਕਰਨ। ਕਾਰ ਵਾਲਿਆਂ ਦੀਆਂ ਚਿੱਠੀਆਂ ਵੀ ਕੁਛ ਪਹੁੰਚ ਰਹੀਆਂ ਆ, ਸੋ ਵੀ ਉਹਨਾਂ ਦੀ ਕਹਿੰਦੇ ਵੀ ਜੇ ਕੰਪਲਾਈ ਨਹੀਂ ਕਰਦੇ ਉਹਨਾਂ ਦੀ ਇਨਸਪੈਕਸ਼ਨ ਦੇ ਨਾਲ ਹਾਈ ਇਮਿਸ਼ਨ ਡਿਟੈਕਟਡ ਕਹਿੰਦੇ ਆ ਵੀ ਉਹ ਕੀਤੀ ਸੀਗੀ। ਸੋ ਚਿੱਠੀ ਜਿਹੜੀ ਉਹ ਆਉਂਦੀ ਆ ਤੇ ਬਿਲਕੁਲ ਬਿਲਕੁਲ ਸਨੀ ਗਰੇਵਾਲ ਵੱਲੋਂ ਇਹ ਇਨਫੋਰਮੇਸ਼ਨ ਜਿਹੜੀ ਆ ਮੈਨੂੰ ਵੀ ਹੁਣ ਪੁੱਛਦਾ ਕੀਤੀ ਹੈ ਕਿ ਜਿਹੜੇ 에ਅਰ ਰਿਸੋਰਸ ਬੋਰਡ ਵੱਲੋਂ ਜਿਹੜਾ I-10 ਤੇ I-15 ਦੇ ਉੱਤੇ ਜਿਹੜੇ ਆ LA ਸਕੇਲਸ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਸਕੈਨਰਸ ਆ ਉਹ ਲਾ ਦਿੱਤੇ ਗਏ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਉੱਧਰੋਂ ਟਰੱਕ ਲੈ ਕੇ ਆਉਣੇ ਆ ਜਾਂ ਕੁਛ ਕਰਦੇ ਆ ਤੇ ਉਹਦਾ ਜਿਹੜਾ ਆ ਅਮਿਸ਼ਨ ਆ ਉਹਦੀ ਤੁਹਾਨੂੰ ਲੈਟਰ ਜਿਹੜੀ ਆ ਹਾਈ ਐਮਿਟਰ ਦੀ ਜਿਹੜੀ ਲੈਟਰ ਆ ਉਹ ਆ ਜਾਂਦੀ ਆ। ਤੇ ਜੇ ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਜੇ ਤੁਸੀਂ ਯੂਜ਼ ਟਰੱਕ ਬਾਏ ਕਰ ਰਹੇ ਆਊਟ ਆਫ ਸਟੇਟ ਤੇ ਕੈਲੀਫੋਰਨੀਆ DMV ਨੂੰ ਜ਼ਰੂਰ ਪਹਿਲਾਂ ਪੁੱਛ ਲਓ ਕਿ ਉਹ ਟਰੱਕ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਹੋ ਸਕਦਾ ਕਿ ਨਹੀਂ ਹੋ ਸਕਦਾ, ਬਿਕੋਜ਼ ਇਹ ਵੀ ਚੀਜ਼ ਜਿਹੜੀ ਆ ਸਨੀ ਨੇ ਭੇਜੀ ਆ ਕਿ ਇਹ ਚੀਜ਼ ਹੋ ਰਹੀ ਆ ਕਿ ਜਿਹੜੇ ਟਰੱਕਸ ਹੈਗੇ ਆ ਉਹ ਬਾਹਰੋਂ ਬਾਏ ਕੀਤੇ ਜਾ ਰਹੇ ਆ ਔਰ ਰਜਿਸਟਰਡ ਕਰਨ ਵੇਲੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹ ਐਮਿਸ਼ਨਸ ਦੇ ਵਿੱਚ ਪਾਸ ਨਹੀਂ ਹੁੰਦੇ। ਬਿਲਕੁਲ। ਸੋ ਹੁਣ ਤੁਸੀਂ ਦੇਖੋ ਹਰਜੋਤ ਜੀ ਵੀ ਇਹਨਾਂ ਦੇ ਡਿਟੈਕਟਰ ਤਾਂ ਤਗੜੇ ਹੀ ਆ ਜੀ, ਉਹ ਦੱਸ ਰਹੇ ਵੀ ਕਿੰਨਾ ਬਲੈਕ ਕਾਰਬਨ ਐਮਿਸ਼ਨ ਆ ਇੰਨੀ ਤਰੀਕ ਨੂੰ ਆਹ ਕਾਉਂਟੀ 'ਚ ਆਹ ਲਾਇਸੈਂਸ ਪਲੇਟ ਵਾਲਿਆਂ ਦਾ ਜਿਹੜਾ ਉਹ ਚੱਲ ਰਿਹਾ। ਸੋ ਥਾਂ ਥਾਂ ਦੇ ਉੱਤੇ ਜਿਹੜਾ ਉਹ ਸਮੌਗ ਵਾਲਾ ਇਹਦਾ ਮਤਲਬ ਉਹ ਵੀ ਨਾਲ ਫਿਰ ਇੱਕ ਹਿਸਾਬ ਦੇ ਨਾਲ ਰਮਨ ਜੀ ਫਿਰ ਗੱਲ ਤਾਂ ਤੁਰੀ ਹੋਈ ਆ, ਸ਼ੁਰੂ ਹੀ ਆ ਵੀ ਜਿਹੜਾ ਜ਼ਿਆਦਾ ਸਮੌਗ ਕਹਿੰਦੇ ਵੀ 4 ਵਾਰੀ ਕਰਾਉਣਾ ਆ ਉਹ ਇਹਨਾਂ ਨੇ ਇੱਦਾਂ ਦੇ ਡਿਟੈਕਟਰ ਤਾਂ ਫਿਰ ਲਾਏ ਹੀ ਆ। ਨਹੀਂ ਰਾਜਵੀਰ, ਗੱਲ ਤੋਰੀ ਨਹੀਂ ਗੀ, ਆਲਰੇਡੀ ਲਾਅ ਬਣ ਚੁੱਕਾ ਆ। ਲਾਅ ਸਿਰਫ ਇੰਪਲੀਮੈਂਟ ਹੋਣਾ ਹੈ। ਲਾਅ ਕਈ ਸਾਲਾਂ ਦਾ ਬਣਿਆ ਪਿਆ ਆ, ਇਹ ਲਾਅ ਇੰਪਲੀਮੈਂਟ ਹੋਣਾ ਆ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਜਿਹੜਾ ਲੈਟਰ ਹੁਣ ਆਪਣੇ ਕੋਲ ਹੈਗਾ ਇਹਦੇ ਵਿੱਚ ਦੱਸਿਆ ਗਿਆ ਕਿ ਬਲੈਕ ਕਾਰਬਨ ਐਮਿਸ਼ਨ ਜਿਹੜੇ ਹੈਗੇ ਆ ਉਹਨਾਂ ਦੀ ਰੀਡਿੰਗ 164.25 ਮਾਈਕਰੋਗ੍ਰਾਮਸ ਪਰ ਕਿਲੋ ਹੈਗੀ ਆ ਜਿਹੜੀ ਉਹਦੀ, ਤੇ ਪਲੱਸ ਨਾਲ ਉਹਦੇ ਥੱਲੇ ਜਿਹੜੀ ਪੈਨਲਟੀ ਆ, ਦੇਖੋ ਪੈਨਲਟੀ ਕਿੰਨੀ ਆ ਕਿ 30 ਡੇਜ਼ ਦਾ ਟਾਈਮ ਦਿੱਤਾ ਗਿਆ ਹੈ। ਇਹ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, 30 ਡੇਜ਼ ਦਾ ਟਾਈਮ ਦਿੱਤਾ ਗਿਆ ਵੀ ਉਹਨੂੰ ਫਿਕਸ ਕਰ ਲਓ। ਜੇ 30 ਡੇਜ਼ ਤੁਸੀਂ ਫਿਕਸ ਨਹੀਂ ਕਰਦੇ ਦੈਨ ਉਹ ਤੋਂ ਬਾਅਦ ਜੇ ਤੁਸੀਂ ਫੜੇ ਜਾਂਦੇ ਆ ਤਾਂ ਉਹ $10,000 ਪਰ ਡੇ ਦੀ ਪੈਨਲਟੀ ਆ ਉਹਦੀ। ਦੇਖ ਲਓ।
ਸੋ ਯਾ ਇਹ ਜਿਹੜੀ ਚੀਜ਼ ਆ ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਕੀਤੀ ਸੀ, ਅਪਡੇਟ ਕੀਤੀ ਸੀਗੀ। ਔਰ ਮੈਨੂੰ ਕਈਆਂ ਨੇ ਜਿਹੜਾ ਕੁਐਸਚਨ ਪੁੱਛਿਆ ਕਿ ਤੁਸੀਂ ਇਹ ਜਿਹੜੀ ਚੀਜ਼ ਲਿਆਉਂਦੇ ਆ ਵੀ ਇਹ ਕਿੱਥੇ ਲਿਖੀ ਆ, ਕਿੱਥੇ ਗੱਲ ਕੀਤੀ ਆ। ਮੇਰੇ ਖਿਆਲ ਸਨੀ ਇਸ ਚੀਜ਼ ਦਾ ਸਨੀ ਆਪਣਾ ਜਿਹੜਾ ਹੈਗੇ ਗਰੇਵਾਲ, ਉਹ ਇਸ ਚੀਜ਼ ਦਾ ਹੈਗਾ ਕਿ ਅਸੀਂ ਮੀਟਿੰਗ ਦੇ ਵਿੱਚ ਇਕੱਠੇ ਸੀਗੇ ਜਦੋਂ ਲਾਸਟ ਈਅਰ ਮੇਰੇ ਖਿਆਲ 2021 ਦੇ ਵਿੱਚ ਮੀਟਿੰਗ ਹੋਈ ਸੀਗੀ। ਉਦੋਂ ਅਸੀਂ ਮੀਟਿੰਗ ਸਾਰਿਆਂ ਨੇ ਇਕੱਠੇ ਨੇ ਅਟੈਂਡ ਕੀਤੀ ਸੀ, ਜਿਸ ਉਹਨਾਂ ਨੇ ਡੀਟੇਲ ਦੇ ਵਿੱਚ ਸਾਨੂੰ ਸਾਰਾ ਪਾਵਰ ਪੁਆਇੰਟ ਦੱਸਿਆ। ਬਿਲਕੁਲ ਰਮਨ ਜੀ, ਹਵਾ ਚੋਂ ਤਾਂ ਅਸੀਂ ਬਣਾ ਨਹੀਂ ਲਿਆਉਣੀ ਹੈ ਨਾ ਗੱਲ ਵੀ ਉਹਨਾਂ ਨੇ $10,000 ਜੁਰਮਾਨਾ। ਹੁਣ ਇਹਦੇ ਵਿੱਚ ਇਹ ਆ 30 ਦਿਨ ਦਾ ਉਹਨਾਂ ਨੇ ਦਿੱਤਾ ਠੀਕ ਕਰਨ, ਜੇ ਨਾ ਕੀਤਾ ਤਾਂ ਫਿਰ $10,000 ਪ੍ਰਤੀ ਦਿਨ ਜੁਰਮਾਨਾ, ਤੇ ਜੇ 45 ਦਿਨਾਂ 'ਚ ਰਿਜ਼ੋਲਵ ਨਾ ਹੋਈ ਤਾਂ ਤੁਹਾਡੀ ਰਜਿਸਟ੍ਰੇਸ਼ਨ ਤੇ ਬਲੌਕ। ਜਿਹੜੀ DMV ਆ ਉਹ ਉਸ ਦੇ ਵਿੱਚ ਜਿਹੜੀ ਉਹ ਕਰ ਸਕਦੀ ਆ। ਸੋ ਤੁਸੀਂ ਦੇਖੋ ਵੀ ਤਿੱਖਾ ਹੀ ਆ ਜੀ ਕੰਮ ਇੱਥੇ ਇਦਾਂ। ਨਾਲੇ ਇਹ ਆ ਬਈ ਰਮਨ ਜੀ ਤੇ ਰਾਜਕਰਨ ਜੀ, ਜਿਹੜੀ ਕਾਰਬ ਆ ਨਾ, ਇਹ ਬਹੁਤ ਹੀ ਜਿਹੜੀ ਇੰਪੋਰਟੈਂਟ ਏਜੰਸੀ ਬਣ ਜਾ ਰਹੀ ਹੈ ਕੈਲੀਫੋਰਨੀਆ 'ਚ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਾਰਬ ਵਾਲਿਆਂ ਦੇ ਮੁਤਾਬਕ ਅੱਜ ਉਹਨੇ ਅਨਾਉਂਸ ਕਰਨਾ ਹੈ, ਵੈਸੇ ਵੀਰਵਾਰ ਨੂੰ ਕਹਿੰਦੇ ਸੀ 2035 ਤੋਂ ਬਾਅਦ ਕੈਲੀਫੋਰਨੀਆ 'ਚ ਕੋਈ ਵੀ ਗੈਸ ਵਾਲੀ ਕਾਰ ਨਹੀਂ ਵਿਕੂਗੀ, ਇਲੈਕਟ੍ਰਿਕ ਕਾਰਾਂ ਹੀ ਵਿਕਣਗੀਆਂ 100% ਉੱਧਰ ਨੂੰ 100%। 2025 'ਚ 35% ਦੇ ਕਰੀਬ, ਤੇ 2045 'ਚ ਕੋਈ ਵੀ ਜਿਹੜੀ ਟਰੱਕ ਆ, ਹੈਵੀ ਵਹੀਕਲ ਆ, ਉਹ ਗੈਸ ਵਾਲਾ ਨਹੀਂ ਵਿਕੂਗਾ 2045 ਤੋਂ ਬਾਅਦ। ਤੇ ਥੋੜਾ ਸਮਾਂ ਹੀ ਆ, ਤੁਸੀਂ ਦੇਖ ਲਓ ਵੀ ਸਾਰਾ ਕੁਝ ਹੁਣ ਇਲੈਕਟ੍ਰਿਕ ਹੀ ਹੋਊਗਾ। ਜਿਵੇਂ ਭਾਈ 2035 ਦਾ ਦੂਰ ਆ, ਅੱਜ ਜਿਹੜੀ ਅਨਾਉਂਸਮੈਂਟ ਆਈ ਆ ਉਹਦੇ ਵਿੱਚ 2026 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ 40% ਨਿਊ ਕਾਰ ਸੇਲ ਜਿਹੜੀ ਉਹ ਇਲੈਕਟ੍ਰਿਕ ਹੋਣੀਆਂ। 2026 'ਚ 35% ਆ, 2030 ਜਿਹਨੂੰ 8 ਸਾਲ ਰਹਿ ਗਏ 68%, ਤੇ 2035 'ਚ ਪੂਰੇ 100%। ਸੋ ਤੇਜ਼ੀ ਦੇ ਨਾਲ ਕੰਮ ਵੱਧ ਰਿਹਾ। ਅਜੇ 2021 'ਚ ਪਿਛਲੇ ਸਾਲ ਦੀ ਜਿਹੜੇ ਆંકੜੇ ਆ 12% ਜਿਹੜੀਆਂ ਕੈਲੀਫੋਰਨੀਆ 'ਚ ਗੱਡੀਆਂ ਵਿਕੀਆਂ ਸੀਗੀਆਂ ਉਹ ਜ਼ੀਰੋ ਇਮਿਸ਼ਨ ਵਾਲੀਆਂ ਸੀਗੀਆਂ। ਸੋ ਇਹ ਕਾਰਬ ਦੇ ਨਾਲ ਅੱਜ ਦੀ ਐਵਰੇਜ ਜਿਹੜੀ ਪ੍ਰਾਈਸ ਹੈਗੀ ਆ ਉਹ 66,000 ਤੋਂ ਸ਼ੁਰੂ ਐਵਰੇਜ ਪ੍ਰਾਈਸ ਹੋ ਰਹੀ ਹੈ ਇਲੈਕਟ੍ਰਿਕ ਕਾਰ ਦੀ। ਸੋ ਆਈ ਡੋਨਟ ਨੋ ਕਿੰਨੇ ਕੁ ਲੋਕੀ ਜਿਹੜੇ ਹੈਗੇ ਆ ਉਹ ਇਸ ਕਾਰ ਨੂੰ ਅਫੋਰਡ ਕਰ ਪਾਉਣਗੇ। ਉਹ ਹੁਣ ਤੁਸੀਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਹਰਜੋਤ ਜੀ, ਰਮਨ ਜੀ, ਵੀ ਜਿਹੜਾ ਹੁਣ ਨਵੇਂ ਇਹਨਾਂ ਨੇ ਗ੍ਰੀਨ ਇਨਸੈਂਟਿਵਸ ਦੇ ਤੌਰ ਦੇ ਉੱਤੇ ਕਈ ਸਬਸਿਡੀਆਂ ਐਲਾਨੀਆਂ ਆ, ਉਹ ਦੇਖੋ ਕਦੋਂ ਮਿਲਣੀਆਂ ਆ। ਪੁਰਾਣੀ ਗੱਡੀ ਵੇਚ ਕੇ ਦੂਜੀ ਲੈਣੀ, ਪਰ ਫਿਰ ਰੌਲਾ ਸਪਲਾਈ ਚੇਨ ਦਾ ਪੈ ਜਾਣਾ ਆ ਹਰਜੋਤ ਸਿੰਘ ਜੀ। ਇੰਨੀਆਂ ਗੱਡੀਆਂ ਮੈਨੂਫੈਕਚਰ ਕਰਨੀਆਂ, ਕਿਉਂਕਿ ਮਿਲੀਅਨਸ ਐਂਡ ਮਿਲੀਅਨਸ ਆਫ ਗੱਡੀਆਂ ਆ ਇੱਥੇ, ਜੇ ਸਾਰੀਆਂ ਤੁਸੀਂ ਉਹਨਾਂ ਨੂੰ ਕਰ ਦੇਣੀਆਂ ਆ। ਅਜੇ ਵੀ ਉਹਨਾਂ ਨੇ ਦੱਸਣਾ ਆ ਵੀ ਜਿਨ੍ਹਾਂ ਕੋਲ ਆਲਰੇਡੀ ਹੈਗੀਆਂ ਉਹ ਕਿੰਨਾ ਚਿਰ ਚਲਾ ਸਕਦੇ ਆ, ਕਿਉਂਕਿ ਉਹ ਵੀ ਰੌਲਾ ਪੈਣਾ ਆ। ਹੁਣ ਇਹ ਤਾਂ ਹੈ ਨਹੀਂ ਵੀ ਹਰ ਕੋਈ ਜਾਣਾ ਨਵੀਂ ਗੱਡੀ ਅਫੋਰਡ ਕਰ ਸਕਦਾ ਆ, ਵੀ ਜਿਨ੍ਹਾਂ ਨੇ ਹੈਗਾ ਆ ਉਹ ਕਿੰਨਾ ਚਿਰ ਚਲਾ ਸਕਣਗੇ, ਕਦੋਂ ਇਹਨਾਂ ਨੇ ਉਹਦੀ ਰਜਿਸਟ੍ਰੇਸ਼ਨ ਬੰਦ ਕਰ ਦੇਣੀ। ਸੋ ਕਈ ਮਸਲੇ ਜਿਹੜੇ ਇਸ ਦੇ ਨਾਲ ਆ, ਬਿਜਲੀ ਕਿੱਦਾਂ ਲੈ ਕੇ ਆਉਣੀ ਆ, ਇੰਨੀ ਕਿੱਦਾਂ ਪ੍ਰੋਡਿਊਸ ਕਰਨੀ ਆ, ਰੀਚਾਰਜਿੰਗ ਸਟੇਸ਼ਨ, ਹੋਰ ਬਹੁਤ ਸਾਰਾ ਜਿਹੜਾ ਇਨਫਰਾਸਟ੍ਰਕਚਰ ਦਾ ਢਾਂਚੇ ਦਾ ਜਿਹੜਾ ਆ ਸਮਾਂ ਇਹਨਾਂ ਨੇ 2035 ਇੱਦਾਂ ਲੱਗਦਾ ਵੀ ਬਹੁਤ ਲਾਗੇ ਜਿਹੜਾ ਉਹ ਮਿੱਥ ਲਿਆ ਆ। 100% ਆ 2030 ਤੱਕ ਤਾਂ 8 ਸਾਲ ਰਹਿ ਗਏ ਆ, 68% ਤੱਕ ਇਲੈਕਟ੍ਰਿਕ ਕਰਨੀ ਆ। 12 ਸਾਲ ਤਾਂ ਮੈਨੂੰ ਹੋ ਗਏ ਆ ਹਾਈ ਸਪੀਡ ਰੇਲ ਬਣਦੀ ਦੇਖਦੇ ਨੂੰ, ਉੱਥੇ ਤਾਂ ਅਜੇ ਤੱਕ ਗੱਡੀ ਇਹਨਾਂ ਦੀ ਕੂਕੀ ਨਹੀਂ ਆ। ਸੋ ਇਹ ਪਤਾ ਨਹੀਂ ਬਣਨਾ ਕੀ ਆ ਇੱਥੇ ਜੀ। ਪਰ ਉਹਦੇ ਲਈ ਇੱਕ ਤੁਸੀਂ ਨੋਟ ਕੀਤਾ ਹੋਊਗਾ, ਕੈਲੀਫੋਰਨੀਆ 'ਚ ਆਮ ਆਪਣੇ ਘਰਾਂ ਦੇ ਦੁਆਲੇ ਸਾਰੀਆਂ ਸਟਰੀਟਸ ਦੇ ਉੱਤੇ ਸਾਈਕਲ ਦੀ ਇਹਨਾਂ ਨੇ ਸਪੈਸ਼ਲ ਲੇਨ ਬਣਾਤੀ ਆ। ਸੋ ਮੈਨੂੰ ਲੱਗਦਾ ਵੀ ਸਾਈਕਲ ਯੂਜ਼ ਹੋਊਗੇ ਜ਼ਿਆਦਾ, ਤੰਦਰੁਸਤ ਹੋ। ਹਾਂਜੀ ਜੀ ਰਮਨ ਜੀ, ਅੱਜ ਮੈਂ ਫ੍ਰਿਜ਼ਨੋ ਸਵੇਰੇ ਆ ਰਿਹਾ ਸੀ ਤੇ ਜਿਹੜੀ ਸਟਰੀਟ ਆਪਣੀ ਸ਼ਾਹ ਐਵਨਿਊ ਹੈਗੀ ਆ, ਇਹਦੇ ਤੇ ਕਈ ਮੈਨੂੰ ਸਕੂਟਰ ਵਾਲੇ ਬਹੁਤ ਮਿਲੇ ਆ ਰਾਹ 'ਚ। ਸੋ ਮੈਂ ਕਿਹਾ ਵੀ ਲੈ ਇਹ ਤਾਂ ਹੁਣ ਕੰਮ ਸ਼ੁਰੂ ਹੋਣ ਵਾਲਾ, ਵੀ ਹੁਣ ਕਾਰਾਂ ਤੋਂ ਸਕੂਟਰਾਂ ਤੇ ਆ ਜਾਣਾ। ਵੀ ਆਪਾਂ ਦੂਜੇ ਬੰਦੇ ਤੇ ਜਾਂਦੇ ਸੀ ਵੀ ਛੋਟੀ ਗੱਡੀ ਤੋਂ ਵੱਡੀ ਵੱਲ ਨੂੰ ਜਾਂਦੇ, ਹੁਣ ਵੱਡੀਆਂ ਤੋਂ ਛੋਟੀਆਂ ਵੱਲ ਨੂੰ ਲੈ ਆਉਣਾ ਆਪਾਂ ਨੂੰ। ਪਰ ਅੱਧੀ ਹੋਈ ਕਰ ਲੈਣੀ ਆ। ਨਹੀਂ ਰਾਜਗੜ੍ਹ, ਆਪਾਂ ਦੂਜੇ ਬੰਦੇ ਨੂੰ ਗੱਲ ਤੋਰੀਏ ਯਾਰ, ਮੈਨੂੰ ਲੱਗਦਾ ਵੀ ਅੱਗੇ ਤਾਂ ਆਪਣੇ ਟਰੱਕਾਂ ਵਾਲੇ ਗੁੱਸੇ ਸੀ ਆਪਣੇ ਨਾਲ ਵੀ ਆਪਾਂ ਨੈਗੇਟਿਵ ਕਰਦੇ, ਹੁਣ ਕਾਰਾਂ ਵਾਲੇ ਵੀ ਗੁੱਸੇ ਹੋਣੇ। ਆਪਣੇ ਕੋਲ ਬੰਦਾ ਕੋਈ ਰਹਿ ਨਹੀਂ ਜਾਣਾ ਜਿਹੜਾ ਆਪਣੇ ਨਾਲ। ਨਹੀਂ ਜੀ ਦੇਖੋ, ਏਦਾਂ ਆ ਰਮਨ ਜੀ, ਹਰਜੋਤ ਜੀ, ਇਹ ਸੱਚਾਈ ਆ ਜੋ ਮੌਜੂਦਾ ਜਿਹੜੇ ਥਾਂ ਦੇ ਉੱਤੇ ਆਪਾਂ ਰਹਿ ਰਹੇ ਹਾਂ। ਹਾਂ, ਅੱਖਾਂ ਬੰਦ ਕਰਕੇ ਦੁੱਧ ਪੀ ਜਾਓ, ਬਿੱਲੀ ਸਾਈਡ ਤੇ ਬੈਠੀ ਹੋਵੇ ਕਬੂਤਰ ਬਣ ਕੇ, ਤੁਸੀਂ ਦੁੱਧ ਪੀ ਜਾਓ, ਉਹਨੇ ਝੜੱਪਾ ਮਾਰਨਾ ਹੀ ਮਾਰਨਾ, ਛੜੱਪਾ ਮਾਰਨਾ ਹੀ ਆ, ਤੇ ਖਾਦੇ ਜਾਓਗੇ ਫਿਰ ਫਾਇਦਾ ਨਹੀਂ। ਚਲੋ ਆਪਾਂ ਤੇ ਦੱਸਦੇ ਹੀ ਰਹਿਣਾ ਆ ਵੀ ਆਹ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਹੁਣ ਇਲੈਕਟ੍ਰਿਕ ਜਿਸ ਤਰ੍ਹਾਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਇੱਕ ਪਾਸੇ ਤਾਂ ਨਿਊਕਲੀਅਰ ਪਲਾਂਟ ਵੀ ਬੰਦ ਕਰ ਰਹੇ, ਇੱਕੋ ਹੀ ਰਹਿੰਦਾ ਕੈਲੀਫੋਰਨੀਆ 'ਚ, ਠੀਕ ਹੈ ਕਿ ਨਹੀਂ। ਸੋ ਹੁਣ ਇਹ ਚਾਰਜ ਵੀ ਹੋਣੀਆਂ ਆ, ਚਾਰਜ ਕਿੱਥੇ ਹੋਣੀਆਂ, ਡਰਾਊਟ ਇੰਨਾ ਆ ਗਿਆ, ਜਿੱਥੇ ਬਿਜਲੀ ਪੈਦਾ ਹੁੰਦੀ ਆ, ਜੇ ਇੰਨੇ ਉਹ ਦਰਿਆ ਸੁੱਕ ਰਹੇ ਆ ਤੇ ਉਹ ਜਿਹੜੇ ਉੱਥੇ ਪਲਾਂਟ ਆ ਉਹ ਨਹੀਂ ਕੰਮ ਕਰਨੇ। ਇਹ ਬਹੁਤ ਆਉਣ ਵਾਲੀ ਜਿਹੜਾ ਸਮਾਂ ਆ ਬੜਾ ਗੁੱਡ ਨਹੀਂ ਲੱਗਦਾ ਵੈਸੇ। ਕਾਫੀ ਚੈਲੰਜਿੰਗ ਵਕਤ ਦੇ ਵਿੱਚ ਜਿਹੜਾ ਉਹ ਆਪਾਂ ਜਾਣ ਵਾਲੇ ਹੈਗੇ ਆ, ਤੇ ਸਾਰਾ ਕੁਝ ਜਿਹੜਾ ਉਹ ਇਕੱਠਾ ਹੀ ਜਿਹੜਾ ਹੋ ਰਿਹਾ। ਦੇਖੋ ਕਿੰਨੇ ਕੁ ਤਿਆਰ ਨੇ, ਕਿੰਨੇ ਕੁ ਗੱਲਾਂ ਦਾ ਵੱਡੀਆਂ ਜਿਹੜੀਆਂ ਫੜਾਂ
ਇਹ ਮਾਰ ਰਹੇ ਨੇ, ਉੱਥੇ ਤੱਕ ਪਹੁੰਚ ਸਕਣਗੇ ਕਿ ਨਹੀਂ, ਇਹ ਚੁਣੌਤੀ ਆ। ਹਾਂ, ਉੱਦਾਂ ਜੇ ਹਾਲਾਤ ਦੇਖਦੇ ਜਾਈਏ, ਨੋ ਡਾਊਟ ਪੋਲਿਊਸ਼ਨ ਨੂੰ ਦੇਖਦੇ ਹੋਏ, ਕਲਾਈਮੇਟ ਚੇਂਜ ਨੂੰ ਦੇਖਦੇ ਹੋਏ ਇੱਦਾਂ ਦੀਆਂ ਚੀਜ਼ਾਂ ਜ਼ਰੂਰੀ ਆ, ਪਰ ਕੀ ਇਨਫਰਾਸਟਰਕਚਰ ਉਸ ਚੀਜ਼ ਦੇ ਲਈ ਆਪਣਾ ਉਹ ਤਿਆਰ ਹੈਗਾ ਆ, ਇਹ ਨਾਲ ਜਿਹੜੀ ਇੱਕ ਵੱਡੀ ਚੁਣੌਤੀ ਰਹੇਗੀ। ਤੇ ਆਪਾਂ ਬਿਲਕੁਲ ਜੀ ਨਾਲ ਦੇ ਜੀ ਨਾਲ ਰਮਨ ਜੀ। ਰਾਜੀਵ ਨੇ ਰੇਲ ਯੂਨੀਅਨ ਗਰੁੱਪ ਹੈਗੇ ਆ, ਉਹਨਾਂ ਨੇ ਬਿਲਕੁਲ ਇਹ ਦੋਸ਼ ਲਾਇਆ ਹੈਗਾ ਕਿ ਜਿਹੜਾ ਪ੍ਰੈਜ਼ੀਡੈਂਟ ਵੱਲੋਂ ਐਮਰਜੈਂਸੀ ਬੋਰਡ ਬਣਾਇਆ ਗਿਆ, ਉਹਨਾਂ ਦੀਆਂ ਰਿਕਮੈਂਡੇਸ਼ਨ ਕੋਈ ਫਾਰ ਇਨਫ ਨਹੀਂ ਗਈਆਂ ਹੈਗੀਆਂ। ਸੋ ਉਹਦੇ ਉੱਤੇ ਵੀ ਜਿਹੜੀ ਆ ਉਹ ਗੱਲ ਜਿਹੜੀ ਉਹਨਾਂ ਨੇ ਕਹੀ ਹੈਗੀ ਆ। ਬਾਕੀ ਜਿਹੜੇ US ਐਕਸਪ੍ਰੈਸ ਹੈਗੇ ਆ ਟਰੱਕਿੰਗ ਕੰਪਨੀ ਹੈਗੀ ਆ, ਉਹਨਾਂ ਦੇ ਵਿੱਚ ਵੀ ਸੈਕੰਡ ਰਾਊਂਡ ਆਫ ਕੋਰਪੋਰੇਟ ਲੇ ਆਫਸ ਚੱਲ ਰਹੇ ਹੈਗੇ ਆ। ਇਸ ਵੇਲੇ ਟਰੱਕਿੰਗ ਕੰਪਨੀਆਂ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਟੇਕ ਓਵਰ ਕਰਨ ਦੀ ਕਵਾਇਦ ਵੀ ਕਾਫੀ ਚੱਲ ਰਹੀ ਹੈਗੀ ਆ। ਰੀਸੈਂਟਲੀ ਕਾਫੀ ਵੱਡੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਟੇਕ ਓਵਰ ਕਰ ਰਹੀਆਂ ਹੈਗੀਆਂ। ਸੋ ਇਹ ਵੀ ਜਿਹੜਾ ਕੰਮ ਹੈਗਾ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਤੇ ਇੱਕ ਹੋਰ ਆ ਜਿਹੜਾ ਕਿ ਕੁਈਨਜ਼ ਦੇ ਵਿੱਚ ਕਾਫੀ ਹੰਡਰਡਸ ਆਫ ਟਰੱਕਸ ਜਿਹੜੇ ਆ ਉਹਨਾਂ ਨੂੰ ਨਿਊਯਾਰਕ ਕੁਈਨਜ਼ ਏਰੀਆ ਦੇ ਵਿੱਚ ਜਿਹੜੇ ਆ ਬਹੁਤ ਟਰੱਕਸ ਜਿਹੜੇ ਆ ਉਹਨਾਂ ਨੂੰ ਟਿਕਟਸ ਦਿੱਤੀਆਂ ਗਈਆਂ ਹੈਗੀਆਂ ਸਿਟੀ ਵੱਲੋਂ। ਇਹ ਕੋਈ ਜਿਹੜਾ ਕ੍ਰੈਕ ਡਾਊਨ ਚਲਾਇਆ ਜਾ ਰਿਹਾ ਹੈਗਾ, ਜਿਹੜਾ ਕਿ ਓਵਰਨਾਈਟ ਜਿਹੜੀ ਪਾਰਕਿੰਗ ਹੈਗੀ ਆ ਨੌਨ ਪਾਰਕਿੰਗ ਏਰੀਆਜ਼ ਦੇ ਵਿੱਚ ਵਾਇਓਲੇਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ। ਜਿਹੜੇ ਮੇਅਰ ਹੈਗੇ ਆ ਰਿਕ ਐਡਮਜ਼, ਉਹਨਾਂ ਦੇ ਵੱਲੋਂ ਨਾਲ ਜਾ ਕੇ ਤੇ ਇਹ ਜਿਹੜਾ ਆ ਟਿਕਟਿੰਗ ਬਲਟਸ ਹੈਗੀ ਆ ਇਹ ਕੀਤੀ ਜਾ ਰਹੀ ਹੈ ਸਾਊਥ ਈਸਟਰਨ ਕੁਈਨਜ਼ ਦੇ ਵਿੱਚ ਜੌਨ ਐਫ ਕੈਨੇਡੀ ਏਅਰਪੋਰਟ ਦੇ ਲਾਗੇ। ਸੋ ਇਹ ਵੀ ਜਿਹੜੀ ਆ ਮੁੱਦਾ ਚੁੱਕਣ ਵਾਲਾ ਹੈਗਾ ਨਿਊਯਾਰਕ ਦੀ ਦੇ ਨਾਲ ਕਿ ਇਹ ਚੀਜ਼ ਜਿਹੜੀ ਆ ਇਹ ਜੇ ਤੁਸੀਂ ਉਹਨਾਂ ਨੂੰ ਸੇਫ ਪਾਰਕਿੰਗ ਨਹੀਂ ਦੇ ਸਕਦੇ ਟਰੱਕਿੰਗ ਨੂੰ, ਤੇ ਤੁਸੀਂ ਉਹਨਾਂ ਨੂੰ ਮਤਲਬ ਕਿ ਕਿੱਥੇ ਜਾ ਸਕਦੇ ਆ। ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਪਾਰਕਿੰਗ ਹੈਗੀ ਆ ਬਹੁਤ ਜ਼ਿਆਦਾ ਵੱਡਾ ਇਸ਼ੂ ਬਣ ਚੁੱਕਾ ਹੈਗਾ। ਜਿਹੜੀਆਂ ਹਰਜੋਤ ਭਾਜੀ ਤੁਹਾਡੇ ਏਰੀਆ ਦੇ ਵਿੱਚ $700 $800 ਮੰਥਲੀ ਪਾਰਕਿੰਗ ਜਿਹੜੀ ਟਰੱਕ ਦੀ ਹੈਗੀ ਆ ਥੋੜੇ। ਸੋ ਬਹੁਤ ਸਿਚੁਏਸ਼ਨ ਜਿਹੜੀ ਆ ਉਹ ਵੀਅਰਡ ਹੁੰਦੀ ਜਾ ਰਹੀ ਆ ਕਿ ਜਿਹੜੇ ਇਹ ਸਿਟੀਜ਼ ਆ ਕੀ ਸੋਚਦੇ ਆ ਕਿ ਇਹਨਾਂ ਨੂੰ ਜਿਹੜੇ ਟਰੱਕਿੰਗ ਤੋਂ ਬਿਨਾਂ ਇਹਨਾਂ ਨੂੰ ਜਿਹੜਾ ਆਪਣਾ ਸਮਾਨ ਆ ਖਾਣ ਪੀਣ ਵਾਲਾ ਨਹਾਉਣ ਧੋਣ ਵਾਲਾ ਜਿਹੜਾ ਇਹ ਸਮਾਨ ਕਿੱਦਾਂ ਮਿਲੂਗਾ ਜੇ ਉਹਨਾਂ ਨੂੰ ਪਾਰਕ ਹੀ ਨਹੀਂ ਕਰਨ ਦਿੰਦੇ। ਤੇ ਉਹ ਟਰੱਕ ਸ਼ਹਿਰ ਦੇ ਵਿੱਚ ਸਿਰਫ ਤੇ ਸਿਰਫ ਡਿਲੀਵਰੀ ਕਰਨ ਲਈ ਆ ਸਕਦੇ, ਉੱਥੇ ਰਹਿ ਨਹੀਂ ਸਕਦੇ ਜਾਂ ਉੱਥੇ ਰੁਕ ਨਹੀਂ ਸਕਦੇ। ਤੇ ਫਿਰ ਤੇ ਬਹੁਤ ਜ਼ਿਆਦਾ ਸਿਚੁਏਸ਼ਨ ਜਿਹੜੀ ਆ ਗੜਬੜ ਹੋ ਜਾਣੀ ਹੈ। ਸੋ ਬਹੁਤ ਸਾਰੇ ਇਸ਼ੂਜ਼ ਹੈਗੇ ਜੋ ਸਾਡੇ ਸਰੋਤੇ ਸੁਣ ਰਹੇ। ਤੁਹਾਡਾ ਕੋਈ ਟਰੱਕਿੰਗ ਨਾਲ ਰਿਲੇਟਡ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰ ਲਓ 408 272 ਤੇ 5200 408 272 5200। ਸਾਡਾ ਲਾਈਵ ਸ਼ੋਅ ਚੱਲ ਰਿਹਾ, 20 ਮਿੰਟ ਹੋਰ ਚੱਲਣਾ ਹੈਗਾ। ਤੇ ਜਿਸ ਦਾ ਤੁਸੀਂ ਲੇ ਆਫ ਦੀ ਗੱਲ ਕੀਤੀ ਸੀ, ਟੈਨਸੀ ਵੇਸਟ US ਐਕਸਪ੍ਰੈਸ ਨੇ 5% ਆਪਣਾ ਜੋ ਕਾਰਪੋਰੇਟ ਵਰਕਫੋਰਸ ਆ ਉਹ ਕੱਟ ਕਰ ਦਿੱਤਾ ਆ। 140 ਦੇ ਕਰੀਬ ਉਹਨਾਂ ਦੀਆਂ ਇਹ ਆਫਿਸ ਜੌਬਸ ਆ। ਡਰਾਈਵਰ ਨਹੀਂ ਉਹਨੇ ਕੋਈ ਲੇ ਆਫ ਕੀਤਾ, ਪਰ ਆਫਿਸ ਦੀਆਂ ਜੌਬਸ ਜਿਹੜੀਆਂ ਉਹ ਲੇ ਆਫ ਹੋਈਆਂ ਹੈਗੀਆਂ ਆ। ਸੋ ਇਹ ਤੋਂ ਤੁਸੀਂ ਦੇਖ ਸਕਦੇ ਆ ਵੀ ਕਾਫੀ ਜ਼ਿਆਦਾ ਇਕਨੋਮੀ ਦਾ ਅਸਰ ਪੈ ਰਿਹਾ ਹੈਗਾ। ਜੀ ਜੀ। ਤੇ ਟਰੱਕਿੰਗ ਦੀ ਇੰਡਸਟਰੀ ਦੇ ਬਾਰੇ ਕੀ ਹੁੰਦਾ ਆ, ਕਿਵੇਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ, ਕਿਵੇਂ ਕਰਨਾ ਆ? ਸੋ ਆਉਂਦੇ ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ USA ਤੇ ਨਾਪਟਾ ਦੇ ਦੁਆਰਾ ਮਿਲ ਕੇ ਇੱਕ ਸੈਮੀਨਾਰ ਰੱਖਿਆ ਗਿਆ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦੇ ਵਿੱਚ। ਇੱਥੇ ਜਿਹੜਾ ਸੈਮੀਨਾਰ ਹਾਲ ਜਿਹੜਾ ਆਪਣਾ ਹੈਗਾ ਆ, ਇਸ ਦਾ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ। ਤੇ ਫੇਸਬੁੱਕ ਦੇ ਉੱਤੇ ਥਾਂ ਦੇ ਉੱਤੇ ਇਸ ਦੇ ਲਿੰਕ ਜਿਹੜੇ ਉਹ ਸ਼ੇਅਰ ਕੀਤੇ ਆ, ਤੁਸੀਂ ਰਜਿਸਟਰ ਕਰੋ, ਫ੍ਰੀ ਆਫ ਕਾਸਟ ਆ। ਜੇ ਵਾਕ ਇਨ ਵੀ ਕਰਨਾ ਹੈ ਤਾਂ ਵਾਕ ਇਨ ਵੀ ਜਿਹੜਾ ਉਹ ਤੁਸੀਂ ਕਰ ਸਕਦੇ ਆ। ਸਵੇਰੇ 11 ਵਜੇ ਇਹ ਸੈਮੀਨਾਰ ਆ ਉਹ ਸ਼ੁਰੂ ਹੋਣਾ ਆ। ਰਮਨ ਜੀ ਹੋਣਗੇ, ਹੋਰ ਕਈ ਜਾਣੇ ਹੋਣਗੇ। ਕੋਈ ਚੀਜ਼ ਸੈੱਲ ਨਹੀਂ ਕਰਨੀ ਉੱਥੇ, ਸਿਰਫ ਤੁਹਾਨੂੰ ਬਿਜ਼ਨਸ ਕਿੱਦਾਂ, ਟਰੱਕਿੰਗ ਬਿਜ਼ਨਸ ਕੀ ਹੁੰਦਾ ਆ, ਕੀ ਉਹਦੀਆਂ ਇਨਸ ਐਂਡ ਆਊਟਸ ਆ, ਸ਼ੁਰੂ ਕਰਨ ਤੋਂ ਪਹਿਲਾਂ ਕੀ ਪਤਾ ਹੋਣਾ ਚਾਹੀਦਾ, ਜਦੋਂ ਸ਼ੁਰੂ ਕਰ ਲਿਆ ਉਸ ਤੋਂ ਬਾਅਦ 'ਚ ਕੀ ਚੀਜ਼ਾਂ ਚਾਹੀਦੀਆਂ ਆ। ਜੇ ਤੁਸੀਂ ਸ਼ੁਰੂ ਕਰਨ ਬਾਰੇ ਸੋਚ ਰਹੇ ਆ ਤੇ ਜਾਂ ਆਲਰੇਡੀ ਤੁਸੀਂ ਬਿਜ਼ਨਸ ਆਪਣਾ ਇਹ ਸ਼ੁਰੂ ਕੀਤਾ ਆ, ਤਾਂ ਤੁਹਾਡੀ ਇਹ ਸੈਮੀਨਾਰ ਜਿਹੜਾ ਕਾਫੀ ਲਾਹੇਵੰਦ, ਫਾਇਦੇਮੰਦ ਜਿਹੜਾ ਉਹ ਹੋਵੇਗਾ। ਤੇ ਤੁਸੀਂ ਜ਼ਰੂਰ ਪਹੁੰਚਿਓ ਸਵੇਰੇ 11 ਵਜੇ ਆਉਂਦੇ ਸ਼ਨੀਚਰਵਾਰ ਨੂੰ 27 ਤਰੀਕ ਨੂੰ 2125 ਨਾਰਥ ਬਾਰਟਨ ਐਵੀਨਿਊ। ਗੂਗਲ ਤੇ ਸਰਚ ਕਰ ਲਿਓ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ, ਤੇ ਉੱਥੇ ਤੁਸੀਂ ਆ ਕੇ ਸਵੇਰੇ 11 ਵਜੇ ਤੇ ਇਸ ਸੈਮੀਨਾਰ ਦੇ ਵਿੱਚ ਹਿੱਸਾ ਲਿਓ। ਤਕਰੀਬਨ 2 ਘੰਟੇ ਦੀ ਟੋਟਲ ਗੱਲਬਾਤ ਇਸ ਦੇ ਵਿੱਚ ਜਿਹੜੀ ਉਹ ਹੋਵੇਗੀ। ਸੋ ਇਨ ਪਰਸਨ ਜਿਹੜਾ ਆ ਇਹ ਸੈਮੀਨਾਰ ਹੋਣਾ ਆ।
2125 ਨਾਰਥ ਬਾਰਟਨ ਐਵੀਨਿਊ। ਜੀ ਸੋ ਬਹੁਤ ਵਾਰੀ ਤੁਸੀਂ ਦੇਖਦੇ ਆ ਐਡਵਰਟਾਈਜ਼ਮੈਂਟਸ ਵੀ ਪੈਸੇ ਦੇ ਕੇ 1000 1500 ਡਾਲਰ ਦੇ ਕੇ ਕਲਾਸਿਸ ਲੈਂਦੇ ਆ ਵੀ ਕਿੱਦਾਂ ਆਪਾਂ ਬਿਜ਼ਨਸ ਕਰਨਾ। ਇਹ ਫ੍ਰੀ ਚ ਆ, ਨਾਲੇ ਆਪਣੀ ਮਾਂ ਭਾਸ਼ਾ ਮਾਂ ਬੋਲੀ ਦੇ ਵਿੱਚ ਹੋਣਾ ਆ, ਹਨਾ, ਪੰਜਾਬੀ ਚ ਹੋਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਚਾਹੇ ਤੁਸੀਂ ਇੰਡਸਟਰੀ ਦੇ ਵਿੱਚ ਹੈਗੇ ਆ ਜਾਂ ਤੁਸੀਂ ਜਾਣਾ ਚਾਹੁੰਦੇ ਆ, ਕੀ ਰਿਕੁਆਇਰਮੈਂਟ ਆ ਲਾਇਸੈਂਸ ਦੀ, ਇੰਸ਼ੋਰੈਂਸ ਦੀ, ਪਰਮਿਟ ਦੀ, ਸਾਰਾ ਕੁਝ ਤੁਹਾਨੂੰ ਜਿਹੜੀ ਆ ਉਹ ਫ੍ਰੀ ਇਨਫੋਰਮੇਸ਼ਨ ਮਿਲੂਗੀ। ਸੋ 11:30 ਵਜੇ ਪਹੁੰਚ ਜਾਓ। 11 11:30 ਦੇ ਵਿੱਚ ਆਪਾਂ ਸਟਾਰਟ ਕਰ ਦੇਣਾ ਤੇ ਪ੍ਰੋਫੈਸ਼ਨਲ ਜਿਹੜੇ ਉਸ ਫੀਲਡ ਦੇ ਵਿੱਚ ਆ ਉਹ ਉੱਥੇ ਪਹੁੰਚੇ ਹੋਣਗੇ ਤੇ ਤੁਹਾਡਾ ਕੋਈ ਵੀ ਕੁਐਸਚਨ ਹੋਊਗਾ ਉਹ ਤੁਸੀਂ ਜਿਹੜਾ ਆ ਉਹਨਾਂ ਨੂੰ ਪੁੱਛ ਸਕਦੇ ਆ ਜੀ। ਸੋ ਆਪਾਂ ਰਮਨ ਜੀ ਦੇ ਵੀ ਇਸ ਚੀਜ਼ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਕਾਲਰ ਜੁੜੇ ਨੇ ਆਪਣੇ ਨਾਲ ਸਨੀ। ਹਾਂਜੀ ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਪਣੇ ਕਾਰ ਵਾਲੇ ਤਾਂ ਮੈਂ ਦੱਸਣਾ ਹੀ ਆ ਵੀ ਐਕਟਿਵ ਬਹੁਤ ਹੋਏ ਹੋਏ ਨੇ। ਮੈਨੂੰ ਮੇਰੇ ਰੀਫਰ ਤੇ ਟਿਕਟ ਦੇ ਕੇ ਗਏ ਨੇ, ਹਾਲਾਂਕਿ ਮੇਰਾ ਇੰਜਣ ਨਵਾਂ ਉਹਦੇ ਵਿੱਚ ਧਰਾਇਆ ਹੋਇਆ, ਉਹ ਮੈਂ ਉਹਨਾਂ ਨਾਲ ਹਲੇ ਬਾਅਦ ਚੋਂ ਕਰਨੀ ਹੈ ਗੱਲ। ਉਹ ਰਮਨ ਬਾਈ ਜੀ ਨੂੰ ਮੈਂ ਦੱਸਣਾ, ਬਾਈ ਜੀ ਆਪਣੇ LA ਦੇ ਵਿੱਚ ਮੈਂ ਲੋਡ ਲਾ ਰਿਹਾ ਸੀ, ਵੇਅਰ ਹਾਊਸ ਦੇ ਅੰਦਰ ਆ ਕੇ ਟਿਕਟ ਦੇ ਕੇ ਗਿਆ। ਅੰਦਰ ਆ ਕੇ ਕਹਿੰਦਾ ਮੈਂ ਤੇਰਾ ਚੈੱਕ ਕਰਨਾ। ਤੇ ਜਿੱਥੇ ਇੱਕ ਤਾਂ ਹੁੰਦਾ ਵੀ ਚਲੋ ਬਾਹਰ ਚੈੱਕ ਪੁਆਇੰਟ ਹੁੰਦਾ ਵੀ ਦੱਸ ਕੇ ਅੱਗੇ ਸਕੇਲ ਤੇ ਲਾਉਂਦੇ ਹੁੰਦੇ ਸੀਗੇ, ਹੁਣ ਤਾਂ ਵੇਅਰ ਹਾਊਸਾਂ ਜਿੱਥੇ ਲੋਡ ਡਿਲੀਵਰ ਕਰਦੇ ਆ ਉੱਥੇ ਆ ਜਾਂਦੇ ਨੇ। ਤੇ ਦੂਜੀ ਗੱਲ ਬਾਈ ਜੀ, ਟਰੱਕਿੰਗ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਪਾਰਕਿੰਗ ਦਾ ਹਮੇਸ਼ਾ ਰਿਹਾ, ਸਪੈਸ਼ਲੀ ਆਪਣਾ ਕੈਲੀਫੋਰਨੀਆ ਦਾ ਵਰਸਟ ਦਾ। ਤੁਸੀਂ ਦੇਖ ਲਓ LA ਦੇ ਆਲੇ ਦੁਆਲੇ 2 ਰੈਸਟ ਏਰੀਆ ਨੇ, ਦੋਨਾਂ ਦੇ ਵਿੱਚ 5 ਜਾਂ 10 ਪਾਰਕਾਂ ਮਸਾਂ ਨੇ। ਤੇ LA ਦੇ ਵਿੱਚ ਐਵਰੀ ਡੇ ਹਜ਼ਾਰਾਂ ਦੇ ਵਿੱਚ ਟਰੱਕ ਐਂਟਰ ਹੁੰਦਾ, ਲਾਈਕ ਘੱਟੋ ਘੱਟ 10-20 ਹਜ਼ਾਰ ਟਰੱਕ ਐਂਟਰ ਐਵਰੀ ਡੇ ਹੁੰਦਾ। ਤੇ ਨਿਊਯਾਰਕ ਵਾਲਿਆਂ ਦਾ ਤਾਂ ਇਹ ਕੰਮ ਹੀ ਇਹੀ ਹੈ ਜੀ, ਟਿਕਟਾਂ ਦੇਣ ਦਾ, ਪੈਸੇ ਬਣਾਉਂਦੇ ਨੇ। ਹੁਣ ਤੁਸੀਂ ਨਿਊਯਾਰਕ ਦੇ ਵਿੱਚ ਸਵੇਰੇ 7 ਵਜੇ ਤੋਂ ਬਾਅਦ ਵੜ ਨਹੀਂ ਸਕਦੇ। ਜੇ ਤੁਸੀਂ ਵੜ ਗਏ ਤਾਂ ਤੁਹਾਡੀ ਟਾਈਮ ਦੇ ਲਾਈਕ 110% ਆ, ਤੁਸੀਂ ਡਿਲੀਵਰੀ ਨਹੀਂ ਕਰ ਸਕਦੇ, ਇੰਨੀ ਟ੍ਰੈਫਿਕ ਹੋ ਜਾਂਦੀ ਹੈ। ਸੋ ਰਾਤ ਨੂੰ ਜਾ ਕੇ ਟਰੱਕਾਂ ਵਾਲੇ ਖੜਦੇ ਨੇ ਤਾਂ ਕਿ ਜਿਵੇਂ ਆਪਾਂ ਨੇੜੇ ਤੇੜੇ ਲਾ ਦਿੰਦੇ, ਕਿਉਂਕਿ ਵੇਅਰ ਹਾਊਸ ਵਾਲੇ ਤਾਂ ਪਾਰਕ ਦਿੰਦੇ ਨਹੀਂ, ਤਾਂ ਅਸੀਂ ਸਾਰੇ ਟਰੱਕਾਂ ਵਾਲੇ ਨੇੜੇ ਤੇੜੇ ਸਟਰੀਟ ਤੇ ਜਾ ਕੇ ਖੜ ਜਾਂਦੇ ਨੇ ਤੇ ਉਹਨਾਂ ਨੂੰ ਟਿਕਟਾਂ ਦੇਈ ਜਾਂਦੇ ਨੇ। ਪਿਛਲੇ ਵੀਕ ਮੰਟਾਨਾ ਦੇ ਵਿੱਚ ਬਾਈ ਜੀ ਲਾਭ ਵਾਲੇ ਟਰੱਕ ਸਟਾਪ ਬਣਾ ਰਹੇ ਸੀ, ਬਹੁਤ ਵੱਡਾ I-90 ਤੇ, ਕਿਉਂਕਿ ਉੱਥੇ ਪਾਰਕਿੰਗ ਦੀ ਬਹੁਤ ਘਾਟ ਆ ਤੇ ਲੋਕਾਂ ਨੇ ਉਹਦਾ ਵਿਰੋਧ ਕਰਕੇ 3-4 ਵਾਰ ਵਿਰੋਧ ਕੀਤਾ। ਲਾਭ ਵਾਲਿਆਂ ਨੇ ਉਹ ਮਤਲਬ ਸਾਰੀ ਜਗ੍ਹਾ ਲਈ ਹੋਈ ਸੀ, ਸਾਰਾ ਕੁਛ ਕੰਮ ਚੱਲਦੇ, ਉਹਨਾਂ ਨੇ ਬੰਦ ਹੀ ਕਰਤਾ, ਕਹਿੰਦੇ ਸੀ ਬਣਾਉਣਾ ਹੀ ਨਹੀਂ। ਮਤਲਬ ਇੰਨਾ ਹੇਟ ਕਰਦੇ ਆ ਟਰੱਕ ਦੀ, ਪਾਰਕਿੰਗ ਦੇਣੀ ਨਹੀਂ। ਪਰ ਸਭ ਤੋਂ ਚੀਜ਼ ਹਰੇਕ ਟਾਈਮ ਤੇ ਚਾਹੀਦੀ ਆ। ਵੇਅਰ ਹਾਊਸ ਅੰਦਰ ਨਹੀਂ ਬਣ ਦਿੰਦਾ ਤੇ ਪਾਰਕ ਤੁਸੀਂ ਡਿਲੀਵਰ ਕਰਕੇ ਪਾਰਕ ਨਹੀਂ ਲਾ ਸਕਦੇ। ਮਤਲਬ ਇਹਦਾ ਏਦਾਂ ਹੀ ਲੱਗਦਾ ਵੀ ਬਸ ਟਰੱਕਾਂ ਵਾਲਿਆਂ ਨੂੰ ਸਾਰਾ ਅਮਰੀਕਾ ਹੇਟ ਹੀ ਕਰਨ ਲੱਗਿਆ ਹੁੰਦਾ, ਜਿਵੇਂ ਪਤਾ ਨਹੀਂ ਏਡਾ ਕਿੱਡਾ ਅਸੀਂ ਕ੍ਰਾਈਮ ਕਰ ਦਿੰਦੇ ਆ ਜੇ ਅਸੀਂ ਪਾਰਕ ਲਾ ਲਈਏ। ਨਹੀਂ ਬਿਲਕੁਲ। ਇੱਕ ਦਵਿੰਦਰ ਸਿੰਘ ਦੱਸ ਰਹੇ ਨੇ ਆਪਾਂ ਨੂੰ ਫੇਸਬੁੱਕ ਦੇ ਉੱਤੇ, ਕਹਿੰਦੇ ਵੀ ਅਸੀਂ ਵੀ ਸਿਟੀ ਮੀਟਿੰਗ 'ਚ ਗਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਬਿਜ਼ਨਸ ਆ, ਤੁਸੀਂ ਰਿਸਪੋਂਸੀਬਲ ਆ, ਸਿਟੀ ਰਿਸਪੋਂਸੀਬਲ ਨਹੀਂ ਆ ਪਾਰਕਿੰਗ ਲਈ। ਹੁਣ ਤੁਸੀਂ ਦੇਖ ਲਓ ਏਦਾਂ ਸਿਟੀਆਂ ਅੱਗੋਂ ਜਵਾਬ ਦੇ ਰਹੀਆਂ। ਤੇ ਬਾਈ ਜੀ ਫਿਰ ਸਾਡੇ ਤੋਂ ਟੈਕਸ ਇੰਨਾ ਕਾਹਦੇ ਲੈਂਦੇ ਨੇ? ਇੰਡੀਆਨਾ ਨੇ 2 ਸਾਲ ਪਹਿਲਾਂ 30% ਟੈਕਸ, ਟਰੱਕ ਓਨਲੀ ਟੈਕਸ ਵਧਾਇਆ ਵਾ, ਪਰ ਉਹਦਾ 100% ਪੈਸਾ ਉਹਨਾਂ ਨੇ ਟ੍ਰੇਲ, ਬਾਈਕਿੰਗ ਤੇ 1-2 ਹੋਰ ਚੀਜ਼ਾਂ ਦੇ ਲਿਖਿਆ। 1% ਪੈਸਾ ਉਹਨਾਂ ਨੇ ਟਰੱਕ ਪਾਰਕਿੰਗ ਲਈ ਜਾਂ ਟਰੱਕ ਸੇਫਟੀ ਲਈ ਨਹੀਂ ਵਰਤਿਆ ਜੀ। ਦੇਖੋ ਸਨੀ, ਇੱਥੇ ਹੀ ਗੱਲ ਆਉਂਦੀ ਹੈ ਯੂਨਿਟੀ ਦੀ। ਫਿਰ ਜੇ ਯੂਨਿਟੀ ਹੋਵੇ ਤੇ ਫਿਰ ਮਿਲ ਕੇ ਫਿਰ ਟਰੱਕਾਂ ਵਾਲੇ ਵੀ ਕਹਿ ਸਕਦੇ ਵੀ ਜਿਹੜੀ ਸਿਟੀ ਏਦਾਂ ਦੀ ਪਾਰਕਿੰਗ ਦੀ ਇਸ਼ੂ ਕਰਦੀ ਹੈ, ਇੱਥੇ ਅਸੀਂ ਡਿਲੀਵਰ ਕਰਨ ਨਹੀਂ ਜਾਣਾ, 2 ਘੰਟੇ ਬਾਅਦ ਆਪ ਸਿਟੀ ਦੇ ਬਾਹਰੋਂ ਆਣ ਕੇ ਸਮਾਨ ਚੱਕ ਕੇ ਲੈ ਜਾਓ ਆਪਣਾ। ਇਹ ਤਾਂ ਫਿਰ ਆਪਣੇ ਹੱਥ ਨੂੰ ਹੱਥ ਆ। ਜੇ ਆਪਾਂ ਹੁਣ ਇਕੱਠੇ ਹੋ ਕੇ ਨਹੀਂ ਕਰ ਸਕਦੇ ਇੱਦਾਂ ਦਾ ਕੁਝ, ਤੇ ਦੈਨ ਇਹ ਚੀਜ਼ਾਂ ਆਉਂਦੀਆਂ ਰਹਿਣੀਆਂ। ਜਿੱਥੇ ਆਪਾਂ ਕੰਧ ਬਣ ਕੇ ਖੜਾਂਗੇ, ਜਿੱਥੇ ਆਪਾਂ ਸਟੈਂਡ ਲਵਾਂਗੇ, ਉੱਥੇ ਹੀ ਇਹ ਚੀਜ਼ਾਂ ਜਿਹੜੀਆਂ ਡਾਊਨ ਹੋਣੀਆਂ, ਅਦਰਵਾਈਜ਼ ਇੱਦਾਂ ਹੀ ਚੱਲਦੀਆਂ ਰਹਿਣੀਆਂ। ਇਹ ਤਾਂ ਮੁੱਢ ਤੋਂ ਹੀ ਰਿਹਾ ਆ। ਜਿਹੜਾ ਗਰੀਬ ਆ ਜਾਂ ਗੁਰਬਾ ਆ ਉਹਨੂੰ ਦੱਬਦੇ ਆ, ਜਿਹੜਾ ਦੱਬੀ ਜਾਂਦਾ ਉਹਨੂੰ ਹੋਰ ਦੱਬੀ ਜਾਣਾ। ਉਹਨਾਂ ਨੂੰ ਕਿਹਾ ਵੀ ਯਾਰ ਆਹ ਸੌਖੇ ਆ, ਇਹਨਾਂ ਨੂੰ ਦੱਬੀ ਚੱਲੋ, ਚੱਕਰ ਦੀ ਕੋਈ ਨਹੀਂ, ਇਹ ਕਿਹੜਾ ਕੁਛ ਕਹਿੰਦੇ ਆ ਜਾਂ ਕੁਛ ਕਰਦੇ ਆ। ਤੇ ਇਹ ਆ ਵੀ ਔਖੇ ਹੋਣਾ ਪੈਣਾ ਥੋੜੇ ਚਿਰ ਦੇ ਲਈ, ਇਹ ਚੀਜ਼ ਹੁੰਦੀ ਆ। ਤੇ ਇਕੱਠੇ ਹੋਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਇਹੋ ਜਿਹੇ ਮਾਮਲਿਆਂ 'ਚ ਲੋੜ ਹੁੰਦੀ ਆ। ਜੀ ਬਿਲਕੁਲ। ਤੇ ਥੈਂਕ ਯੂ ਸਨੀ ਕਾਲ ਦੇ ਲਈ। ਓਕੇ ਬਾਈ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਆਪਣਾ ਹੁਣ ਗੱਲ ਕਰ ਰਹੇ ਸੀ ਪਾਰਕਿੰਗ ਦੇ ਇਸ਼ੂ ਤੇ, ਤਾਂ ਇਹਨੂੰ ਟੈਕਲ ਕਰਨਾ ਨਾ ਤਾਂ ਗਵਰਨਮੈਂਟ ਕੁਝ ਕਰਦੀ ਆ ਤੇ ਨਾ ਇਹਦੇ ਉੱਤੇ ਕੁਝ ਪ੍ਰੋਗਰੈਸ ਹੁੰਦੀ ਆ। ਲੇਕਿਨ ਜੇ ਟਰੱਕਰਸ ਯੂਨਾਈਟ ਹੋ ਕੇ ਇੱਕ ਏਰੀਆ ਸੈੱਟ ਕਰ ਲੈਣ ਨਾ ਕਿ ਇਸ ਏਰੀਏ ਨੂੰ ਅਸੀਂ ਹੁਣ ਸੁਧਾਰ ਕੇ ਰੱਖਦੇ ਆ। ਮੰਨ ਲਓ ਤੁਸੀਂ LA ਟਾਰਗੇਟ ਕਰ ਲਓ, LA 'ਚ ਡਿਲੀਵਰੀਆਂ ਬੰਦ ਕਰ ਦਿਓ, ਆਪਣੇ ਆਪ ਦੂਜਿਆਂ ਨੂੰ ਅਕਲ ਆ ਜਾਏਗੀ।
ਪਰ ਏਦਾਂ ਇੱਕ ਏਦਾਂ ਹੀ। ਏਰੀਆ ਨੂੰ ਟਾਰਗੇਟ ਕਰਕੇ ਯੂਨਿਟੀ ਕਰਕੇ ਇੱਕ ਏਰੀਆ ਨੂੰ ਟਾਰਗੇਟ ਕੀਤਾ ਜਾਏ ਪਹਿਲਾਂ। ਜੀ ਜੀ, ਬਿਲਕੁਲ ਬਿਲਕੁਲ। ਇਹ ਗੱਲ ਤਾਂ ਹੀ ਬਣਨੀ ਆ ਜੀ। ਇਹ ਤਾਂ ਸਾਹਮਣੇ ਹੁਣ ਦੇਖ ਲਓ ਵੀ ਕਿਸਾਨ ਜਿਹੜੇ ਫਾਰਮ ਵਰਕਰ ਆ, ਅਗਲਿਆਂ ਨੇ 25 ਦਿਨ ਸਟ੍ਰਾਈਕ ਕੀਤੀ ਆ, ਪੈਰਾਂ 'ਚ ਛਾਲੇ ਪੈ ਗਏ, ਕਹਿੰਦੇ ਉਹਨਾਂ ਦੇ ਹਨਾ ਬਰੂਜ਼ਰਸ ਤੇ ਬਲਿਸਟਰ ਬੜੇ ਸੁੱਜੇ ਆ, ਅਗਲੇ ਤੁਰ ਕੇ ਗਏ ਆ ਤੇ ਪੂਰੇ ਹੁਣ ਉੱਥੇ ਗਵਰਨਰ ਨੇ ਮੂਹਰੇ ਉਹਨਾਂ ਨੂੰ ਲੈਣ ਆਉਣਾ ਹੈ। ਸੋ ਇਦਾਂ ਹੁੰਦਾ ਕਿਉਂਕਿ ਗੱਲ ਕੀ ਆ ਵੀ ਉਹ ਜਿਹੜੇ ਕੱਲ ਨਾ ਮੈਂ ਹੱਸਣ ਵਾਲੀ ਵੀ ਗੱਲ ਆ ਰਾਜਕਰਮਵੀਰ ਸਿੰਘ ਵੀ ਉਹ ਜਿਹੜੇ ਲੈ ਕੇ ਗਏ ਨਾ ਖਾਣ ਪੀਣ ਦਾ ਸਮਾਨ, ਤੇ ਅਮਰਪਾਲ ਸਿੰਘ ਹੁਣੀ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਆ ਜੋ ਹੈਗਾ ਕੋਕ ਆ ਹੋਰ ਰਿਫਰੈਸ਼ਮੈਂਟਸ ਆ ਵੀ ਰਾਤ ਨੂੰ ਅਸੀਂ ਪੀਜ਼ਾ ਲਿਆਵਾਂਗੇ। ਉਹ ਕਹਿੰਦੇ ਵੀ ਨਹੀਂ, ਸਾਡੇ ਕੋਲ ਮੋਰ ਦੈਨ ਇਨਫ ਫੂਡ ਆ। ਤੇ ਅਸੀਂ ਬਹੁਤ ਵਾਰ ਪ੍ਰੋਟੈਸਟਰਸ ਤੇ ਗਏ ਆ ਆਪਣੇ ਟਰੱਕਰਸ ਦੇ, ਜਦੋਂ ਵੀ ਜਾਂਦੇ ਸਭ ਤੋਂ ਪਹਿਲਾਂ ਆਪਾਂ ਲੰਗਰ ਹੱਲ ਹੋਏ ਹੁੰਦੇ, ਉਹ ਤੇ ਗੱਲ ਕਰਦੇ ਹੀ ਨਹੀਂ ਹੈ ਤੇ ਫਿਰ ਆਲੇ ਦੁਆਲੇ ਗੱਲਾਂ ਮਾਰਦੇ ਰਹਿੰਦੇ ਆ। ਸੋ ਇਹ ਕਈ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ। ਸੋ ਇਹਦੇ ਲਈ ਨਾ ਸੈਕਰੀਫਾਈਸ ਕਰਨੀ ਪੈਣੀ ਆ। ਹੁਣ ਜਿੱਦਾਂ ਆਪਾਂ ਓਕਲੈਂਡ 'ਚ 4-5 ਦਿਨ ਕੀਤਾ, ਫਿਰ ਚੁੱਪ ਕਰ ਗਏ, ਉਹ ਚੌਂਕ ਦੇ ਉੱਤੇ ਕੇਸ ਹੋ ਗਿਆ 5 ਜਣਿਆਂ ਤੇ, ਬਸ ਸਟੋਰੀ ਖਤਮ। ਜੀ, ਥੈਂਕ ਯੂ ਅਮਰੀਕ ਕਾਲ ਦੇ ਲਈ। ਓਕੇ, ਬਿਲਕੁਲ ਜੀ, ਟਾਰਗੇਟ ਕਰਕੇ ਦੇਖੋ, ਇੱਕ ਤੋਂ ਕਰੋ, ਜੇ ਵੱਡੀ ਤੋਂ ਨਹੀਂ ਕਰਨਾ ਕਿ ਛੋਟੀ ਸਿਟੀ ਤੋਂ ਕਰਕੇ ਦੇਖੋ। ਜੇ ਵੱਡਾ ਮੈਸੇਜ ਦੇਣਾ ਫਿਰ ਵੱਡੀ ਤੇ ਕਰਕੇ ਦੇਖੋ। ਫਿਰ ਇਹ ਇਦਾਂ ਹੀ ਆ ਜਿੱਦਾਂ ਕਰੋ ਤਾਂ ਵੱਡੀ ਵੱਲ ਚਲੋ। ਹਾਂ, ਹਨਾ ਵੀ ਹੱਥ ਨੂੰ ਹੱਥ ਵਾਲੀ ਗੱਲ ਹੀ ਹੁੰਦੀ ਆ। ਜਿੱਦਾਂ ਅਗਲੇ ਕਰਦੇ ਉਦਾਂ ਤੁਸੀਂ ਕਰੋਗੇ, ਆਪਣੇ ਆਪ ਪਤਾ ਲੱਗ ਜੂਗਾ। ਲੋਕਾਂ ਨੇ ਹਾਹਾਕਾਰ ਮਚਾ ਦੇਣੀ, ਭਾਈ ਸਾਡੇ ਸ਼ੈਲਫ ਤੇ ਨਾ ਸਾਨੂੰ ਕੁਝ ਖਾਣ ਨੂੰ ਮਿਲਦੇ ਆ, ਨਾ ਦੁੱਧ ਆ, ਨਾ ਪਾਣੀ ਆ, ਨਾ ਕੁਛ ਆ। ਤੇ ਫਿਰ ਆਪੇ ਕਹਿਣਗੇ ਭਾਈ ਵੀ ਇਹ ਚੀਜ਼ ਕੀ ਜਿਹੜੀ ਉਹ ਕਰਦੇ ਆ ਵੀ ਉਹ ਯਾਰ ਇਹ ਵੀ ਇਨਸਾਨ ਨੇ। ਹੁਣ ਆਪਾਂ ਉੱਦਾਂ ਦੁਨੀਆ ਦਾ ਰਵੱਈਆ ਤਾਂ ਆਪਾਂ ਦੇਖ ਹੀ ਲਿਆ, ਇਹ ਸਾਰੀਆਂ ਕਾਰਪੋਰੇਟਸ ਦਾ ਰਵੱਈਆ ਤਾਂ ਆਪਾਂ ਉਸ ਟਾਈਮ ਦੇ ਉੱਤੇ ਦੇਖ ਹੀ ਲਿਆ। ਨਾ ਉਹਨਾਂ ਨੇ ਅੰਦਰ ਆਉਣ ਦਿੱਤਾ, ਨਾ ਰੈਸਟ ਰੂਮ ਯੂਜ਼ ਕਰਨ ਦਿੱਤੇ। ਜਦੋਂ ਕੋਵਿਡ ਦੇ ਦੌਰਾਨ ਉਹ ਮੋਢਾ ਜਿਹਾ ਉਹਨਾਂ ਦਾ ਥੱਪਦੇ ਰਹੇ ਵੀ ਤੁਸੀਂ ਹੀਰੋ ਜੀ, ਤੁਸੀਂ ਤੇ ਆਹ ਕਰਤਾ, ਤੁਸੀਂ ਤੇ ਉਹ ਕਰਤਾ। ਫਰੰਟ ਲਾਈਨ ਵਰਕਰ ਆ ਕੇ ਫਰੰਟ ਲਾਈਨ ਵਰਕਰ ਕਹਿ ਕੇ ਫੂਕ ਛਕਾਉਂਦੇ ਰਹੇ ਤੇ ਬਾਅਦ ਚ ਕੀਤਾ ਕੀ, ਵਿਚਾਰਿਆਂ ਨੂੰ ਉੱਥੇ ਪਿਸ਼ਾਬ ਕਰਨ ਨੂੰ ਵੀ ਥਾਂ ਨਾ ਦੇਣ। ਉੱਥੇ ਸਿੱਧੀ ਜੀ ਗੱਲ ਆ ਨਾ ਵੀ ਇਹ ਚੀਜ਼ ਉੱਥੇ ਬਣੀ। ਆਪਣੇ ਅਗਲੇ ਕਾਲਰ ਨੇ ਰਮਨਜੀਤ ਜਗਰੂਪ। ਹਾਂਜੀ ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਦੋ ਵਿਸ਼ੇ ਚੱਲ ਰਹੇ ਆ ਜੀ। ਮੈਂ ਪਹਿਲਾਂ ਤਾਂ ਪਾਰਕਿੰਗ ਲੈ ਲਓ, ਚਾਹੇ ਤੁਸੀਂ ਆ ਬਾਥਰੂਮਾਂ ਦੀ ਗੱਲ ਕਰੀ ਆ ਵੀਰ ਜੀ। ਕੋਵਿਡ ਖਤਮ ਹੋਏ ਨੂੰ ਵੀ ਕਿੰਨਾ ਟਾਈਮ ਆਪਾਂ ਕਹਿ ਸਕਦੇ ਆ ਵੀ ਕਿ ਆਮ ਪਬਲਿਕ ਨਾਰਮਲ ਲਾਈਫ ਚੱਲ ਪਈ ਆ, ਪਰ ਰੈਸਟਰੂਮ ਸਟਿਲ ਹਲੇ ਵੀ ਯੂਜ਼ ਨਹੀਂ ਕਰਨ ਦਿੰਦੇ, ਬਾਥਰੂਮ ਯੂਜ਼ ਨਹੀਂ ਕਰਨ ਦਿੰਦੇ। 99% ਪਲੇਸ ਤੇ ਹਲੇ ਵੀ ਉਹ ਜਿਹੜੇ ਪੋਰਟੇਬਲ ਡੱਬੇ ਜਿਹੇ ਰੱਖੇ ਹੁੰਦੇ ਆ ਉਹ ਰੱਖੇ ਹੋਏ ਆ, ਔਰ ਕਈ ਜਗ੍ਹਾ ਤਾਂ ਸਫਾਈ ਤੱਕ ਨਹੀਂ ਕਰਾਉਂਦੇ। ਹੁਣ ਗੱਲ ਇਹ ਆਉਂਦੀ ਆ ਵੀ ਇਹਨਾਂ ਚੀਜ਼ਾਂ ਨਾਲ ਲੜਨਾ ਕਿਵੇਂ ਆ। ਤੁਸੀਂ ਵੀ ਵਾਰ-ਵਾਰ ਕਹਿ ਰਹੇ ਹੋ, ਰਮਨ ਭਾਜੀ ਬੈਠੇ ਆ, ਇਹਨਾਂ ਨੇ ਵੀ ਕਿਹਾ। ਹੁਣੇ ਹੀ ਇਹਨਾਂ ਨੇ ਇੱਕ ਗੱਲ ਸਨੀ ਵੀਰ ਦੀ ਗੱਲ ਤੇ ਜਵਾਬ ਦਿੰਦਿਆਂ ਕਿਹਾ ਵੀ ਸਾਨੂੰ ਸਿਕਿਉਰਿਟੀ ਦੀ ਲੋੜ ਆ ਪਾਰਕਿੰਗ ਵਾਸਤੇ। ਤੇ ਇਹੀ ਚੀਜ਼ ਤਾਂ ਅਸੀਂ ਜਦੋਂ ਆਪਾਂ ਪ੍ਰੋਟੈਸਟ ਹੋਏ ਆਪਾਂ ਸਾਰਿਆਂ ਨੇ ਰੱਖੀ ਸੀ। ਸਾਡੇ ਫ੍ਰਿਜਨਾਂ ਦੇ ਗਰੁੱਪਾਂ ਨੇ ਇਹ ਚੀਜ਼ ਅੱਗੇ ਨਹੀਂ ਤੋਰਨ ਦਿੱਤੀ। ਰਮਨ ਭਾਜੀ ਇਸ ਚੀਜ਼ ਦੇ ਗਵਾਹ ਹੈ। ਹਰ ਮੀਟਿੰਗ ਦੇ ਵਿੱਚ ਮੈਂ ਅੱਗੇ ਵੀ 1-2 ਵਾਰੀ ਗੱਲ ਰੱਖੀ ਆ। ਪਹਿਲੀ ਮੀਟਿੰਗ ਦੇ ਵਿੱਚ ਇਹ ਵੀ ਸੀ, ਮੈਂ ਵੀ ਸੀ, ਸਨੀ ਗਰੇਵਾਲ ਵੀਰ ਆ ਕੇ ਗਿਆ, ਉਹ ਵੀ ਸੀ। ਲਾਸਟ ਮੀਟਿੰਗ ਦੇ ਵਿੱਚ ਰਮਨ ਭਾਜੀ ਤੇ ਮੈਂ ਸੀਗੇ, ਸਨੀ ਗਰੇਵਾਲ ਖੈਰ ਨਹੀਂ ਸੀਗੇ ਉਸ 'ਚ, ਹਨਾ। ਜਿਹੜੀ ਫਾਈਨਲ ਮੀਟਿੰਗ ਹੋਈ ਸੀ ਟਰਲਕ 'ਚ ਹੋਈ ਸੀ। ਹੁਣ ਉੱਥੇ ਤੱਕ ਆਉਂਦਿਆਂ ਜਦੋਂ ਇੱਕ ਪੰਜਾਬੀ ਦੀ ਕਹਾਵਤ ਆ, ਜਾਂ ਜਦੇ ਕਦੇ ਐਡੀ ਕੌਮ ਇਕੱਠੀ ਹੋ ਗਈ ਸੀ, ਐਡੀ ਸਾਡੇ ਟਰੱਕਰ ਇਕੱਠੇ ਹੋ ਗਏ ਸੀ, ਉਦੋਂ ਜਦੇ ਸੱਟ ਮਾਰਨ ਦੀ ਲੋੜ ਸੀ। ਜਿਹੜੀ ਅਸੀਂ ਸਾਡੇ ਪੰਜਾਬੀ ਭਾਈਚਾਰੇ ਨੇ ਉਹਦੇ ਵਿੱਚ ਮੈਂ ਲੀਡਰਸ਼ਿਪ ਜਿਹੜੇ ਮੂਹਰੇ ਤੁਰੇ ਹੋਏ ਉਹਨਾਂ ਨੂੰ ਕਸੂਰਵਾਰ ਮੰਨਦਾ ਵਾ, ਔਰ ਇਹ ਹੋਣਾ ਕਦੇ ਨਹੀਂ। ਮੈਂ ਤਾਂ ਤੁਸੀਂ ਕਹੋਗੇ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਿਆ, ਇਹ ਮੈਂ ਤੁਹਾਨੂੰ ਝੰਜੋੜਨਾ ਚਾਹੁੰਦਾ ਵੀਰੋ। ਹੁਣ ਕਹਿੰਦੇ ਹੋ ਤੁਸੀਂ ਆਏ ਨਹੀਂ ਹੋਣਾ, ਤੁਸੀਂ ਤੁਰੇ ਕਦੋਂ ਆ? ਰਮਨ ਭਾਜੀ ਰੋਜ਼ ਕਹਿੰਦੇ ਆ 700-800 ਮੈਂਬਰ ਬਣਿਆ ਵਾ ਸਾਰਾ ਹੀ, ਹਨਾ। ਕਿੰਨੇ ਲੱਖਾਂ ਬੰਦਾ ਡਰਾਈਵਰ ਆ। ਵੱਡੀ ਗੱਲ ਇਹ ਆ, ਰਮਨ ਭਾਜੀ ਨਾਲ ਵੀ ਮੈਂ ਇਸ ਚੀਜ਼ ਤੋਂ ਥੋੜੀ ਜਿਹੀ ਇੱਕ ਚੀਜ਼ ਤੇ ਹੈ ਜੇ ਗੱਲ ਚੱਲੀ ਆ। ਰਮਨ ਭਾਜੀ ਉਹਨਾਂ ਨੇ ਜਦੋਂ ਕਾਰਪੋਰੇਸ਼ਨ ਬਣਾਈ ਆ ਉਸ ਤੇ ਵੀ ਥੋੜਾ ਜਿਹਾ ਕੁਝ ਨਾ ਕੁਝ ਮੈਂ ਚੀਜ਼ਾਂ ਉਦੋਂ ਜੇ ਨਾ ਮੈਂ ਇੰਡੀਆ ਚਲਿਆ ਗਿਆ ਸੀ, ਉਰੇ ਹੁੰਦਾ ਜ਼ਰੂਰ ਐਡ ਕਰਨੀਆਂ ਸੀ। ਅਸਲ ਕੀ ਆ, ਇਹਦੇ ਵਿੱਚ ਮੈਂਬਰ ਬਣਨੇ ਨਹੀਂ ਹੈਗੇ। ਹੁਣ ਮਾਫੀ ਚਾਹੁੰਦਾ ਰਮਨਵੀਰ ਜੀ, ਤੁਸੀਂ ਕਹਿਣਾ ਕਿਉਂ ਨਹੀਂ ਬਣਨੇ? ਕਿਉਂਕਿ ਇਹਦੇ ਵਿੱਚ ਤੁਸੀਂ ਉਸ ਮੈਂਬਰ, ਮਾਫ ਕਰਨਾ ਮੈਂ ਸੱਚੀ ਗੱਲ ਕਹਿਣ ਲੱਗਿਆ, ਮੇਰੇ ਅੰਦਰੋਂ ਦੁੱਖ ਆ ਵੀ ਆਪਾਂ ਕਿਉਂ ਨਹੀਂ ਅੱਗੇ ਤੁਰਦੇ। ਇਹ ਚੀਜ਼ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਇਹ ਆ ਵੀ ਜਿਹੜੇ ਸਿਆਣੇ ਲੋਕ ਵੱਡੀਆਂ ਕੰਪਨੀਆਂ ਵਾਲੇ ਬਣ ਗਏ, ਉਹ ਬਿਲਕੁਲ ਉਹ ਬਹੁਤ ਸੂਝਵਾਨ ਨੇ, ਉਹਨਾਂ 'ਚ ਕੋਈ ਸ਼ੱਕ ਨਹੀਂ, ਪਰ ਉਹ ਇੰਨੇ ਵੱਡੇ ਲੈਵਲ ਤੇ ਜਾ ਚੁੱਕੇ ਆ, ਉਹਨਾਂ ਨੂੰ ਥੱਲੇ ਦੇ ਦੁੱਖ ਦਾ ਕੋਈ ਪਤਾ ਨਹੀਂ। ਨਾ ਉਹਨਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਆ, ਉਹਨਾਂ ਕੋਲ ਆਪਣੇ ਜਾੜ ਆ, ਨਾ ਉਹਨਾਂ ਨੂੰ ਟ੍ਰੇਲਰ ਡ੍ਰੌਪ ਕਰਨ ਦੀਆਂ ਵੱਡੀਆਂ ਸਾਡੀਆਂ ਕੰਪਨੀਆਂ ਇਸ ਲੈਵਲ ਤੇ ਵੱਡੇ ਲੈਵਲ ਤੇ ਪਹੁੰਚ ਚੁੱਕੀਆਂ, ਉਹਨਾਂ ਦੇ ਆਪਣੇ ਜਾੜ ਆਪ ਡ੍ਰੌਪ ਕਰੀ ਜਾਂਦੇ ਆ, ਉਹਨਾਂ ਦੇ ਡਰਾਈਵਰ ਨੇ, ਉਹਨਾਂ ਨੂੰ ਇਸ਼ੂ ਨਹੀਂ ਪਤਾ।
ਉਹ ਇਸ਼ੂ ਸਾਡੇ ਵਰਗਿਆਂ ਨੂੰ ਪਤਾ, ਜਿਹੜੇ ਰੋਜ਼ ਰੋਡ ਤੇ ਰਹਿੰਦੇ ਆ। ਅਸੀਂ ਚਾਹੇ ਛੋਟੀਆਂ ਕੰਪਨੀਆਂ, ਕਿਸੇ ਕੋਲ 1 ਟਰੱਕ ਆ, ਕਿਸੇ ਕੋਲ 2-4 ਆ, ਕਿਸੇ ਕੋਲ 5 ਆ, ਅਸੀਂ ਕਿਵੇਂ ਸਰਵਾਈਵ ਕਰਦੇ ਆ ਸਾਨੂੰ ਪਤਾ। ਜਾਂ ਓਨਰ ਆਪਰੇਟਰ ਦੀਆਂ ਪ੍ਰੋਬਲਮਾਂ ਪਤਾ। ਡਰਾਈਵਰ ਪਤਾ ਕੀ ਕਹਿੰਦੇ ਸੀ ਉਸ ਟਾਈਮ? ਕਹਿੰਦੇ ਜੀ ਇਹ ਤਾਂ ਓਨਰ ਆਪਰੇਟਰਾਂ ਨੂੰ ਪੰਗਾ, ਸਾਨੂੰ ਕੀ ਆ। ਜਿਹੜੇ ਉਸ ਟਾਈਮ ਮੈਨੂੰ ਡਰਾਈਵਰ ਕਹਿ ਰਹੇ ਸੀ ਉਹ ਸਾਰੇ ਅੱਜ ਓਨਰ ਆਪਰੇਟਰ ਹੋ ਕੇ ਉਹੀ ਧੱਕੇ ਖਾ ਰਹੇ ਆ ਬਰਾਬਰ। ਜਿਹੜਾ ਅੱਜ ਡਰਾਈਵਰ ਆ ਉਹਨੇ 1 ਸਾਲ ਨਹੀਂ ਤਾਂ 2 ਸਾਲ ਨਹੀਂ ਤਾਂ 3 'ਚ 100% ਓਨਰ ਆਪਰੇਟਰ ਬਣਨਾ। ਇਹ ਲੜਾਈ ਸਭ ਦੀ ਆ। ਵੱਡੀਆਂ ਕੰਪਨੀਆਂ ਵਾਲਿਆਂ ਨੂੰ ਵੀ ਫਾਇਦਾ ਹੋ ਸਕਦਾ, ਪਰ ਵੱਡੀਆਂ ਕੰਪਨੀਆਂ ਇਸ ਲੈਵਲ 'ਚ ਪਹੁੰਚ ਗਈਆਂ, ਜਿਹੜੇ ਇਸ ਗਰੁੱਪ 'ਚ ਜੁੜੇ ਨੇ ਮੋਢੀ ਬੰਦੇ ਨਾਲ, ਉਹ ਰਮਨਵੀਰ ਜੀ ਉਹਨਾਂ ਨੂੰ ਤੁਹਾਡੇ ਬਰਾਬਰ ਮੋਢਾ ਬਣ ਕੇ ਖੜਨਾ ਔਖਾ, ਮਾਇਆ ਕਰਕੇ ਖੜ ਸਕਦੇ ਆ। ਪਰ ਇਹਦੇ ਵਾਸਤੇ ਨਾ ਓਨਰ ਆਪਰੇਟਰਾਂ ਨੂੰ ਨਾਲ ਜੋੜਨ ਦੀ ਲੋੜ ਹੈ। ਕੈਂਪਿੰਗ ਹੋਣੀ ਚਾਹੀਦੀ ਆ ਹਰ ਗੁਰੂ ਘਰ, ਹਰ ਜਿੱਥੇ ਵੱਡੇ ਸਮਾਗਮ ਹੁੰਦੇ ਆ ਉੱਥੇ 100-100 ਬੰਦਾ ਤੁਹਾਡਾ ਇੱਕ ਸ਼ਹਿਰ ਦਾ ਜੁੜੇ, ਲੋਕਾਂ ਨੂੰ ਗਾਈਡ ਕਰੇ, ਤਾਂ ਇਹਦੇ ਨਾਲ ਮਸਲੇ ਹੱਲ ਹੋਣੇ ਨੇ। ਹੱਲ ਕਰਨ ਦਾ ਮਸਲਾ ਇੱਕੋ ਹੀ ਆ, ਯੂਨਿਟੀ ਸਾਡੀ ਕਾਰਪੋਰੇਸ਼ਨ ਜਿਹੜੀ ਬਣੀ ਹੋਈ ਆ ਨਾਭਾ, ਇਹਨੂੰ ਬਹੁਤ ਵੱਡੇ ਲੈਵਲ ਤੇ ਜਾਣ ਦੀ ਲੋੜ ਆ। ਪਰ ਹਾਂ, ਜੇ ਮੈਂ ਬਹੁਤ ਸਾਰੀਆਂ ਸੱਚੀਆਂ ਗੱਲਾਂ ਮੈਂ ਜਾਣਦਾ ਇੱਥੇ, ਜੇ ਮੈਂ ਇੰਨਾ ਸੱਚ ਬੋਲਦਾ, ਮੈਂ ਕਿਸੇ ਦੀ ਇਨਸਲਟ ਨਹੀਂ ਕਰਨਾ ਚਾਹੁੰਦਾ, ਪਰ ਦਿਲੋਂ ਬੜਾ ਦੁੱਖ ਆ। ਮੈਂ ਕਦੇ ਕਦੇ ਤੁਹਾਨੂੰ ਜੁਆਇਨ ਕਰਦਾ ਵਾਂ। ਸੋ ਉਸ ਵਰਕ ਤੇ ਕਰਨ ਲਈ ਦੁੱਖ ਇਹ ਆ ਵੀ ਹਰ ਰੋਜ਼ ਨਵੀਂ ਮੁਸ਼ਕਿਲ ਆ ਸਾਡੀ, ਹਰ ਰੋਜ਼ ਨਵੀਂ ਮੁਸ਼ਕਿਲ ਆ। ਪਰ ਇਹਦਾ ਹੱਲ ਇੱਕੋ ਆ। ਉਸ ਹੱਲ ਵਾਲੇ ਪਾਸੇ ਨੂੰ ਮੈਂ ਨਾਂ ਲੈ ਕੇ ਦੱਸ ਸਕਦਾ ਵੀ ਕਿਹੜੇ ਬੰਦਿਆਂ ਨੇ ਡਿੱਕਾ ਲਾਇਆ, ਉਸ ਟਾਈਮ ਕੀ ਬਣ ਸਕਦਾ ਸੀ। ਕਿਉਂਕਿ ਮੈਂ ਪਹਿਲੇ ਸਟਾਕਟਨ ਦੇ 5 ਬੰਦਿਆਂ ਦੇ ਨਾਂ ਲਿਖੇ ਸੀ, ਮੈਂ ਇੱਕ ਸੀ। ਰਮਨ ਭਾਜੀ ਗਵਾਹ ਨੇ ਇਸ ਗੱਲ ਦੇ ਉੱਪਰ, ਤੁਹਾਡੇ ਪੈਨਲ 'ਚ ਬੈਠੇ ਨੇ। ਲਾਸਟ ਮੀਟਿੰਗ ਟਰਨਲਕ ਹੋਈ ਆ, ਜਿਹੜੇ ਬੰਦਿਆਂ ਨੂੰ ਕੁਝ ਨਹੀਂ ਹੋਇਆ ਹੱਥ ਖੜੇ ਕਰਕੇ ਜੋੜ ਕੇ ਕਹਿੰਦੇ ਸੀ, ਤੁਹਾਡੇ ਅਜੂਬਾ ਸਿਟੀ ਤੋਂ ਮਨਜੀਤ ਸਿੰਘ ਮੇਰੇ ਖਿਆਲ ਜੁੜਦੇ ਹੁੰਦੇ ਆ, ਉਹ ਵਿੱਚ ਸੀਗੇ, ਪੱਕੇ ਹੀ ਆਉਂਦੇ ਆ ਤੁਹਾਡੇ ਕੋਲੇ ਇਸ ਗਰੁੱਪ 'ਚ। ਹੋਰ ਬੜੇ ਮੁੰਡਿਆਂ ਦੇ ਨਾਮ ਆ, ਕੁਝ ਚਾਹੁੰਦੇ ਸੀ ਕੁਝ ਨਹੀਂ ਸੀ ਚਾਹੁੰਦੇ, ਹਨਾ। ਜਿਹੜੇ ਚਾਹੁੰਦੇ ਸੀ ਉਹ ਇਸ ਪੱਖ ਤੋਂ ਚਾਹੁੰਦੇ ਸੀ ਵੀ ਮੈਂ ਪ੍ਰਧਾਨ ਬਣ ਜਾ ਕਰਦੇ। ਜਿੱਦੇ ਅਸੀਂ ਆਪਣੇ ਅਹੁਦਿਆਂ ਦੀ ਖਾਤਰ ਭੱਜਣਾ ਛੱਡਤਾ ਨਾ, ਸਿਰਫ ਇਹ ਕਾਬਲ ਬੰਦੇ, ਚਾਹੇ ਉਹ ਟਰੱਕਾਂ ਵੱਡੀਆਂ ਕੰਪਨੀਆਂ ਵਾਲੇ ਹੋਣ, ਚਾਹੇ 1 ਟਰੱਕ ਵਾਲਾ ਹੋਵੇ, ਅਸੀਂ ਬੰਦੇ ਦੀ ਸੋਚ ਨੂੰ ਅੱਗੇ ਖੜਾ ਕਰਤਾ ਵੀ ਆਹ ਬੰਦਾ ਸਹੀ ਗੱਲ ਕਰਦਾ, ਇਹਨੂੰ ਉੱਪਰ ਕਰਕੇ ਪ੍ਰਧਾਨ ਬਣਾਓ ਜਾਂ ਸੈਕਟਰੀ ਬਣਾਓ ਜਾਂ ਕਰੋ। ਫੰਡਿੰਗ ਦਾ ਲੈ ਕੇ ਰੌਲਾ ਪੈ ਜਾਂਦਾ ਸੀ ਜੀ, ਜੇ ਅਸੀਂ ਪੈਸਾ ਨਹੀਂ ਆਉਣ ਦੇਣਾ, ਪੈਸੇ ਤੋਂ ਬਿਨਾਂ ਨੌਨ ਪ੍ਰੋਫਿਟ ਬਣਾ ਕੇ। ਯਾਰ ਅਮਰੀਕਾ 'ਚ ਬੈਠੇ ਆ, ਹਲੇ ਵੀ ਸਾਡੀ ਉਹੀ ਸੋਚ ਆ, ਜੇ ਪੈਸਾ ਆ ਗਿਆ ਤਾਂ ਕੌਮ ਖਾ ਜੂਗੀ। ਅਮਰੀਕਾ 'ਚ ਪੈਸਾ ਕਿਵੇਂ ਕੋਈ ਖਾ ਜੂਗਾ? ਸੋ ਇਹ ਤੇ ਮੇਰਾ, ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਮੈਂ ਅੰਦਰੋਂ ਦੁੱਖ ਨਾਲ ਇਹ ਕਹਿਣਾ ਚਾਹੁੰਦਾ ਵੀ ਇਹਦੇ ਤੇ ਲੋੜ ਹੈ। ਪਰ ਸਾਨੂੰ, ਮੈਂ ਤਾਂ ਇੰਨਾ ਕੁ ਬੋਲਿਆ ਵੀ ਝੰਜੋੜਨ ਦੀ ਲੋੜ ਆ ਲੋਕਾਂ ਦੇ ਬ੍ਰੇਨ, ਬੰਦੇ ਉਹਦੇ ਬਣ ਜਾਓ, ਆ ਜਾਓ ਮੁੜ ਕੇ ਇਸੇ ਇੱਕ ਝੰਡੇ ਥੱਲੇ। ਰਮਨ ਭਾਜੀ ਨੂੰ ਵੀ ਕਹਿਣਾ ਵੀ ਵੀਰ ਜੀ ਵੱਡੀ ਕੋਈ ਮੀਟਿੰਗ ਰੱਖੋ, ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਕਾਰਪੋਰੇਸ਼ਨ ਨੇ ਸੱਚ ਕੈ ਸਾਲ ਹੋ ਗਏ ਬਣੀ ਨੂੰ, 3 ਤੋਂ ਉੱਪਰ ਹੋ ਗਏ। ਤੋ ਜੇ ਤੁਸੀਂ ਉਸ ਲੈਵਲ ਤੇ ਲਿਆਉਣਾ ਵੀਰ ਜੀ, ਰਮਨ ਵੀਰ ਜੀ, ਤੁਹਾਨੂੰ ਬੈਠ ਕੇ ਸੋਚਣਾ ਪੈਣਾ ਵਾ, ਬੰਦੇ ਉਸ ਤਰ੍ਹਾਂ ਦੇ ਵਿੱਚ ਐਡ ਕਰੋ, ਕੁਝ ਚੇਂਜ ਕਰੋ। ਮੈਂ ਹਨਾ ਤੁਹਾਡੀ ਜਿਹੜੀ ਤੁਹਾਡੀ ਵਰਕ, ਤੁਸੀਂ ਮਿਹਨਤ ਕਰਦੇ ਹੋ ਇਸ ਵਿਸ਼ੇ ਤੇ, ਮੈਂ ਉਹਦੇ ਲਈ ਸਲੂਟ ਕਰਦਾ, ਪਰ ਤੁਹਾਨੂੰ ਜ਼ਰੂਰ ਇਹਦੇ ਬਾਰੇ ਸੋਚਣ ਦੀ ਲੋੜ ਆ। ਧੰਨਵਾਦ ਜੀ। ਥੈਂਕ ਯੂ ਜੀ, ਧੰਨਵਾਦ। ਸੋ ਜਿਹੜੇ ਵੱਡੇ ਆ ਨਾ ਰਮਨ ਜੀ, ਵੱਡੇ ਟਰੱਕਾਂ ਵਾਲਿਆਂ ਦੇ ਉੱਤੇ ਵੀ ਇਹ ਸਾਰਾ ਕੁਝ ਆ ਜਾਣਾ ਆ। ਆਪਾਂ ਪਿਛਲੇ ਦਿਨਾਂ 'ਚ 2 ਸਾਲ ਪਹਿਲਾਂ ਦੇਖਿਆ ਸੀ, ਯੂਬਾ ਸਿਟੀ ਨੇ ਕਿਹਾ ਸੀ ਵੀ ਸਾਰੇ ਟਰੱਕ ਆਪਾਂ ਬਾਹਰ ਕੱਢ ਦੇਣੇ ਸ਼ਹਿਰ ਤੋਂ। ਸੋ ਚਾਹੇ ਤੁਸੀਂ ਆਪਣਾ ਜਾੜ ਲਿਆ ਵੀ ਹੋਇਆ, ਜੇ ਸਿਟੀ ਕੌਂਸਲ ਨੇ ਪਾਸ ਕਰਤਾ, ਕਿਉਂਕਿ ਸਿਟੀ ਕੌਂਸਲ ਨੇ ਆਪਣੀਆਂ ਵੋਟਾਂ ਦੇਖਣੀਆਂ। ਵੋਟਾਂ ਜਿਹੜੇ ਲੋਕ ਆ ਵਿਰੋਧ ਕਰਦੇ ਵੀ ਜੀ ਸਾਡੇ ਤਾਂ ਘਰਾਂ ਵਾਲੇ ਏਰੀਏ 'ਚ ਟਰੱਕ ਜਾਂ ਸੜਕਾਂ ਤੋੜਦੇ, ਠੀਕ ਹੈ ਕਿ ਨਹੀਂ? ਸੋ ਬੜਿਆਂ ਤੇ ਵੀ ਅਸਰ ਪੈਣਾ, ਅਲਟੀਮੇਟਲੀ ਇਹ ਸਾਰਿਆਂ ਤੇ ਪੈਣਾ ਹੀ ਹੈਗਾ ਆ। ਸੋ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੀ। ਰਮਨ, ਮੈਂ ਇੱਕ ਗੱਲ ਹੁਣ ਇੱਥੇ ਮੈਂ ਆਪਣੇ ਭਾਜੀ ਉਹਨਾਂ ਦੇ ਸੁਣ ਲਿਆ। ਮੈਂ ਹੁਣ ਕਹਿਣੀ ਚਾਹੂੰਗਾ ਕਿ ਜਿੱਦਣ ਆਪਣਾ ਓਕਲੈਂਡ ਦੀ ਸਟ੍ਰਾਈਕ ਹੋਈ ਸੀ ਜਾਂ ਪ੍ਰੋਟੈਸਟ ਹੋਇਆ ਸੀਗਾ, ਉਦਣ ਥਰਸਡੇ ਨੂੰ ਆਪਾਂ ਪ੍ਰੋਗਰਾਮ ਕੀਤਾ ਸੀ, ਜਦੋਂ ਓਕਲੈਂਡ ਤੋਂ ਆਪਾਂ ਨੂੰ ਕਾਲ ਆਈ ਸੀਗੀ ਅਪਡੇਟ ਲਈ। ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਆਣ ਕੇ ਸਾਡੀ ਹੈਲਪ ਕਰੋ, ਤੁਸੀਂ ਪਹੁੰਚੋ ਇੱਥੇ। ਮੈਂ ਉਸੇ ਦਿਨ ਹੀ ਥਰਸਡੇ ਨੂੰ ਡਰਾਈਵ ਕਰਕੇ ਇੱਥੋਂ ਫ੍ਰੈਜ਼ਨੋ ਤੋਂ ਮੈਂ ਓਕਲੈਂਡ ਗਿਆ ਸੀਗਾ, ਠੀਕ ਹੈ। ਕਿੰਨਾ ਚਿਰ ਉਹ ਚੱਲਿਆ? 1.5 ਮਹੀਨਾ ਚੱਲਿਆ, ਆਲਮੋਸਟ ਮਹੀਨੇ ਦੇ ਉੱਤੇ ਹੋ ਗਿਆ, ਠੀਕ ਹੈ ਨਾ। ਸੋ ਮੈਂ ਜਾ ਕੇ 2-3-4 ਮੀਟਿੰਗਸ ਕੀਤੀਆਂ, ਸਾਰਿਆਂ ਨਾਲ ਕੀਤੀਆਂ, ਸਾਰਿਆਂ ਨੂੰ ਗੱਲ ਕੀਤੀ, ਦੱਸਿਆ ਕੀ ਸਿਸਟਮ ਹੈ, ਕੀ ਸੈਟਅਪ ਹੈ, ਕਿਵੇਂ ਚੱਲਣਾ ਹੈ, ਸਾਰੀ ਕਲੈਰਿਟੀ ਦਿੱਤੀ। ਉਹਨਾਂ ਦੀ ਲੀਡਰਸ਼ਿਪ ਬਣਾਉਣ ਦੀ ਗੱਲ ਕੀਤੀ। ਯਕੀਨ ਮੰਨੋ 1.5 ਮਹੀਨਾ ਹੋ ਚੱਲਿਆ, ਅਜੇ ਤੱਕ ਕੁਛ ਨਹੀਂ ਹੋਇਆ, ਠੀਕ ਹੈ। ਸੋ ਇਹਦਾ ਮਤਲਬ ਆ ਕਿ ਅਸੀਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਤੁਸੀਂ ਗੱਲ ਕਰ ਲਓ, ਤੁਸੀਂ ਇਹ ਕਿਉਂ ਸੋਚਦੇ ਆ ਕਿ ਵੱਡੀਆਂ ਕੰਪਨੀਆਂ ਇਟਸ ਅ ਟਰੱਕ, ਠੀਕ ਹੈ ਨਾ। ਤੁਸੀਂ ਖੁਦ ਕੰਮ ਉਹ ਕਰੋ, ਤੁਸੀਂ ਖੁਦ ਜੁਆਇਨ ਕਰੋ। ਤੁਹਾਨੂੰ ਅੱਜ ਮੈਂ ਖੋਲ ਕੇ ਦੱਸਾਂ, ਮੈਂ ਕਿਸੇ ਨੂੰ ਵॉलंटियर ਕਰਨ ਨੂੰ ਕਹਿ ਦਿਆਂ, ਕੋਈ ਬੰਦਾ ਗੁਰਦੁਆਰੇ 'ਚ ਇੱਕ ਟੇਬਲ ਤੇ ਖੜ ਕੇ ਵॉलंटियर ਕਰਨ ਨੂੰ ਰੈਡੀ ਨਹੀਂ ਹੁੰਦਾ। ਕਿਉਂ? ਕੀ ਗੱਲ ਹੈ? ਮੇਰਾ ਇਕੱਲੇ ਦਾ ਹੀ ਕੰਮ ਹੈ ਜੀ, ਠੀਕ ਹੈ ਨਾ।
ਇਹ ਚੀਜ਼ ਜਿਹੜੀ ਹੈ ਨਾ, ਇਹ ਕਹਿਣੀ ਸੌਖੀ ਹੈ, ਸਾਰਿਆਂ ਨੂੰ ਇਕੱਠੇ ਕਰਕੇ ਆਹ ਚੀਜ਼ ਕਰ ਲਓ, ਸਾਰਿਆਂ ਨੂੰ ਇਕੱਠੇ ਕਰਕੇ ਉਹ ਚੀਜ਼ ਕਰ ਲਓ। ਚੀਜ਼ ਸਾਰਾ ਕੁਝ ਬਣਿਆ ਆ, ਸਾਰਾ ਕੁਝ ਔਨ ਗੋਇੰਗ ਆ, ਸਭ ਕੁਝ ਚੱਲ ਰਿਹਾ ਹੈਗਾ। ਪਰ ਜੇ ਅਸੀਂ ਉਸ ਚੀਜ਼ ਦਾ ਬੈਨੀਫਿਟ ਲੈਣਾ ਤੇ ਸਾਨੂੰ ਕਿੰਤੂ ਪਰੰਤੂ ਜਿਹੜਾ ਨਾ, ਕਿ ਕੌਣ ਇਹਦੇ ਵਿੱਚ ਕਿੱਥੇ ਆ, ਕੌਣ ਕੀ ਆ। ਜਦੋਂ ਮੈਂ ਬੈਠਾ ਕੰਮ ਕਰ ਰਿਹਾ ਹੈਗਾ ਔਰ ਤੁਹਾਨੂੰ ਮੇਰੇ ਤੱਕ ਜੋ ਪਹੁੰਚ ਆ ਤੁਸੀਂ ਕਰੋ, ਜੋ ਕੰਮ ਆ ਤੁਸੀਂ ਕਰੋ। ਮੈਨੂੰ ਅੱਜ ਤੱਕ ਇੱਕ ਵੀ ਟਰੱਕਰ ਆਪਣਾ ਕਾਲ ਕਰਕੇ, ਆ ਵੀਡੀਓ ਤੇ ਓਪਨ ਗੱਲ ਮੈਂ ਕਰਦਾ, ਇੱਕ ਵੀ ਟਰੱਕਰ ਕਾਲ ਕਰਕੇ ਕਹਿ ਦੇਵੇ ਕਿ ਮੈਂ ਇਹ ਕਿਹਾ ਕਿ ਰਮਨ ਭਾਜੀ ਇਸ ਏਰੀਏ 'ਚ ਆਓ, ਅਸੀਂ ਇੱਥੇ ਗੁਰਦੁਆਰੇ ਟੇਬਲ ਲਾ ਕੇ ਬਹਿੰਦੇ ਹਾਂ, ਅਸੀਂ ਨਾਪਿਆਂ ਦੀ ਗੱਲ ਕਰਦੇ ਹਾਂ, ਅਸੀਂ ਇੱਥੇ ਮੈਂਬਰ ਬਣਾਉਂਦੇ ਹਾਂ। ਕਿਸੇ ਨੇ ਵੀ ਅੱਜ ਤੱਕ ਇਹ ਗੱਲ ਕੀਤੀ ਨਹੀਂ ਕੀਤੀ। ਕਿਉਂ? ਕਿਉਂਕਿ ਹਰ ਇੱਕ ਬੰਦਾ ਆਪਣੇ ਮਤਲਬ ਨੂੰ ਸੋਚਦਾ, ਠੀਕ ਹੈ ਨਾ। ਸੋ ਇਹ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਉਂਦੇ ਆ, ਤੁਹਾਨੂੰ ਆਪਣਾ ਮਤਲਬ, ਆਪਣੀ ਪਰਸਨਲ ਚੀਜ਼ ਛੱਡ ਕੇ ਅੱਗੇ ਵਧਣਾ ਪੈਣਾ, ਆਪਣੀ ਮੈਂ ਛੱਡਣੀ ਪੈਣੀ ਆ, ਤਾਂ ਇਹ ਕੰਮ ਅੱਗੇ ਤੁਰਨੇ ਆ। ਅਦਰਵਾਈਜ਼ ਅਸੀਂ ਜਿੰਨਾ ਸਾਡੇ 'ਚ ਜ਼ੋਰ ਹੈਗਾ, ਜਿੰਨਾ ਸਾਡੇ 'ਚ ਐਫਰਟ ਦਾ ਹੈਗਾ, ਅਸੀਂ ਕਰੀ ਜਾਂਦੇ ਹਾਂ। ਆਪਾਂ ਉਸ ਚੀਜ਼ ਤੋਂ ਪਿੱਛੇ ਨਹੀਂ ਹਟਦੇ। ਆਪਾਂ ਜਿਹੜੀ ਚੀਜ਼ ਸ਼ੁਰੂ ਕੀਤੀ ਆ, ਅੱਜ ਜੂਨ ਦੇ ਵਿੱਚ ਇਹਨੂੰ 5ਵਾਂ ਸਾਲ ਲੱਗ ਗਿਆ, ਆਪਾਂ ਉਹਨੂੰ ਕਮਿਟ ਕੀਤਾ ਸੀ, ਇਹਨੂੰ ਚੱਲਦੀ ਰੱਖਣਾ, ਇਹਨੂੰ ਚੱਲਦੀ ਰੱਖਾਂਗੇ, ਠੀਕ ਹੈ। ਇਹ ਤੁਹਾਡੇ ਆਪਣੇ ਤੇ ਹੈਗੀ ਆ ਕਿ ਤੁਸੀਂ ਆਣ ਕੇ ਜੁਆਇਨ ਕਰਨਾ ਨਹੀਂ ਕਰਨਾ। ਤੁਸੀਂ ਜੁਆਇਨ ਕਰਨ ਤੋਂ ਪਹਿਲਾਂ 32 ਕੁਐਸਚਨ ਪੁੱਛਣੇ ਆ, ਫਲਾਨਾ ਕੌਣ ਆ, ਕੌਣ ਇਹਨੂੰ ਕਰਦਾ, ਕਿੱਦਾਂ ਕਰਦਾ। ਇਹ ਤੁਹਾਡੀ ਆਪਣੀ ਐਸੋਸੀਏਸ਼ਨ ਆ, ਮੈਂਬਰ ਓਨਡ ਆ, ਮੈਂਬਰ ਰਨ ਆ। ਜੇ ਤੁਸੀਂ ਇਹਦੇ ਵਿੱਚ ਆਉਣਾ ਆ, ਜੀ ਸਦਕੇ ਆਓ, ਆਣ ਕੇ ਐਫਰਟ ਕਰੋ। ਮੈਂ ਹੁਣ ਜਿੱਦਾਂ ਦੱਸਿਆ ਕਿ ਓਕਲੈਂਡ ਵਾਲਿਆਂ ਨੂੰ ਜਾ ਕੇ ਗੱਲ ਕੀਤੀ, ਸਾਰਾ ਕੁਛ ਕੀਤਾ। ਆਈ ਹੋਪ ਉਹ ਸੁਣਦੇ ਹੋਣ। ਮੈਂ ਅੱਜ ਕਲੀਅਰਲੀ ਇਹ ਗੱਲ ਕਹਿਣਾ ਕਿ ਮੈਨੂੰ ਕਾਲਾਂ ਕਰ ਕਰਕੇ ਐਵਰੀ ਵੀਕ ਕਾਲਾਂ ਕਰਕੇ 4-5 ਗੇੜੇ ਲਾ ਕੇ ਡਿਡ ਨਾਟ ਹੈਪਨ ਐਨੀਥਿੰਗ। ਕੁਛ ਨਹੀਂ ਬਣਿਆ, ਉਹਦਾ ਕਿਤੇ ਨਹੀਂ ਗਈ ਗੱਲ। ਉਹ 30-32 ਜਾਣੇ ਇਕੱਠੇ ਹੋ ਕੇ ਸਾਰਿਆਂ ਨੇ ਪ੍ਰੋਮਿਸ ਵੀ ਕੀਤਾ ਵੀ ਆਹ ਕਰਨਾ, ਆਹ ਕਰਨਾ, ਆਹ ਕਰਨਾ, ਨਥਿੰਗ ਹੈਪਨਡ। ਸੋ ਇਹ ਗੱਲ ਜਿਹੜੀ ਕਹਿਣੀ ਹੈ ਨਾ ਕਿ ਵੱਡੀਆਂ ਕੰਪਨੀਆਂ, ਵੱਡੇ ਆ, ਵੱਡੇ ਉਹ, ਵੱਡੇ ਨਾ, ਦੁੱਖ ਸਾਰਿਆਂ ਦਾ ਇੱਕੋ ਜਿਹਾ। ਚਾਹੇ ਤੁਸੀਂ ਇੱਕ ਟਰੱਕ ਆ ਕਿਸੇ ਕੋਲ, ਕਿਸੇ ਕੋਲ 200 ਟਰੱਕ ਹੈ, ਟਰੱਕ ਉਹਦਾ ਵੀ ਪਾਰਕਿੰਗ ਨੂੰ ਖੱਜਲ ਖੁਆਰ ਹੁੰਦਾ, ਅਗਲੇ ਦੂਜੀ ਸਿਟੀ ਜਾ ਕੇ ਆਪਣੇ ਸ਼ਹਿਰ 'ਚੋਂ ਯਾਰਡ ਲੈ ਕੇ ਪਾਰਕਿੰਗ ਲਾ ਸਕਦਾ, ਪਰ ਲੇਕਿਨ ਦੂਜੀ ਸ਼ਹਿਰ 'ਚ ਜਾ ਕੇ ਤਾਂ ਪਾਰਕਿੰਗ ਉਹਨੇ ਵੀ ਉੱਥੇ ਹੀ ਲਾਉਣੀ ਹੈ ਜਿੱਥੇ ਤੁਸੀਂ ਲਾਉਣੀ ਹੈ। ਸੋ ਇਹ ਚੀਜ਼ ਜਿਹੜੀ ਆ, ਇਹਨੂੰ ਅੰਡਰਸਟੈਂਡ ਕਰੋ, ਇਹਨੂੰ ਚੀਜ਼ਾਂ ਨੂੰ ਸਮਝੋ। ਕਿੰਤੂ ਪਰੰਤੂ ਜਿਹੜਾ ਆ, ਫਾਈਨ ਕਰੋ, ਪੁੱਛੋ ਸਵਾਲ, ਪਰ ਐਫਰਟ ਜ਼ਰੂਰ ਨਾਲ ਕਰੋ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜਨਾਬ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਤੁਸੀਂ ਕੱਲ੍ਹ ਵੀ ਗੱਲ ਕੀਤੀ ਪ੍ਰੋਗਰਾਮ 'ਚ, 5-7 ਵਜੇ, ਮੈਂ ਅੱਜ ਵੀ ਕਰਦੇ ਹਾਂ ਬਈ ਬਿਜ਼ਨਸ ਦਾ ਫਾਊਂਡੇਸ਼ਨ ਕੀ ਚਾਹੀਦਾ ਜਦੋਂ ਤੁਸੀਂ ਕੰਮ ਕੋਈ ਸ਼ੁਰੂ ਕਰਨਾ, ਬਈ ਕਿਹੜੇ ਹਿਸਾਬ ਨਾਲ ਚਾਹੀਦਾ। ਮੈਂ ਜਿੱਦਾਂ 30 ਤੋਂ 40 ਕੰਪਨੀਆਂ ਦਾ ਕੰਮ ਕਰ ਹਟਿਆ 25 ਸਾਲਾਂ 'ਚ। ਸੋ ਡਿਫਰੈਂਟ ਮੈਂ ਸੀਨੀਰੀਓ ਵੀ ਦੇਖੇ ਆ, ਜਿੱਦਾਂ ਫਾਈਨੈਂਸ਼ੀਅਲ ਕੰਪਨੀਆਂ ਦਾ ਕੰਮ ਕੀਤਾ, ਸਕੂਲ ਟੈਸਟ ਵੀ ਕੀਤਾ, ਖੇਤਾਂ ਵਿੱਚ ਵੀ ਕੀਤਾ, ਹੋਰ ਜਿਹੜੀ ਮਰਜ਼ੀ ਨੇਮ ਕਰ ਲਓ ਨਾ। ਮੈਂ ਜਿੱਦਾਂ ਉਹ ਬਿਜ਼ਨਸ ਦਾ ਦੇਖਿਆ ਨਾ ਕਿ ਕਿਹੜੇ ਹਿਸਾਬ ਨਾਲ ਚੱਲਦੇ ਆ। ਪਹਿਲੀ ਗੱਲ, ਜਦੋਂ ਤੁਸੀਂ ਕੋਈ ਕੰਮ ਵਿੱਚ ਪੈਣਾ ਨਾ, ਉਹਦੀ ਥੋੜ੍ਹੀ ਐਜੂਕੇਸ਼ਨ ਲਵੋ ਨਾ। ਦੂਜੀ ਗੱਲ ਆ, ਤੁਸੀਂ ਜਿਹੜਾ ਕੰਮ ਕਰਨਾ ਜਾਂ ਸ਼ੁਰੂ ਕਰਨਾ, ਪਹਿਲਾਂ ਕਿਸੇ ਨਾਲ ਕਰੋ 1-2 ਸਾਲ, ਉਹ ਦੇਖੋ ਤੁਸੀਂ ਕੰਮ ਤੁਹਾਡੇ ਲਈ ਸੂਟ ਆ ਕਿ ਨਹੀਂ ਨਾ, ਤੁਸੀਂ ਲਾਈਕ ਕਰੋਗੇ ਕਿ ਨਹੀਂ ਕਰੋਗੇ, ਲੌਂਗ ਟਰਮ ਕਰ ਸਕਦੇ ਆ ਕਿ ਨਹੀਂ। ਸੋ ਇਹ ਬਹੁਤ ਜ਼ਰੂਰੀ ਆ ਪਹਿਲਾਂ ਸ਼ੁਰੂ ਹੋਣ ਤੋਂ ਨਾ। ਤੀਜੀ ਗੱਲ ਆ, ਫਿਰ ਤੁਸੀਂ ਦੇਖੋ ਸਾਡੇ ਕੋਲ ਕੈਸ਼ ਨਾ ਅਵੇਲੇਬਲ ਹੈਗਾ, ਕੋਈ ਪੈਸਾ ਹੈਗਾ ਵੀ ਜੇ ਜਿਸ ਦਿਨ ਕਿਸੇ ਤਰ੍ਹਾਂ ਲਾਸ ਹੋ ਜਾਵੇ, ਜਦੋਂ ਤੁਸੀਂ ਕੰਮ ਸ਼ੁਰੂ ਕਰਨਾ, ਸਾਨੂੰ ਇਨਵੈਸਟ ਵੀ ਕਰਨੇ ਪੈਂਦੇ ਆ ਬਿਜ਼ਨਸ ਵਿੱਚ, ਜੇ ਤੁਸੀਂ ਟਰੱਕ ਪਾਉਣੇ ਆ। ਸੋ ਇਹ ਵੀ ਜ਼ਰੂਰੀ ਆ। ਫਿਰ ਤੁਸੀਂ ਰਿਕਰੂਟਿੰਗ ਐਂਡ ਹਾਇਰਿੰਗ, ਉਹ ਬਹੁਤ ਇੰਪੋਰਟੈਂਟ ਆ। ਤੁਸੀਂ ਡਰਾਈਵਰ ਰੱਖਣੇ ਆ, ਉਹਨਾਂ ਹਾਇਰ ਕਰਨੇ ਕਿਹੜੇ ਹਿਸਾਬ ਨਾਲ ਕਰਨੇ ਆ, ਕਰਕੇ ਸਾਡੇ ਜਿਹੜੇ ਡਰਾਈਵਰ ਆ ਉਹਨਾਂ ਨੇ ਸਾਡੇ ਲਈ ਪੈਸੇ ਕਮਾਉਣੇ ਆ। ਜੇ ਤੁਸੀਂ ਡਰਾਈਵਰ ਮਾੜੇ ਰੱਖਦੇ, ਉਹਨਾਂ ਨੇ ਨੁਕਸਾਨ ਕਰਕੇ ਸਾਡੀ ਬਿਜ਼ਨਸ ਨੂੰ ਥੱਲੇ ਲਾ ਦੇਣਾ। ਸੋ ਇਹ ਵੱਡੀ ਗੱਲ ਆ। ਫਿਰ ਸੇਫਟੀ ਬਹੁਤ ਜ਼ਰੂਰੀ ਆ। ਟ੍ਰੇਨਿੰਗ ਨਾ ਦੁਆਰਾ ਦੇਈ ਜਾਓ। ਸਟੈਫਿੰਗ ਬਹੁਤ ਜ਼ਰੂਰੀ ਆ। ਆਪਣੇ ਬੰਦੇ 3-4 ਚੀਜ਼ਾਂ ਧਿਆਨ ਰੱਖਦੇ। ਸਟੈਫਿੰਗ ਬੰਦੇ ਥੋੜ੍ਹੇ ਰੱਖਦੇ ਆ, ਕੰਮ ਜ਼ਿਆਦਾ ਹੋ ਜਾਂਦਾ, ਸਾਂਭ ਨਹੀਂ ਹੁੰਦਾ, ਕਮਲ ਪੈ ਜਾਂਦਾ ਨਾ, ਦਫ਼ਤਰ 'ਚ ਵੀ ਪੇਪਰ ਨਹੀਂ ਸਾਂਭ ਹੁੰਦੇ ਨਾ। ਇਹ ਮੈਂ 4-5 ਚੀਜ਼ਾਂ ਦੇਖੀਆਂ ਨਾ, ਆਪਣੇ ਬੰਦੇ ਲੈ ਕਰਦੇ ਆ, ਜਿੱਦਾਂ ਗੋਰੇ ਆ ਥੋੜੇ ਜਿਹੇ, ਉਹ ਪਹਿਲਾਂ ਪਲਾਨ ਕਰਕੇ ਜਦੋਂ ਕੰਮ ਸ਼ੁਰੂ ਕਰਦੇ ਆ, ਪਲਾਨ ਕਰਦੇ ਆ ਪਹਿਲਾਂ। ਸੋ ਬੇਸਿਕਲੀ ਥੈਂਕ ਯੂ ਅਮਰਜੀਤ ਜੀ। ਸਮਾਂ ਆਪਣਾ ਸਮਾਪਤ ਆ, ਤੇ ਇਹ ਜਦੋਂ ਪਲੈਨਿੰਗ ਦੀ ਨੂੰ ਲੈ ਕੇ ਹੀ ਇਹ ਜਿਹੜਾ ਸੈਮੀਨਾਰ ਆਪਾਂ ਜਿਹੜਾ ਆਉਂਦੇ ਪਰਸੋਂ ਨੂੰ ਜਿਹੜਾ ਇਹ ਰੱਖਿਆ ਹੈ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦੇ ਵਿੱਚ। ਤੇ ਇਹ ਚੀਜ਼ ਤਕਰੀਬਨ ਇਸੇ ਲਈ ਆ ਵੀ ਆਪਾਂ ਨੌਲੇਜ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਜਿਹੜਾ ਉਹ ਆਈਏ,
ਪਤਾ ਹੋਣ ਵੀ ਕੀ ਜਿਹੜੀਆਂ ਇਸ ਦੀਆਂ ਚੁਣੌਤੀਆਂ ਕੀ ਹੈਗੀਆਂ ਆ, ਕੀ ਪ੍ਰੋਬਲਮਸ ਹੋ ਸਕਦੀਆਂ ਤੇ ਕਿੰਨਾ ਪੇਪਰ ਵਰਕ ਹੁੰਦਾ। ਬੰਦਾ ਨਾ ਕਈ ਵਾਰੀ ਉੱਦਾਂ ਹੀ ਆ ਜਾਂਦਾ, ਚੱਲ ਕੋਈ ਨਹੀਂ ਉਹਨੇ ਵੀ ਕਰੀ ਜਾਂਦਾ, ਮੈਂ ਵੀ ਕਰ ਲੂੰਗਾ। ਕਿਉਂਕਿ ਇਕੱਲਾ ਇਸ ਦੇ ਵਿੱਚ ਟਰੱਕ ਡਰਾਈਵ ਹੀ ਨਹੀਂ ਕਰਨਾ, ਤੁਸੀਂ ਆਪਣੀਆਂ ਜਿਹੜੀਆਂ ਪੇਪਰ ਵਰਕ ਆ, ਟੈਕਸ ਭਰਨਾ ਆ, CPA ਦੇ ਨਾਲ ਗੱਲ ਕਰਨੀ ਆ, ਹੋਰ ਕਈ ਚੀਜ਼ਾਂ 100 ਚੀਜ਼ਾਂ ਇਸ ਦੇ ਵਿੱਚ ਨਾਲ ਐਡ ਹੁੰਦੀਆਂ ਆ। ਉਹ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਬੰਦਾ ਓਵਰਵੈਲਮ ਹੋ ਜਾਂਦਾ ਆ। ਰਮਨ ਜੀ ਫਿਰ ਕਹਿੰਦਾ ਯਾਰ ਇਹ ਤਾਂ ਬਹੁਤ ਜ਼ਿਆਦਾ ਕੰਮ ਸੀ, ਮੈਨੂੰ ਤਾਂ ਪਤਾ ਨਹੀਂ, ਮੈਂ ਪਤਾ ਨਹੀਂ ਕਿਹੜਾ ਪੰਗਾ ਜਿਹੜਾ ਉਹ ਲੈ ਬੈਠਾ। ਸੋ ਬੰਦੇ ਨੂੰ ਨੌਲੇਜ ਦੇ ਨਾਲ ਆਵੇ ਨਾ, ਫਿਰ ਬੰਦੇ ਨੂੰ ਹੁੰਦਾ ਹੈ ਵੀ ਹਾਂ ਮੈਨੂੰ ਇਹ ਪਤਾ ਸੀਗਾ ਤੇ ਮੈਂ ਆਹ ਚੀਜ਼ ਜਿਹੜੀ ਇਸ 'ਚ ਕਰਨੀ ਆ। ਕਾਲਰ ਆਪਣੇ ਕੋਲ ਹੈ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਥੋੜ੍ਹੀ ਗੱਲ ਰੱਖਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਸਮਾਂ ਆਪਣਾ ਆਲਰੇਡੀ ਸਮਾਪਤੀ ਦੇ ਉੱਤੇ ਹੀ ਹੋ ਚੁੱਕਾ ਹੈ, ਸਮਾਂ ਉੱਤੇ ਹੋ ਚੁੱਕਾ ਹੈ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਐਕਚੁਅਲੀ ਡਿਟੈਂਸ਼ਨ ਦੇ ਰਿਲੇਟਡ ਆ ਜੀ। ਬ੍ਰੋਕਰ ਡਿਟੈਂਸ਼ਨ ਤੋਂ ਬੜਾ ਖੱਜਲ ਖਵਾਰ ਕਰਦੇ ਨੇ। ਫਿਰ ਡਿਟੈਂਸ਼ਨ ਇਹ ਵੀ ਨਹੀਂ ਕਿ 2-3 ਘੰਟਿਆਂ ਦੀ ਹੋਵੇ ਜੀ, ਉਹ ਵੀ ਮੈਕਸ ਆ ਜੀ 4-4 5-5 ਘੰਟਿਆਂ ਦੀ। ਉਹਦਾ ਕੀ ਹੱਲ ਹੋ ਸਕਦਾ ਜੀ? ਕਿਤੇ ਅਸੀਂ ਕੰਪਲੇਨ ਕਰ ਸਕਦੇ ਹਾਂ, ਸਮਥਿੰਗ ਲਾਈਕ ਦੈਟ ਜੀ। ਥੈਂਕ ਯੂ ਜੀ। ਇਹ ਡਿਟੈਂਸ਼ਨ ਦੇ ਉੱਤੇ ਕਾਫੀ ਜਿਹੜਾ ਪਹਿਲਾਂ ਵੀ ਗੱਲ ਹੋ ਚੁੱਕੀ ਆ, ਔਰ ਡਿਟੈਂਸ਼ਨ ਦੇ ਉੱਤੇ ਕਾਫੀ ਚੀਜ਼ਾਂ ਜਿਹੜੀਆਂ ਆ ਆਪਾਂ ਗੱਲ ਕਰ ਚੁੱਕੇ ਹੈਗੇ ਆ ਕਿ ਇਹ ਜਿਹੜੀ ਚੀਜ਼ ਆ, ਇਹ ਚੀਜ਼ ਬਹੁਤ ਦੂਰ ਤੱਕ ਜਾਂਦੀ ਹੈਗੀ ਆ। ਸੋ ਇਸ ਜਿਹੜੀ ਡਿਟੈਂਸ਼ਨ ਹੈਗੀ ਆ, ਇਹਦੇ ਤੇ ਆਪਣਾ ਕਮੈਂਟ ਪੀਰੀਅਡ ਵੀ ਜਿਹੜਾ ਉਹ ਹੋਇਆ ਸੀਗਾ, ਕਮੈਂਟਸ ਵੀ ਅਸੀਂ ਉਦੋਂ ਮੰਗੇ ਸੀਗੇ। ਡਿਟੈਂਸ਼ਨ ਦਾ ਇਸ਼ੂ ਜਿਹੜਾ ਆ ਬਹੁਤ ਵੱਡਾ ਆ। ਸੋ ਡਿਟੈਂਸ਼ਨ ਦਾ ਇਸ਼ੂ ਜਿਹੜਾ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਡਾਇਰ ਹੋ ਰਿਹਾ, ਕਿਉਂਕਿ ਜਿਹੜੇ ਬਹੁਤ ਜਿਹੜੇ ਸ਼ਿਪਰਸ ਔਰ ਰਿਸੀਵਰਸ ਹੈਗੇ ਆ, ਉਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਉੱਧਰਲੇ ਪਾਸੇ ਜਾਣ ਦਾ, ਔਰ ਟਾਈਮ ਨਹੀਂ ਹੈਗਾ ਉਹਨਾਂ ਦੇ ਕੋਲ ਕਿ ਉਹ ਇਸ ਚੀਜ਼ ਨੂੰ ਜਿਹੜਾ ਆ, ਇਸ ਚੀਜ਼ ਨੂੰ ਟੈਕਲ ਕਰ ਸਕਣ। ਔਰ ਜਿੱਥੇ ਕਿ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ, ਇਸ਼ੂਜ਼ ਜਿਹੜੇ ਹੈਗੇ ਆ ਉਹ ਖੜੇ ਹੈਗੇ ਆ ਇਸ ਵੇਲੇ। ਲੋਕਾਂ ਕੋਲ ਜਗ੍ਹਾ ਨਹੀਂ ਹੈਗੀ ਵੇਅਰ ਹਾਊਸਿੰਗ ਦੇ ਵਿੱਚ। ਸੋ ਵੇਅਰ ਹਾਊਸ 'ਚ ਜਗ੍ਹਾ ਨਹੀਂ ਹੈਗੀ, ਉਹਨਾਂ ਨੂੰ ਜਗ੍ਹਾ ਬਣਾਉਣ ਨੂੰ ਕਰਨ ਨੂੰ ਟਾਈਮ ਲੱਗ ਰਿਹਾ ਹੈਗਾ। ਸੋ ਡੈਫੀਨੇਟਲੀ ਬਹੁਤ ਵੱਡਾ ਇਸ਼ੂ ਹੈਗਾ ਡਿਟੈਂਸ਼ਨ ਦਾ। ਲਾਸਟ ਈਅਰ ਜਿਹੜੀ ਵਾਈਟ ਹਾਊਸ ਦੇ ਨਾਲ ਜਿਹੜੀ ਮੀਟਿੰਗਸ ਹੋਈਆਂ, ਉਹਨਾਂ ਦੇ ਵਿੱਚ ਵੀ ਡਿਟੈਂਸ਼ਨ ਦਾ ਇਸ਼ੂ ਕਾਫੀ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀਗਾ। ਉਹਨਾਂ ਨੇ ਇਹਦੇ ਉੱਤੇ ਕੰਮ ਕਰਨ ਦੀ ਗੱਲ ਕਹੀ ਸੀਗੀ, ਪਰ ਅਜੇ ਤੱਕ ਡੈਫੀਨੇਟਲੀ ਆ ਕਿ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹਦੇ ਉੱਤੇ ਜਿਹੜੀ ਆ ਉਹ ਗੱਲ ਨਹੀਂ ਹੋ ਸਕੀ। ਜੀ ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਲਾਲੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਪਹਿਲਾਂ ਤਾਂ ਮੈਂ ਕਹਿਣਾ ਸੀ, ਜਿਹੜਾ ਆਪਾਂ ਗੱਲ ਕਰ ਰਹੇ ਸੀ ਵੀ ਇਕੱਠੇ ਹੋਣ ਵਾਲੀ ਗੱਲ ਕਰ ਰਹੇ, ਭਾਜੀ ਓਕਲੈਂਡ ਗਏ ਸੀ, ਉਹ ਮੈਂ ਕਹਿਣ ਲੱਗਾ ਸੀ ਵੀ ਜੇ ਕੋਈ ਕੱਲ ਨੂੰ ਬਿੱਲ ਬਣਦੇ, ਕੋਈ ਆ ਜਾਏਗੀ ਵੀ ਰਾਤ ਨੂੰ ਤੁਸੀਂ ਟਰੱਕ ਸਿਰਫ ਚਲਾਉਣਾ ਹੈਗਾ 10 ਤੋਂ 4 ਵਜੇ ਤੱਕ, ਤਾਂ ਵੀ ਨਹੀਂ ਇਕੱਠੇ ਹੋ ਸਕਦੇ। ਇਹ ਤਾਂ ਇੱਕ ਵਰਕਾ ਹੀ ਪਾੜ ਦਿਓ। ਪਹਿਲੀ ਗੱਲ ਤਾਂ ਭਾਜੀ ਇਹਦੀ ਆ ਹੈ। ਤੇ ਦੂਸਰਾ ਮੈਂ ਕਹਿਣਾ ਸੀ ਭਾਜੀ, ਜਿਹੜੀ ਆਪਣਾ ਰਮਨ ਭਾਈ ਪੁੱਛਣਾ ਸੀ, ਤਾਂ ਹੇਅਰ ਟੈਸਟ ਤਾਂ ਕਹਿ ਰਹੇ ਹੋ ਵੀ ਆਉਣਾ ਜਾਂ ਆ ਗਿਆ ਹੈਗਾ, ਇਹ ਤੁਸੀਂ ਕੀ ਸੋਚਦੇ ਹੋ ਵੀ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ? ਫਿਰ ਮੈਂ ਇਹਦਾ ਆਨਸਰ ਕਰਦਾ ਯਾਰ। ਕਿਸ ਚੀਜ਼ ਦੀ? ਹੇਅਰ ਟੈਸਟਿੰਗ, ਹੇਅਰ ਡਰੱਗ ਟੈਸਟਿੰਗ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ? ਦੇਖੋ, ਮੇਰੀ ਪਰਸਨਲ ਤੇ ਮੈਂ ਜਿਹੜੀ ਆ ਇਹਦੇ ਵਿੱਚ ਕੋਈ ਵੀ ਜਿਹੜੀ ਆ ਆਪਣੀ ਵਿਊਜ਼ ਦੇਣ ਤੋਂ ਪਹਿਲਾਂ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਇੱਥੇ ਜਿਹੜਾ ਹੈਗਾ ਗੱਲ ਕਰਦੇ ਹੈਗੇ ਕਿ ਕੀ ਲਾਅ ਕਹਿ ਰਿਹਾ ਹੈਗਾ, ਕਿਹੜਾ ਲਾਅ ਆ ਰਿਹਾ ਹੈਗਾ। ਮੇਰੀ ਪਰਸਨਲ ਜਿਹੜੀ ਚੋਇਸ ਹੈਗੀ ਆ ਉਹ ਮੈਟਰ ਨਹੀਂ ਕਰਦੀ ਹੈਗੀ ਇੱਥੇ। ਸੋ ਮੈਂ ਆਪਣੀ ਪਰਸਨਲ ਜਿਹੜੀ ਚੀਜ਼ ਆ, ਪਰਸਨਲ ਜਿਹੜੀ ਚੋਇਸ ਆ, ਉਹ ਮੈਂ ਇੱਥੇ ਓਪਨਲੀ ਮੈਂ ਨਹੀਂ ਕਹਿ ਸਕਦਾ ਕਿ ਮੈਂ ਚਾਹੁੰਦਾ ਕਿ ਨਹੀਂ ਚਾਹੁੰਦਾ। ਪਰ ਜਿਹੜੀ ਐਜ਼ ਅ ਲਾਅ ਪਰ ਲਾਅ ਆ, ਜਿਹੜੀ ਇਸ ਵੇਲੇ ਜਿਸ ਤਰ੍ਹਾਂ ਇਸ ਵੇਲੇ ਕੰਮ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਇਸ ਵੇਲੇ ਸਿਚੁਏਸ਼ਨਸ ਚੱਲ ਰਹੀਆਂ ਹੈਗੀਆਂ ਕਿ ਕਿਸ ਤਰ੍ਹਾਂ ਜਿਹੜਾ ਯੂਰਿਨ ਡਰੱਗ ਟੈਸਟ ਹੈਗਾ ਉਹਦੇ ਵਿੱਚ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ, ਕੀ ਹੋ ਰਿਹਾ ਹੈਗਾ, ਉਹ ਜੇ ਦੇਖਿਆ ਜਾਵੇ ਤਾਂ ਡੈਫੀਨੇਟਲੀ ਤੁਸੀਂ ਨਹੀਂ ਚਾਹੋਗੇ ਵੀ ਸੜਕ ਦੇ ਉੱਤੇ ਕੋਈ ਐਸਾ ਬੰਦਾ ਜਾਵੇ ਜਿਹੜਾ ਕਿ ਪੂਰਾ ਨਸ਼ੇ ਦੇ ਵਿੱਚ ਹੋਵੇ ਔਰ ਉਹਨੂੰ ਤੁਸੀਂ ਡਿਟੈਕਟ ਹੀ ਨਾ ਕਰ ਸਕੋ, ਉਹਨੂੰ ਤੁਸੀਂ ਦੇਖ ਹੀ ਨਾ ਸਕੋ। ਸੋ ਇਹ ਜਿਹੜੀ ਆ ਆਮ ਪਬਲਿਕ ਦੀ ਜਿਹੜੀ ਚੋਇਸ ਹੈਗੀ ਆ ਉਹਦੇ ਤੇ ਹੈਗਾ, ਤੁਹਾਡੀ ਪਰਸਨਲ ਚੋਇਸ ਤੇ ਹੈਗਾ। ਮੇਰੀ ਜਿਹੜੀ ਪਰਸਨਲ ਚੋਇਸ ਹੈਗੀ ਆ ਉਹ ਮੈਂ ਇਸ ਵੇਲੇ ਤੇ ਨਹੀਂ ਤੁਹਾਨੂੰ ਕਹਿ ਸਕਦਾ, ਦੱਸ ਸਕਦਾ, ਪਰ ਡੈਫੀਨੇਟਲੀ ਜਿਹੜਾ ਆ ਇਹ ਜਿਹੜੀ ਸਿਚੁਏਸ਼ਨਸ ਹੈਗਾ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਜੀ ਮੈਂ ਇਹਦਾ ਥੋੜਾ ਜਿਹਾ ਕਹਿਣ ਦੱਸਣਾ ਚਾਹੁੰਦਾ ਸੀ ਭਾਜੀ। ਮੈਂ ਤਾਂ ਕਿਹਾ ਸੀਗਾ, ਮੇਰੇ ਨਾਲ ਇੱਕ ਯਾਰ ਹੈਗਾ, ਉਹ ਏਦਾਂ ਦਾ ਚੀਜ਼ਾਂ ਖਾਂਦਾ ਪੀਂਦਾ। ਮੈਂ ਉਹਨੂੰ ਪੁੱਛਿਆ ਸੀ ਵੀ ਤੁਸੀਂ ਕਿਵੇਂ ਪਾਸ ਕਰਦੇ ਹੈਗੇ ਟੈਸਟ, ਕਿਵੇਂ? ਉਹ ਕਹਿੰਦਾ ਜੀ ਯੂਰਨ ਮੁੱਲ ਮਿਲ ਜਾਂਦਾ ਹੈਗਾ, ਕੋਈ ਪਲਾਸਟਿਕ ਚ ਆਉਂਦਾ, ਤੇ ਕਹਿੰਦੇ ਅਸੀਂ ਲੱਕ ਨਾਲ ਜਾਂ ਢਿੱਡ ਨਾਲ ਬੰਨ੍ਹ ਕੇ ਲੈ ਜਾਂਦੇ ਹੈਗੇ ਆ,
ਤੇ ਉਹ ਕਹਿੰਦਾ ਮੈਨੂੰ ਕਦੇ ਪ੍ਰੋਬਲਮ ਨਹੀਂ ਆਈ ਹੈਗੀ। ਜੇ ਕਹਿੰਦਾ ਇੱਕ ਅੱਧੀ ਵਾਰੀ ਮੈਂ ਠੰਡਾ ਲੈ ਗਿਆ ਕੋਈ ਉਹਨੂੰ ਗਰਮ ਕਰਨਾ ਪੈਂਦਾ ਤਾਂ ਫਿਰ ਮੈਨੂੰ ਦੁਬਾਰਾ ਕਿਹਾ, ਫਿਰ ਮੈਂ 1-2 ਦਿਨ ਫੋਨ ਨਹੀਂ ਚੱਕਿਆ ਤੇ ਫਿਰ ਮੈਂ ਆਪਣਾ ਕੋਈ ਦਵਾਈ ਮਿਲਦੀ ਹੈਗੀ ਆ ਫਲਸ਼ ਕਰਨ ਦੀ, ਕਹਿੰਦਾ ਜਿਹੜੇ ਪਲੇਅਰ ਲੈਂਦੇ ਹੈਗੇ ਆ ਉਹ ਮੈਂ ਲਈ ਹੈਗੀ ਆ ਤੇ ਫਿਰ ਮੇਰਾ ਕਲੀਅਰ ਹੋ ਗਿਆ। ਮਤਲਬ ਉਸ ਬੰਦੇ ਦਾ ਤੁਹਾਨੂੰ ਕੋਈ ਟੈਸਟ ਕਰਨ ਦੀ ਵੀ ਲੋੜ ਨਹੀਂ, ਉਂਝ ਹੀ ਗੱਲਾਂ ਤੋਂ ਹੀ ਪਤਾ ਲੱਗਦਾ ਹੈਗਾ ਵੀ ਇਹ ਚੰਗੀ ਮੋਟਾ ਕੁਝ ਖਾਧਾ ਹੋਇਆ। ਤੇ ਜੀ। ਇੰਨਾ ਹੀ ਕਹਿਣਾ ਜੀ। ਚਲੋ ਤੁਹਾਡਾ ਬਹੁਤ ਟਾਈਮ ਦਾ, Thank you. ਥੈਂਕ ਯੂ ਭਾਜੀ। ਜੀ ਉਹ ਮੇਰੇ ਖਿਆਲ ਨਾਲ ਜਿਹੜੀ ਐਗਜ਼ੈਂਪਸ਼ਨ ਦੀ ਗੱਲ ਚੱਲਦੀ ਨਾ ਉਹਦਾ ਇਹੀ ਆ, ਰੈਂਡਮ ਉਹ ਚੈੱਕ ਕਰਿਆ ਕਰੂਗੇ। ਫਿਰ ਇਦਾਂ ਨਹੀਂ ਹੈ ਵੀ ਤੁਸੀਂ ਜਿੱਥੇ ਕਿਤੇ CHP ਵਾਲੇ ਹੈ ਨਾ ਨਹੀਂ ਫਿਰ ਉਹ ਫਿਰ ਹਰਜੋਤ ਜੀ, ਰਮਨ ਜੀ, ਉਹ ਤਾਂ ਫਿਰ ਹੁਣ ਇੱਕ ਵਾਰੀ ਮੈਨੂੰ ਯਾਦ ਹੈ ਗੱਲ ਚੱਲਦੀ ਸੀ ਤੇ ਕਹਿੰਦੇ ਵੀ ਫਿਰ ਤਾਂ ਮੋਹਰੇ ਹੀ ਨਗਨ ਕਰਾ ਕੇ ਮੋਹਰੇ ਹੀ ਕਰਾਉਂਦੇ ਆ ਕੰਮ। ਫਿਰ ਇਹ ਵੀ ਚੀਜ਼ਾਂ ਜਿਹੜੀਆਂ ਦੇਖੋ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਵੀ ਹਾਂਜੀ ਫਿਰ ਉਹ ਬੇਇੱਜ਼ਤੀ ਦਾ ਕਾਰਨ ਵੀ ਬਣਦਾ ਆ ਬਾਅਦ ਦੇ ਵਿੱਚ। ਇਹ ਤਾਂ ਬਿਲਕੁਲ ਭਾਈ ਅਕਲ ਨੂੰ ਹੱਥ ਮਾਰਨਾ ਚਾਹੀਦਾ ਵੀ ਬੇਸਿਕਲੀ ਤੁਸੀਂ ਆਪਣੇ ਆਪ ਨੂੰ ਹੀ ਨਹੀਂ ਦੁਨੀਆ ਨੂੰ ਵੀ ਖਤਰੇ 'ਚ ਜਿਹੜਾ ਉਹ ਪਾ ਰਹੇ ਆ ਜੇ ਤੁਸੀਂ ਇਦਾਂ ਕਰਦੇ ਆ ਵੀ ਕਿਸੇ ਹੋਰ ਦਾ ਬਿਲਕੁਲ ਲੈ ਕੇ ਜਾ ਰਾਜਕਿਰਨ, ਕੇ। ਇਹ ਜੀ। ਜਿਹੜੀ ਇਹ ਚੀਜ਼ ਹੈ ਬਿਲਕੁਲ ਡੈਫੀਨਿਟਲੀ ਸੱਚ ਹੈਗੀ ਆ ਕਿ ਇਹ ਬਹੁਤ ਜ਼ਿਆਦਾ ਐਮਬੈਰਸਮੈਂਟ ਹੈਗੀ ਆ। ਡਰੱਗ ਟੈਸਟਿੰਗ ਬਿਜ਼ਨਸ ਜਿਹੜਾ ਹੈਗਾ ਆ ਇਹਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੈਗੀਆਂ। ਮੈਂ ਪਰਸਨਲੀ ਟ੍ਰੇਨਿੰਗ ਲਈ ਹੈਗੀ ਹੈ ਡਰੱਗ ਟੈਸਟਿੰਗ ਦੀ ਕਲੈਕਟਰ ਦੀ, ਤੇ ਉਹਦੇ ਵਿੱਚ ਜਿਹੜਾ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਖੁੱਲ ਕੇ ਬਾਹਰ ਆਈਆਂ ਹੈਗੀਆਂ ਕਿ ਕਿਵੇਂ ਇਹ ਚੀਜ਼ਾਂ ਸਾਰੀਆਂ ਹੁੰਦੀਆਂ। ਰਾਜਕਿਰਨ, ਇੱਕ ਹਰਭੁਪਿੰਦਰ ਸਿੰਘ ਹੁਣਾਂ ਦਾ ਕੁਐਸਚਨ ਸੀਗਾ ਕਿ ਆਪਾਂ ਦੂਜੀਆਂ ਸਟੇਟਸ ਦੇ ਵਿੱਚ ਚੱਲ ਕੇ ਜਾ ਕੇ ਇਹਨੂੰ ਸਪਰੈਡ ਕਰੀਏ। ਸੋ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਨੈਕਸਟ ਵੀਕ ਜਿਹੜਾ ਮੇਰਾ ਹੈਗਾ, ਮੈਂ ਮੰਡੇ ਨੂੰ ਰਾਤ ਨੂੰ ਮੈਂ ਪਹੁੰਚ ਰਿਹਾ ਹੈਗਾ ਇੰਡੀਆਨਾ ਦੇ ਵਿੱਚ, ਇੰਡੀਅਨਾਪੋਲਿਸ ਦੇ ਵਿੱਚ। ਸੋ ਜੇ ਤੁਸੀਂ ਇੰਡੀਅਨਾਪੋਲਿਸ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ, ਮੇਰਾ ਜਿਹੜਾ ਨੰਬਰ ਹੈਗਾ ਉੱਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੈਗੇ। ਮੈਂ ਨੈਕਸਟ ਸਾਰਾ ਵੀਕ ਜਿਹੜਾ ਹੈਗਾ ਆ ਅੰਟਿਲ ਸੈਟਰਡੇ ਤੱਕ ਮੈਂ ਇੰਡੀਆਨਾ ਦੇ ਵਿੱਚ ਹੈਗਾ, ਇੰਡੀਅਨਾਪੋਲਿਸ ਦੇ ਵਿੱਚ। ਸੋ ਜੇ ਪਲੀਜ਼ ਤੁਸੀਂ ਮਿਲਣਾ ਹੈਗਾ, ਗੱਲ ਕਰਨੀ ਹੈਗੀ, ਬੈਠਣਾ ਹੈਗਾ, ਇਕੱਠੇ ਹੋਣਾ ਹੈਗਾ, ਤੇ ਡੈਫੀਨੇਟਲੀ ਮੈਨੂੰ ਮੇਰੇ ਫੋਨ ਨੰਬਰ 5592938700 ਤੇ ਮੈਨੂੰ ਕੰਟੈਕਟ ਕਰ ਸਕਦੇ ਆ ਤੇ ਆਪਾਂ ਬੈਠ ਕੇ ਰਲ ਕੇ ਗੱਲ ਕਰਕੇ ਦੇਖ ਸਕਦੇ ਆ ਕਿ ਕੀ ਵੱਧ ਤੋਂ ਵੱਧ ਹੋਰ ਕੀ ਕੀਤਾ ਜਾ ਸਕਦਾ। ਸੋ ਡੈਫੀਨੇਟਲੀ ਹਰਭੁਪਿੰਦਰ ਸਿੰਘ ਜੀ, ਇਹ ਸਾਡੀ ਜਿਹੜੀ ਆ ਇੱਛਾ ਹੈਗੀ ਆ ਕਿ ਅਸੀਂ ਕੈਲੀਫੋਰਨੀਆ ਤੋਂ ਬਾਹਰ ਵੀ ਜਿਹੜਾ ਆ ਇਹਨੂੰ ਲੈ ਕੇ ਜਾਈਏ, ਔਰ ਲੈ ਕੇ ਗਏ ਹੈਗੇ, ਮੈਂਬਰਸ ਹੈਗੇ ਆ। ਲੇਕਿਨ ਇਹ ਸੀਗਾ ਕਿ ਅਨਫੋਰਚੂਨੇਟਲੀ ਪਿਛਲੇ 2 ਸਾਲ ਜਿਹੜੇ ਆ ਕੋਵਿਡ ਕਰਕੇ ਟਰੈਵਲਿੰਗ ਨਹੀਂ ਕਰ ਹੋਈ, ਬਾਹਰ ਨਹੀਂ ਜਾ ਹੋਇਆ, ਪਰ ਡੈਫੀਨੇਟਲੀ ਜਿਹੜਾ ਆ ਉਹਦਾ ਕੰਮ ਜਿਹੜਾ ਆਲਰੇਡੀ ਸ਼ੁਰੂ ਹੋ ਚੁੱਕਾ। ਜੀ। ਤੇ ਥੈਂਕ ਯੂ ਰਮਨ ਜੀ। ਸਮਾਂ ਸਮਾਪਤ ਆ, ਮਾਫੀ ਚਾਹੁੰਦਾ ਆ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਤੇ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੋਰ ਗੱਲ ਕਰਦੇ ਜਾਈਏ, ਭਾਰਤ ਵਿੱਚ ਇੱਕ ਵਾਈਸ ਨਿਊਜ਼ ਨਾਂ ਦੀ ਇੱਥੇ ਸੰਸਥਾ ਚੱਲਦੀ ਆ। ਮੁੰਡਾ ਆਪਣਾ ਇੱਕ ਪੰਜਾਬੀ ਸਿੱਖ ਜਰਨਲਿਸਟ ਹੈਗਾ ਅੰਗਦ ਸਿੰਘ, ਉਹਨਾਂ ਦੇ ਮਾਤਾ ਜੀ ਗੁਰਮੀਤ ਸਿੰਘ, ਉਹਨਾਂ ਨੇ ਜਸਵੰਤ ਸਿੰਘ ਖਾਲੜਾ ਹੋਣਾ ਦੇ ਉੱਤੇ ਕਿਤਾਬ ਵੀ ਜਿਹੜੀ ਇੱਕ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਲਿਖੀ ਸੀ। ਉਹ ਆਪਣੇ ਪਰਿਵਾਰਕ ਬਾਕੀ ਜੀਆਂ ਦੇ ਨਾਲ ਉੱਥੇ ਭਾਰਤ ਵਿੱਚ ਸੀਗੇ, ਪਰ ਜਦੋਂ ਵਾਈਸ ਨਿਊਜ਼ ਵਾਲਾ ਇਹ ਮੁੰਡਾ ਅੰਗਦ ਸਿੰਘ ਉੱਥੇ ਗਿਆ ਤਾਂ ਕਹਿੰਦੇ ਵੀ ਇਹਦੇ ਹੱਥ ਕੜੀਆਂ ਲਾ ਕੇ ਉਸ ਨੂੰ ਮੁੰਡੇ ਨੂੰ ਉੱਥੋਂ ਡਿਪੋਰਟ ਕਰ ਦਿੱਤਾ। US ਸਿਟੀਜ਼ਨ ਆ। ਇੰਨੀਆਂ ਬਹੁਤ ਸਾਰੀਆਂ ਜਿਹੜੀਆਂ ਇਨਫੋਰਮੇਟਿਵ ਰਿਪੋਰਟਸ ਇਹ ਕਰਦਾ ਹੈ। ਰੀਸੈਂਟਲੀ ਇਹਨੇ ਸ਼੍ਰੀਲੰਕਾ 'ਚ ਕੀਤੀ ਸੀ ਜਦੋਂ ਉਹ ਭਾਰਤ ਵਿੱਚ ਕਰੋਨਾ ਦੇ ਨਾਲ ਮਾਰੋ ਮਾਰ ਪਈ ਸੀਗੀ, ਦੁਨੀਆ ਜਿਹੜੀ ਉੱਥੇ ਬਹੁਤ ਬੁਰੀ ਤਰ੍ਹਾਂ ਮਰ ਰਹੀ ਸੀ, ਉਦੋਂ ਉੱਥੇ ਰਿਪੋਰਟਿੰਗ ਕਰਨ ਦੇ ਲਈ ਇਹ ਮੁੰਡਾ ਗਿਆ ਸੀਗਾ। ਤੇ ਅੱਜ ਕੱਲ੍ਹ ਦੀ ਇਹ ਗੱਲ ਆ, ਉਹਦੇ ਮਾਤਾ ਜੀ ਨੇ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇਹ ਦੱਸਿਆ ਆ ਵੀ ਇਸ ਨੂੰ ਉੱਥੋਂ ਹੱਥਕੜੀਆਂ ਲਾ ਕੇ ਡਿਪੋਰਟ ਕਰ ਦਿੱਤਾ ਗਿਆ, ਵਾਪਸ ਜਿਹੜਾ ਆ ਉਹ ਅਮਰੀਕਾ ਨੂੰ ਘੱਲ ਦਿੱਤਾ ਗਿਆ। ਵਾਈਸ ਨਿਊਜ਼ ਦੇ ਨਾਲ ਮੁੰਡਾ ਅੰਗਦ ਸਿੰਘ ਕਰਦਾ ਸੀ। ਸੋ ਸ਼ਰੇਆਮ ਤੁਸੀਂ ਦੇਖ ਲਓ ਵੀ ਧੱਕਾ ਆ। 150 ਮੁਲਕਾਂ ਚੋਂ 140ਵਾਂ ਨੰਬਰ ਆ ਹਰਜੋਤ ਸਿੰਘ ਜੀ 150 ਮੀਡੀਆ। ਹਾਂ, ਇਹ ਜਿਹੜਾ ਉਹਦੇ ਪਿੱਛੇ ਜੇ ਉਹਦੇ ਤੁਸੀਂ ਵਿੱਚ ਦੇਖਿਆ ਹੋਣਾ ਵੀ 15 ਅਗਸਤ ਤੇ ਬਹੁਤ ਸਲੂਟ ਮਾਰਦੇ ਸੀ, ਕਈ ਜਰਨਲਿਸਟ ਵੀ ਸੀਗੇ ਉਹਨਾਂ ਦੇ ਵਿੱਚ, ਚਾਹੇ ਉਹ ਫਰੀਮੌਂਟ ਸੀ ਜਾਂ ਫ੍ਰਿਜ਼ਨੋ ਏਰੀਆ ਸੀ, ਵੀ ਘੱਟੋ ਘੱਟ ਹੁਣ ਜਰਨਲਿਸਟ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਜ਼ਰੂਰ ਮਾਰਿਓ। ਇਹ ਮੁੰਡਾ ਮੈਂ ਇਹਨੂੰ ਪਰਸਨਲੀ ਜਾਣਦਾ, 25 ਸਾਲਾਂ ਦਾ ਬੜਾ ਯੰਗ ਨੌਜਵਾਨ ਆ, ਇੱਥੇ ਦਾ ਬੋਰਨ ਆ ਤੇ ਵਾਈਸ ਨਿਊਜ਼ ਇਹ ਵਰਲਡ ਲੈਵਲ ਦੇ ਉੱਤੇ ਆਨਲਾਈਨ ਪੋਰਟਲ ਆ, ਬਹੁਤ ਮਸ਼ਹੂਰ ਆ, ਬਹੁਤ ਤਕੜੀਆਂ ਸਟੋਰੀਆਂ ਕਰਦੇ ਉਹ ਕਰਦਾ ਸੀ। ਸੋ ਜਦੋਂ ਹੀ ਇਹ ਪਹੁੰਚਿਆ ਉੱਥੇ ਇਹਨੂੰ ਹੱਥਕੜੀਆਂ ਲਾ ਕੇ ਸੇਮ ਟਾਈਮ ਤੇ ਇੰਡੀਆ ਵਾਲਿਆਂ ਨੇ ਡਿਪੋਰਟ ਕਰਤਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਇੱਕ ਪਾਸੇ ਤਾਂ ਕਹਿੰਦੇ ਜੀ ਉਹ ਆਜ਼ਾਦ ਆ, ਉੱਥੇ ਸਾਨੂੰ ਹਰ ਇੱਕ ਨੂੰ ਹੱਕ ਆ, ਆਜ਼ਾਦੀ ਮਿਲ ਗਈ ਆ। ਕਿਹੜੀ ਆਜ਼ਾਦੀ ਆ? ਇੱਥੇ ਜਿਹੜੀ ਆਜ਼ਾਦੀ ਇੱਥੇ ਹੀ ਆ, ਅਮਰੀਕਾ 'ਚ ਹੀ ਆ। ਆਪਾਂ ਦੇਖਦੇ ਆ ਨਾ ਵੀ ਇੱਥੇ ਚਾਹੇ ਟਰੰਪ ਆ ਚਾਹੇ ਬਾਈਡਨ ਆ, ਜੋ ਮਰਜ਼ੀ ਬੋਲੋ, ਜੋ ਮਰਜ਼ੀ ਲਿਖੋ, ਕਿਸੇ ਨੇ ਸੁਣਿਆ ਇੱਥੇ ਵੀ ਆਹ ਜਰਨਲਿਸਟ ਨੂੰ ਅੰਦਰ ਕਰਤਾ ਜਾਂ ਆਹ ਜਰਨਲਿਸਟ ਨੂੰ ਜਿਹੜੀ ਸਜ਼ਾ ਸੁਣਾਤੀ ਆ? ਠੀਕ ਹੈ ਕਿ ਨਹੀਂ? ਸੋ ਸਾਨੂੰ ਜਿੱਥੇ ਇਹ ਹੁੰਦਾ
ਜਿੱਥੇ ਆਪਾਂ ਜਾ ਕੇ ਚਾਹੇ 25 ਸਾਲ ਸਾਨੂੰ ਅਮਰੀਕਾ 'ਚ ਰਹਿੰਦਿਆਂ ਨੂੰ ਹੋ ਗਿਆ, ਅਸੀਂ ਅਮਰੀਕਾ ਦੇ ਸਿਟੀਜ਼ਨ ਆ, ਫੇਰ ਕਹਿੰਦੇ ਰਹਿੰਦੇ ਜੀ ਸਾਡਾ ਮੁਲਕ ਆਜ਼ਾਦ ਹੋ ਗਿਆ। ਤੇ ਉੱਥੇ ਆਹ ਗੱਲ ਜਿਹੜੀ ਆ ਇਹ ਜ਼ਰੂਰ ਆਪਾਂ ਨੂੰ ਵੀ ਇਹਦਾ ਹਿੱਸਾ ਬਣਨਾ ਚਾਹੀਦਾ ਵੀ ਭਾਈ ਜਿੱਥੇ ਤੁਸੀਂ ਧੱਕਾ ਕਰਦੇ ਆ ਉਹ ਗਲਤ ਹੈਗਾ। ਬੁੱਧਵਾਰ ਨੂੰ ਰਾਤੀ 8:30 ਵਜੇ ਦਿੱਲੀ ਦੇ ਵਿੱਚ ਲੈਂਡ ਹੋਇਆ ਸੀਗਾ ਅੰਗਦ ਸਿੰਘ, ਤੇ ਕੁਝ ਘੰਟਿਆਂ ਬਾਅਦ ਹੀ ਜਿਹੜਾ ਉਸ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ। ਫੈਮਿਲੀ ਰੀਯੂਨੀਅਨ ਦੇ ਸਿਲਸਿਲੇ ਵਿੱਚ ਪਰਸਨਲ ਵਿਜ਼ਿਟ ਦੇ ਵਿੱਚ ਜਿਹੜਾ ਉਸ ਨੇ ਕਰਨਾ ਸੀ। ਇਹਨੇ ਸ਼ਾਹੀਨ ਬਾਗ ਦੇ ਪ੍ਰੋਟੈਸਟ ਦੇ ਉੱਤੇ CEA ਦੇ ਉੱਤੇ ਵੀ ਇਹਨੇ ਡਾਕੂਮੈਂਟਰੀ ਜਿਹੜੀ ਉੱਥੇ ਬਣਾਈ ਸੀ। ਰੀਸੈਂਟਲੀ ਇਹਨਾਂ ਦੀ ਐਮੀ ਨੋਮੀਨੇਟਡ ਜਿਹੜੀ ਇੱਕ ਵੀਡੀਓ ਆ ਡੈਲਟਾ ਵੇਵ ਨੂੰ ਲੈ ਕੇ, ਉਹ ਵੀ ਜਿਹੜੀ ਸੀ। ਸੋ ਬਹੁਤ ਨਾਮੀ ਇੱਕ ਪੱਤਰਕਾਰ ਅੰਗਦ ਸਿੰਘ ਆ, ਜਿਸ ਨੂੰ ਰੀਸੈਂਟਲੀ ਹੁਣ ਦਿੱਲੀ ਤੋਂ ਰਿਪੋਰਟ ਕੀਤਾ ਗਿਆ। ਸੋ ਧੱਕਾ ਸ਼ਰੇਆਮ ਅਜੇ ਵੀ ਜਿਹੜਾ ਉੱਥੇ ਜਾਰੀ ਹੈਗਾ ਆ। ਤੇ ਆਪਾਂ ਹੁਣ ਲੈਂਦੇ ਆ ਜੀ ਇਜਾਜ਼ਤ। ਰਮਨ ਜੀ ਧੰਨਵਾਦ, ਮਿਹਰਬਾਨੀ ਜੀ, ਮਿਲਦੇ ਹਾਂ ਅਗਲੀ ਵਾਰ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲਈਏ ਇਜਾਜ਼ਤ ਜੀ, ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।